हाँ जी। हाँ जी, आप सब ਜ਼ੂਮ ਤੇ YouTube ਦੀ ਦੁਨੀਆ ਦੇ ਦੋਸਤਾਂ ਨੂੰ ਮੇਰਾ ਬੀਬਾ ਨਿਜਰ ਦਾ ਸਤਿਕਾਰ ਭਰਿਆ ਸਤਿ ਸ੍ਰੀ ਅਕਾਲ, ਸਲਾਮ ਅਲੈਕਮ ਤੇ ਨਮਸਤੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਅਸਲਾਮ ਅਲੈਕਮ। ਅੱਜ ਦਾ ਸਾਡੀ ਪੰਜਾਬੀ ਅਦਬੀ ਸੰਗਤ ਦਾ ਡਾਕਟਰ ਮਨਜ਼ੂਰ ਅਜਾਜ਼ ਸਾਹਿਬ ਦੀ ਸਰਬਰਾਹੀ ਵਿੱਚ ਇਹ 38ਵਾਂ ਇਜਲਾਸ ਹੈ ਜੀ। ਸਮੀਨਾ ਅਸਮਾ ਜੀ ਸਾਡੇ ਜਨਰਲ ਸੈਕਟਰੀ ਹਨ ਔਰ ਉਹਨਾਂ ਨੇ 2 ਮਹੀਨਿਆਂ ਲਈ ਇਹ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਜੀ, ਤੇ ਮੈਂ ਆਸ ਕਰਦੀ ਹਾਂ ਕਿ ਆਪ ਸਭ ਦੀ ਮਦਦ ਨਾਲ ਮੈਂ ਇਹ ਜ਼ਿੰਮੇਵਾਰੀ ਕੁਝ ਠੀਕ ਠਾਕ ਨਿਭਾ ਸਕਾਂਗੀ। ਸਭ ਤੋਂ ਪਹਿਲਾਂ ਤੇ ਸਾਡੇ ਸਾਰੇ ਪੁਰਾਣੇ ਤੇ ਕੁਝ ਨਵੇਂ ਸਾਥੀ ਜੋ ਅੱਜ ਸਾਡੇ ਨਾਲ ਪਹਿਲੀ ਵਾਰ ਜੁੜੇ ਹਨ, ਤੇ ਸਭ ਤੋਂ ਪਹਿਲਾਂ ਸਾਡੇ ਉਚੇਚੇ ਪ੍ਰਾਹੁਣੇ ਸਾਰਿਆਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ। ਅੱਜ ਸਵੇਰ ਤੋਂ ਮੇਰੇ ਜ਼ਿਹਨ ਵਿੱਚ ਬਾਬਾ ਫਰੀਦ ਦਾ ਇੱਕ ਸ਼ਲੋਕ ਗਰਦਿਸ਼ ਕਰ ਰਿਹਾ ਤੇ ਮੈਂ ਸੋਚਿਆ ਕਿ ਕਿਉਂ ਨਾ ਮੈਂ ਆਪ ਸਭ ਨਾਲ ਉਸਨੂੰ ਸਾਂਝਾ ਕਰਾਂ। ਔਰ ਠੀਕ ਵੀ ਹੈ ਕਿਉਂਕਿ ਇਹ ਅਦਬੀ ਸੰਗਤ ਹੈ, ਔਰ ਕਿਉਂ ਨਾ ਸ਼ੁਰੂਆਤ ਕੁਝ ਐਸੀ ਲਿਖਤ ਦਾ ਜ਼ਿਕਰ ਹੋਵੇ ਦੇ ਨਾਲ ਹੋਵੇ ਜੋ ਅੱਜ ਵੀ ਉਨੀ ਹੀ ਤਾਜ਼ਾ ਤੇ ਰੈਲੇਵੈਂਟ ਹੈ ਜਿੰਨੀ ਕਿ ਉਹ 13ਵੀਂ ਸਦੀ ਵਿੱਚ ਸੀ ਜਦ ਕਿ ਬਾਬਾ ਫਰੀਦ ਜੀ ਲਿਖੀ ਸੀ। ਤੇ ਜਿਹੜਾ ਸ਼ਲੋਕ ਸੀ ਜਿਹੜਾ ਅੱਜ ਮੈਂ ਸਵੇਰ ਦਾ ਮੇਰੇ ਮਨ 'ਚ ਹੈਗਾ ਉਹ ਹੈਗਾ, फरीदा खालक खलक में खलक वसे रब मां, मंदा किसनू आखिए जा तिस बिन कोई ना, खालक सिरजनहार खलक उसदी सिरजना, यानी कि ਇਹ ਸਾਰੀ ਕਾਇਨਾਤ ਦੀ ਸ੍ਰਿਸ਼ਟੀ। ਸੋ ਇੰਨਾ ਹੀ ਪ੍ਰੇਰਨਾਦਾਇਕ ਲਫ਼ਜ਼ਾਂ ਨਾਲ ਅੱਜ ਦੀ ਸੰਗਤ ਸ਼ੁਰੂ ਕਰਦੇ ਹਾਂ ਜੀ। ਨਵੇਂ ਦੋਸਤਾਂ ਲਈ ਸੰਗਤ ਦੀ ਫਾਰਮੈਟ ਦੱਸਦੀ ਚੱਲਾਂ। ਪਹਿਲਾਂ ਤੇ ਜਿਹੜਾ ਹਿੱਸਾ ਹੈ ਨਜ਼ਮ ਹੈ ਉਹਦੇ ਵਿੱਚ ਜਗਜੀਤ ਸੰਧੂ ਜੀ ਆਪਣੀ ਨਜ਼ਮ ਪੜ੍ਹਨਗੇ, ਜਿਸ ਤੋਂ ਬਾਅਦ ਉਸਦੇ ਉੱਤੇ ਸਾਡੀ ਸੰਗਤੀ ਜਿਹੜੇ ਨੇ ਉਹ ਗੱਲਬਾਤ ਕਰਨਗੇ। ਉਸ ਤੋਂ ਬਾਅਦ ਮੁਦੱਸਰ ਬਸ਼ੀਰ ਜੀ ਆਪਣੀ ਕਹਾਣੀ ਸੁਣਾਉਣਗੇ ਤੇ ਅਸੀਂ ਇਸੇ ਤਰ੍ਹਾਂ ਹੀ ਫਿਰ ਗੱਲਬਾਤ ਹੋਵੇਗੀ ਜੀ। ਸੋ ਸਭ ਤੋਂ ਪਹਿਲਾਂ ਜਗਜੀਤ ਸੰਧੂ ਜੀ ਜਿਹੜੇ ਕਿ ਚਰਚਿਲ ਮੈਨੀਟੋਬਾ ਕੈਨੇਡਾ ਦੇ ਵਸਨੀਕ ਹਨ। ਇਹਨਾਂ ਨੇ ਆਪਣੀ ਵਿਦਿਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਫਿਰ ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਕੰਪਲੀਟ ਕੀਤੀ। ਇਹਨਾਂ ਦਾ ਕਿੱਤਾ ਅਧਿਆਪਨ ਹੈ। ਇਹਨਾਂ ਦੀਆਂ 3 ਕਿਤਾਬਾਂ ਛਪ ਚੁੱਕੀਆਂ ਨੇ। ਬਾਰੀ ਕੋਲ ਬੈਠਿਆਂ, ਚੁੰਨੀ ਲੈ ਆਵਾਜ਼ਾਂ ਦੀ ਤੇ ਤਰੁੱਟੀ। ਆਓ ਜਗਜੀਤ ਜੀ ਹੁਣ ਸਾਨੂੰ ਆਪਣੀ ਕਵਿਤਾ ਸੁਣਾਓ। ਇੱਕ ਸਾਰੇ ਸੰਗਤੀਆਂ ਨੂੰ ਗੁਜ਼ਾਰਿਸ਼ ਹੈ ਜੀ ਕਿ ਬਾਕੀ ਸਭ ਆਪਣੇ ਆਡੀਓ ਨੂੰ ਮਿਊਟ ਕਰ ਲੈਣ। ਸੋ ਜਗਜੀਤ ਸੰਧੂ ਜੀ ਸਾਨੂੰ ਆਪਣੀ ਤੁਸੀਂ ਕਵਿਤਾ ਸੁਣਾਓ। ਮਿਹਰਬਾਨੀ ਜੀ। ਮੈਨੂੰ ਇੱਕ ਜਿਹੜੀਆਂ ਕਵਿਤਾਵਾਂ ਉਹਨਾਂ ਨੇ ਭੇਜੀਆਂ ਸੀ ਉੱਥੇ ਪੋਸਟ ਕੀਤੀਆਂ, ਉਹ ਇੱਕ ਨਹੀਂ, ਉਹ ਕਈ ਕਵਿਤਾਵਾਂ ਨੇ। ਸੋ ਮੈਂ ਤੁਹਾਨੂੰ ਹੁਣੇ ਆਪਣੀ ਜਿਹੜੀ ਕਵਿਤਾ ਇੱਕ ਲੱਭ ਕਰਕੇ ਤੇ ਉਹ ਹੁਣੇ ਕਰ ਦੇ ਦੇਣਾ। ਮੈਨੂੰ ਸਿਰਫ 1 ਮਿੰਟ ਦੇ ਦਿਓ। ਕਿਸੇ ਦਾ ਮਿਊਟ ਹੋਣ ਵਾਲਾ ਮਾਈਕ ਬੀਬਾ ਜੀ। ਇਹ ਡਾਕਟਰ ਸਾਹਿਬ ਨੇ ਮੇਰਾ ਕੱਲਾ। ਅੱਛਾ ਹਾਂਜੀ, ਮੇਰੀ ਇਹ ਜਿਹੜੀ ਕਵਿਤਾ ਹੈ ਇਹਦਾ ਉਨਵਾਨ ਹੈ ਕਿ ਡਿਸਕਲੇਮਰ। ਇਹਨੂੰ ਡਿਸਕਲੇਮਰ ਹੈ। ਇਹਦੇ ਚ ਕੁਛ ਚੀਜ਼ਾਂ ਜਿਹੜੀਆਂ ਮੈਂ ਜਿਹਨੂੰ ਐਕਸਪੈਰੀਮੈਂਟ ਕਹਿ ਸਕਦੇ ਹਾਂ ਉਹਦਾ ਹੈ ਕਿ ਮੈਂ ਸੋਚਦਾ ਸੀਗਾ ਕਿ ਅਦਬੀ ਸੰਗਤ ਵੱਲੋਂ ਕੁਛ ਇਸਲਾਹ ਜਾਂ ਕੋਈ ਤਸ਼ਰੀਹ ਕੁਛ ਵੀ ਇਸ ਤਰ੍ਹਾਂ ਦੀ ਗੱਲਬਾਤ ਮੈਨੂੰ ਹਾਸਲ ਹੋ ਸਕੇ, ਤਾਂ ਇਸ ਕਰਕੇ ਮੈਂ ਇਹ ਕਵਿਤਾ ਕਹਿਣ ਦਾ ਜੋਖਮ ਕਰ ਰਿਹਾ ਇੱਥੇ। ਕਵਿਤਾ ਹੈ ਡਿਸਕਲੇਮਰ। ਮੈਨੂੰ ਪਿਆਰ ਸਤਾਈ ਹੀ ਕਰਨਾ, ਉਹ ਵੀ ਆਪਣੇ ਲਈ ਹੀ ਕਰਨਾ। ਮੈਨੂੰ ਪਿਆਰ ਸਤਾਈ ਹੀ ਕਰਨਾ, ਉਹ ਵੀ ਆਪਣੇ ਲਈ ਹੀ ਕਰਨਾ। 2-3 ਸੂਤ ਉਰਾਂ ਰੁਕਿਆ ਕਰ, ਮਾਦਕ ਹੜ ਵਿੱਚ ਵਹਿਣੋਂ ਪਹਿਲਾਂ, ਕਿੰਨੀ ਅੱਗ ਹੈ ਕਹਿਣੋਂ ਪਹਿਲਾਂ।
ਇੱਕ ਵਜੂਦ ਉਰਾਂ ਰੁਕਿਆ ਕਰ, ਮੇਰੇ ਤਰਸੇਵੇਂ ਤੋਂ ਡਰਨਾ, ਮੈਨੂੰ ਪਿਆਰ ਸਤਾਈ ਹੀ ਕਰਨਾ, ਉਹ ਵੀ ਆਪਣੇ ਲਈ ਹੀ ਕਰਨਾ। ਜਿਉਂ ਹੈ ਵਾਸ਼ਪ, ਜਿਉਂ ਹੈ ਅੰਬਰ, ਤੂੰ ਅੰਤਾਂ ਦੀ ਨਿਰਛਲ ਹੀਰਾ, ਮੈਨੂੰ ਕਾਮੀ ਵਹਿਸ਼ੀ ਹੀ ਕਹਿ, ਫੇਰ ਝਪਕ ਕੇ ਪਲਕਾਂ ਅੰਦਰ, ਸਿੱਲੀ ਜਈ ਸਿਆਣਪ ਭਰਨਾ, ਮੈਨੂੰ ਪਿਆਰ ਸਤਾਈ ਹੀ ਕਰਨਾ, ਉਹ ਵੀ ਆਪਣੇ ਲਈ ਹੀ ਕਰਨਾ। ਹੁਣ ਮੁਸਕੜੀ ਪਨਘਟ ਪਰਵਤ, ਜਦ ਤੂੰ ਗੱਲਾਂ ਹੋਰੂ ਕਰਦੀ, ਮੇਰੇ ਵਿੱਚ ਜਿਉਂ ਲਿਫਟ ਉਤਰਦੀ, ਹੋਣ ਦੇ ਚੁੱਪ ਜੰਗਲ ਵਿੱਚ ਹਰਕਤ, ਮੁੱਲ ਪੁਆ ਹੋਣੋਂ ਮੁੱਕਰਨਾ, ਮੈਨੂੰ ਪਿਆਰ ਸਤਾਈ ਹੀ ਕਰਨਾ, ਉਹ ਵੀ ਆਪਣੇ ਲਈ ਹੀ ਕਰਨਾ। ਦੋਹਾਂ ਦੇ ਗੌਂ ਜੋਗਾ ਖਹਿ ਕੇ, ਹੂਗੋ ਬੌਸ ਸੁਗੰਧਤ ਹੋਖਾਂ, ਰੋਮਾਨੀ ਪ੍ਰਬੰਧਕ ਹੋਖਾਂ, ਚੁੰਮਣ ਲੈ ਕੇ ਚੁੰਮਣ ਦੇ ਕੇ, ਬਸ ਟ੍ਰਾਂਜੈਕਸ਼ਨ ਜਈ ਹੀ ਕਰਨਾ, ਮੈਨੂੰ ਪਿਆਰ ਸਤਾਈ ਹੀ ਕਰਨਾ, ਉਹ ਵੀ ਆਪਣੇ ਲਈ ਹੀ ਕਰਨਾ। ਥੈਂਕ ਯੂ। ਗੁਜ਼ਾਰਿਸ਼ ਹੈ ਇੱਕ ਵਾਰ ਇਹਨੂੰ ਫੇਰ ਪੜ੍ਹ ਦਿਓ। ਹੌਲੀ ਹੌਲੀ ਪੜ੍ਹ ਜਾ, ਥੋੜਾ ਜਿਹਾ ਸਲੋ हाँ ਸਪੀਡ। जरा ठहर के ताकि थोड़ी एब्जॉर्ब कर लइए सी। ਹਾਂ, ਕਿਉਂਕਿ ਪਹਿਲੀ ਵਾਰ ਸੁਣ ਰਹੇ ਹਾਂ, ਸਾਨੂੰ ਜਰਾ ਐਬਜ਼ੌਰਬ ਕਰਨਾ ਪਏਗਾ। ਜੀ ਜੀ। ਡਿਸਕਲੇਮਰ, ਮੈਨੂੰ ਪਿਆਰ ਸਤਾਈ ਹੀ ਕਰਨਾ, ਉਹ ਵੀ ਆਪਣੇ ਲਈ ਹੀ ਕਰਨਾ। ਦੋ ਤਿੰਨ ਸੂਤ ਉਰਾਂ ਰੁਕਿਆ ਕਰ, ਮਾਦਕ ਹੜ ਵਿੱਚ ਵਹਿਣੋਂ ਪਹਿਲਾਂ, ਕਿੰਨੀ ਅੱਗ ਹੈ ਕਹਿਣੋਂ ਪਹਿਲਾਂ, ਇੱਕ ਵਜੂਦ ਉਰਾਂ ਰੁਕਿਆ ਕਰ, ਮੇਰੇ ਤਰਸੇਵੇਂ ਤੋਂ ਡਰਨਾ, ਮੈਨੂੰ ਪਿਆਰ ਸਤਾਈ ਹੀ ਕਰਨਾ, ਉਹ ਵੀ ਆਪਣੇ ਲਈ ਹੀ ਕਰਨਾ। ਜਿਉਂ ਹੈ ਵਾਸ਼ਪ, ਜਿਉਂ ਹੈ ਅੰਬਰ, ਤੂੰ ਅੰਤਾਂ ਦੀ ਨਿਰਛਲ ਹੀਰਾ, ਮੈਨੂੰ ਕਾਮੀ ਵਹਿਸ਼ੀ ਹੀ ਕਹਿ, ਫੇਰ ਝਪਕ ਕੇ ਪਲਕਾਂ ਅੰਦਰ, ਸਿੱਲੀ ਜਈ ਸਿਆਣਪ ਭਰਨਾ, ਮੈਨੂੰ ਪਿਆਰ ਸਤਾਈ ਹੀ ਕਰਨਾ, ਉਹ ਵੀ ਆਪਣੇ ਲਈ ਹੀ ਕਰਨਾ। ਹੁਣ ਮੁਸਕੜੀ ਪਨਘਟ ਪਰਬਤ, ਜਦ ਤੂੰ ਗੱਲਾਂ ਹੋਰੂ ਕਰਦੀ, ਮੇਰੇ ਵਿੱਚ ਜਿਉਂ ਲਿਫਟ ਉਤਰਦੀ, ਹੋਣ ਦੇ ਚੁੱਪ ਜੰਗਲ ਵਿੱਚ ਹਰਕਤ, ਮੁੱਲ ਪੁਆ ਹੋਣੋਂ ਮੁੱਕਰਨਾ, ਮੈਨੂੰ ਪਿਆਰ ਸਤਾਈ ਹੀ ਕਰਨਾ, ਉਹ ਵੀ ਆਪਣੇ ਲਈ ਹੀ ਕਰਨਾ। ਦੋਹਾਂ ਦੇ ਗੌਂ ਜੋਗਾ ਖਹਿ ਕੇ, ਹੂਗੋ ਬੌਸ ਸੁਗੰਧਤ ਹੋਖਾਂ, ਰੋਮਾਨੀ ਪ੍ਰਬੰਧਕ ਹੋਖਾਂ, ਚੁੰਮਣ ਦੇ ਕੇ ਚੁੰਮਣ ਲੈ ਕੇ, ਬਸ ਟ੍ਰਾਂਜੈਕਸ਼ਨ ਜਈ ਹੀ ਕਰਨਾ, ਮੈਨੂੰ ਪਿਆਰ ਸਤਾਈ ਹੀ ਕਰਨਾ, ਉਹ ਵੀ ਆਪਣੇ ਲਈ ਹੀ ਕਰਨਾ। ਬਹੁਤ ਅੱਛੇ ਜੀ, ਬਹੁਤ ਅੱਛੀ ਕਵਿਤਾ। ਸੋ ਇਟਸ ਡੀਪ। ਸੋ ਸਾਡੇ ਜਿਹੜੇ ਸੰਗਤੀ ਨੇ ਹੁਣ ਇਹਦੇ ਤੇ ਗੱਲਬਾਤ ਕਰਨਗੇ। ਇਹਦੇ ਬਾਅਦ ਤੁਸੀਂ ਇਹਦੇ ਤੇ ਕੋਈ ਗੱਲ ਨਹੀਂ ਕਰਨੀ, ਤੁਸੀਂ ਸਿਰਫ ਸੰਗਤੀਆਂ ਦੀ ਗੱਲਾਂ ਹੀ ਸੁਣਨੀਆਂ ਨੇ। ਜੀ ਸੋ ਸੋ ਜੀ, ਹਾਂਜੀ, ਕਿਹੜੇ ਕੌਣ ਬੋਲਣਗੇ ਜੀ? ਸਮੀਨਾ ਜੀ, ਜੀ ਆਇਆਂ ਨੂੰ। ਸਰਬਤ ਜੀ ਆਇਆਂ ਨੂੰ। ਹਾਂਜੀ ਹਾਂਜੀ, ਜੀ ਆਇਆਂ ਨੂੰ ਸਾਰੇ ਸੰਗਤੀਆਂ ਨੂੰ, ਸਾਰੇ ਦੋਸਤਾਂ ਨੂੰ। ਬੀਬਾ ਜੀ ਤੁਸੀਂ ਉਹ ਸ਼ੁਰੂ ਕਰੋ, ਫਿਰ ਕੁਝ ਦੱਸੋ, ਬੋਲੋ ਇਹਦੇ ਬਾਰੇ। ਮੈਂ ਅਸਲ ਜਿਹੜੀ ਹੈ ਨਾ ਪੂਰੀ ਸੁਣ ਨਹੀਂ ਸਕੀ, ਜਰਾ ਲੇਟ ਆਈ ਹੈ ਤੇ ਇਸ ਲਈ ਮੈਂ ਜਰਾ ਸੁਣਾਂਗੀ ਬਾਕੀਆਂ ਦੋਸਤਾਂ ਨੂੰ ਫਿਲਹਾਲ। ਹਾਂਜੀ ਪਲੀਜ਼, ਕੌਣ ਬੋਲਣਗੇ ਜੀ ਇਹਦੇ ਤੇ? ਜ਼ੁਬੈਰ ਸਾਹਿਬ, ਤੁਸੀਂ ਸ਼ੁਰੂ ਕਰੋ। ਮੀਨਾ ਜੀ ਦੀ ਬੰਦ ਹੈ, ਮਿਊਟ ਹੋਏ ਨੇ। ਕੁਝ ਬੋਲ ਰਹੇ ਸਾਂ? ਮੈਨੂੰ ਪੂਰੀ ਤਰ੍ਹਾਂ ਉਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਜਿੰਨੀ ਕੁ ਸਮਝ ਆਈ ਹੈ ਉਹ ਹੈ ਕਿ ਮੈਨੂੰ ਲੱਗਦਾ ਕਿ ਥੋੜਾ ਜਿਹਾ ਉਹ ਸ਼ਾਇਦ ਉਹ ਕਹਿ ਰਹੇ ਨੇ ਕਿ ਜਿਹੜਾ ਸੱਚਾ ਪਿਆਰ ਹੈ ਉਹ ਖਤਮ ਹੋ ਗਿਆ ਔਰ ਇੱਕ ਮਤਲਬ ਦਾ ਔਰ ਇੱਕ ਯੂਟਿਲਿਟੇਰੀਅਨ ਕਿਸਮ ਦਾ ਇੱਕ ਰਿਲੇਸ਼ਨ ਹੈਗਾ, ਤੇ ਉਹ ਉਹਨੂੰ ਕਹਿ ਰਿਹਾ ਕਿ ਇਸ ਤਰ੍ਹਾਂ ਦਾ ਹੀ ਬਸ ਮੈਂ ਨਾ ਕਰੀ, ਇਸ ਤਰ੍ਹਾਂ ਦਾ ਨਾ ਕਰੀ, ਇਸ ਤਰ੍ਹਾਂ ਦਾ ਨਾ ਕਰੀ।
ਤੇ ਉਹ ਥੋੜਾ ਜਿਹਾ ਸਾਰਕੈਸਟਿਕ ਹੈ, ਮੈਨੂੰ ਸਾਰਾ ਜਿਹੜਾ ਲੱਗ ਰਿਹਾ ਕਿ ਉਹ ਜਿਹੜਾ ਹੈ ਉਹਦੇ ਵਿੱਚ ਇੱਕ ਜਿਵੇਂ ਤੰਜ਼ ਹੈ ਜਾਂ ਜਿਹੜਾ ਨਾ ਉਹਨੂੰ ਟਿਚਕਰ ਕਰ ਰਹੇ ਨੇ, ਇਸ ਤਰ੍ਹਾਂ ਦੀ ਕੋਈ ਹੈ। ਤੇ ਜਿਸ ਤਰ੍ਹਾਂ ਲੱਗ ਰਿਹਾ ਕਿ ਕੋਈ ਔਰ ਕਿਉਂ ਕਹਿ ਰਿਹਾ ਹੈ ਜਿਹੜਾ ਪੋਇਟ ਹੈ, ਕਿਉਂਕਿ ਉਹ ਹੈ ਤੇ ਉਹ ਮਰਦ ਹੀ ਹੈ। ਹਾਂ ਔਰ ਉਹ ਜਿਹੜੀ ਹੈ ਖਾਤੂਨ ਜਿਹੜੀ ਬੀਬੀ ਹੈ ਉਹਨੂੰ ਕਹਿ ਰਿਹਾ ਕਿ ਇਸ ਤਰ੍ਹਾਂ, ਤੇ ਉਹਦੇ ਵਿੱਚ ਕੀ ਝਗੜਾ ਕੀ ਹੈ, ਉਹ ਕਿਉਂ ਇਸ ਤਰ੍ਹਾਂ ਉਹਨੂੰ ਕਹਿ ਰਿਹਾ ਕਿ ਇਸ ਤਰ੍ਹਾਂ ਹੀ ਕਰੀ, ਇਸ ਤਰ੍ਹਾਂ ਹੀ ਕਰੀ। ਉਹ ਕਿਉਂ ਨਹੀਂ ਉਹਨੂੰ ਕਹਿ ਰਿਹਾ ਕਿ ਤੂੰ ਸੱਚਾ ਪਿਆਰ ਕਰੀ, ਜਾਂ ਉਹ ਲੱਗਦਾ ਹੈ ਮੈਨੂੰ ਕਿ ਉਹ ਵਕਤ ਨੇ ਜਾਂ ਚੀਜ਼ਾਂ ਨੇ ਉਹ ਖਤਮ ਕਰ ਦਿੱਤਾ ਹੈ, ਜਾਂ ਇੱਕ ਡੈਥ ਆਫ ਲਵ ਹੈ ਕਿ ਇਸ ਤਰ੍ਹਾਂ ਦੀ ਕੋਈ ਮਨ ਲੱਗਦਾ ਹੈ ਕੋਈ ਪੁਆਇੰਟ। ਮੈਂ ਥੋੜੀ ਜਿਹੀ ਗੱਲ ਕਰਾਂ ਬੀਬਾ ਜੀ? ਹਾਂਜੀ ਹਾਂਜੀ ਜ਼ਰੂਰ ਜੀ। ਹਾਂ, ਮੈਨੂੰ ਵੀ ਇਹੋ ਹੀ ਲੱਗਾ ਜਿੰਨੀ ਕਿ ਮੈਂ ਸੁਣੀ ਹੈ ਕਿ ਉਹ ਕੋਈ ਉਹ ਸ਼ਾਇਰ ਦੀ ਜਾਂ ਕਵੀ ਦੀ ਪਿਆਰ ਜਿਹੜਾ ਸੱਚਾ ਪਿਆਰ ਹੈ ਨਾ, ਉਹਦੇ ਉੱਤੇ ਕੋਈ ਉਹਨਾਂ ਨੂੰ ਯਕੀਨ ਨਹੀਂ ਹੈ। ਪਤਾ ਨਹੀਂ ਹੁਣ ਕੀ ਇਨਸੀਡੈਂਟ ਹੋਇਆ ਹੈ, ਕੀ ਹਾਦਸਾ ਹੋਇਆ ਹੈ, ਉਧਰੋਂ ਹੋਇਆ ਹੈ, ਉਹਨਾਂ ਦੀ ਲਵਰ ਵੱਲੋਂ ਹੋਇਆ ਹੈ, ਜਾਂ ਜੋ ਵੀ ਹੋਏ ਨੇ ਉਹਨਾਂ ਦੇ ਲਾਈਫ ਦੇ ਵਿੱਚ ਹਾਦਸੇ ਜੋ ਹੋਏ ਨੇ, ਉਹ ਜਿਹੜੀ ਸੱਚੀ ਮੁਹੱਬਤ ਹੈ ਨਾ, ਉਸ ਤੋਂ ਡਿਸਅਪੁਆਇੰਟ ਨੇ। ਤੇ ਉਹ ਕਹਿੰਦੇ ਇਸ ਤਰ੍ਹਾਂ ਦੀ ਬਸ ਜਿਸ ਤਰ੍ਹਾਂ ਦੀ ਦੁਨੀਆ ਪਿਆਰ ਮੁਹੱਬਤ ਕਰਦੀ ਏ, ਉਸ ਤਰ੍ਹਾਂ ਦਾ ਹੀ ਬਸ ਚੱਲਦਾ ਰਵੇ। ਉਹਦੀ ਵਜੂਹਾਤ ਕੀ ਨੇ, ਤੇ ਇਹ ਕੁਛ ਸਮਝ ਨਹੀਂ ਆਈ, ਕਿਉਂਕਿ ਮੈਂ ਤੇ ਵੈਸੇ ਨਜ਼ਮ ਵੀ ਪੂਰੀ ਨਹੀਂ ਸੁਣੀ। ਤੇ ਮੈਨੂੰ ਵੀ ਇਹੋ ਹੀ ਲੱਗਾ ਹੈ ਕਿ ਉਹ ਜਿਹੜੀ ਪਿਓਰ ਲਵ ਹੈ, ਉਸ ਤੋਂ ਕੁਛ ਉਹ ਫੈਡਅਪ ਨੇ ਜਾਂ ਡਿਸਅਪੁਆਇੰਟਡ ਨੇ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਉਹ ਲੜਕੀ ਹੈ ਜਾਂ ਸਮਾਜ ਹੈ ਜਾਂ ਉਹ ਜਿਹੜੇ ਵਸੀਬ ਜੋ ਰਹਿੰਦੇ ਨੇ ਉਹ ਵੇ। ਤੇ ਇੰਨਾ ਕੀ ਮੈਨੂੰ ਵੀ ਥੋੜਾ ਇਹੋ ਹੀ ਲੱਗਾ ਹੈ। ਮੈਨੂੰ ਇਸ ਤਰ੍ਹਾਂ ਲੱਗਦਾ ਇਹਦੇ ਚ ਕਿ ਇਹਨਾਂ ਦਾ ਜਿਹੜਾ ਨਾ ਉਹ ਜਿਹੜਾ ਇੱਕ ਕਲਚਰਲ ਸ਼ੌਕ ਹੈ ਨਾ, ਲਫ਼ਜ਼ ਜਦੋਂ ਅਸੀਂ ਪੰਜਾਬ ਤੋਂ ਆਉਂਦੇ ਹਾਂ ਡਿਵੈਲਪਮੈਂਟ ਏਰੀਆ, ਤੇ ਉਹ ਜਿਹੜਾ ਐਸਪੈਕਟ ਹੈ ਨਾ ਉਹਨਾਂ ਦੀ ਪੋਇਟਰੀ ਚ ਮੈਨੂੰ ਨਜ਼ਰ ਆਇਆ ਇਸ ਤਰ੍ਹਾਂ ਕਿ ਇਹ ਜਿਹੜਾ ਪਿਆਰ ਢੂੰਡ ਰਹੇ ਨੇ ਉਹ ਹੈ ਜਿਹੜਾ ਪਵਿੱਤਰ ਔਰ ਆਰਗੈਨਿਕ ਔਰ ਜਿਹੜਾ ਕਿ ਉਸ ਦੌਰ ਦਾ ਰੋਮਾਂਟਿਕ ਕਨਸੈਪਟ ਸੀ ਜਾਂ ਹੈ ਹਾਲੇ ਵੀ, ਲੇਕਿਨ ਉਸ ਤਰ੍ਹਾਂ ਨਹੀਂ। ਲੇਕਿਨ ਜਿਹੜੀ ਮਾਡਰਨ ਏਜ ਆਈ ਹੈ ਸੋਸ਼ਲ ਮੀਡੀਆ ਦੀ, ਟੈਕਨੋਲੋਜੀ ਦੀ, ਉਸ ਤੋਂ ਪਹਿਲੇ ਦੀ ਜਿਹੜੀ ਇੱਕ ਸੈਂਸ ਸੀ, ਰੋਮਾਂਟਿਸਿਜ਼ਮ ਸੀ, ਉਹ ਔਰ ਜਿਹੜਾ ਹੁਣ ਔਰ ਦੂਸਰਾ ਕਲਚਰਲ ਜਿਹੜਾ ਸ਼ੌਕ ਹੈ ਨਾ, ਮੈਨੂੰ ਤੇ ਇਹਦੇ ਚੋਂ ਜ਼ਿਆਦਾ ਨਜ਼ਰ ਆਉਂਦਾ ਹੈ ਕਿ ਜਿਸ ਤਰ੍ਹਾਂ ਉਹਨਾਂ ਕਹਿਣਾ ਕਿ ਟ੍ਰਾਂਜੈਕਸ਼ਨ ਹੈ, ਕਿ ਵੀ ਚੁੰਮਾ ਔਰ ਜਾਂ ਜੋ ਵੀ ਉਹਨਾਂ ਨੇ ਐਸਪੈਕਟ ਬਿਆਨ ਕੀਤੇ ਨੇ, ਤੇ ਲੱਗਾ ਇਸ ਨੇ ਕਿ ਹੈ ਇਹਨਾਂ ਦੇ ਅੰਦਰ ਉਹੀ ਜ਼ਮਾਨਾ ਹੈ, ਉਹੀ ਰੋਮਾਂਟਿਸਿਜ਼ਮ ਹੈ ਇਹਨਾਂ ਦੀ ਏਜ ਦਾ। ਲੇਕਿਨ ਜਿਸ ਮਾਹੌਲ ਵਿੱਚ ਇਹ ਰਹਿ ਰਹੇ ਨੇ, ਜੋ ਉੱਥੇ ਹੈ, ਉਹਨੂੰ ਇਹ ਡਿਪਿਕਟ ਜ਼ਿਆਦਾ ਕਰ ਰਹੇ ਨੇ। ਜਿਹੜਾ ਕਲਚਰਲ ਸ਼ੌਕ ਹੈ ਉਹ ਉਹਨਾਂ ਦੀ ਪੋਇਟਰੀ 'ਚ ਜ਼ਿਆਦਾ ਨਜ਼ਰ ਆ ਰਿਹਾ। ਹਾਂਜੀ, ਕੋਈ ਹੋਰ ਦੋਸਤ ਸਾਡੇ? ਹਾਂਜੀ, ਮੈਂ ਗੱਲ ਕਰ ਸਕਦਾ? ਜ਼ਰੂਰ ਗੁਰਦਾਸ ਜੀ। ਹਾਂਜੀ, ਮੇਰਾ ਇੰਟਰਨੈਟ ਕੱਟ ਕੇ ਆਉਂਦਾ ਸੀ, ਪਰ ਜਿੰਨੀ ਮੈਨੂੰ ਸਮਝ ਆਈ ਹੈ, ਇਹ ਇੱਕ ਅਹਿਸਾਨ ਝੱਲਣ ਦੀ ਗੱਲ ਹੈ। ਪਿਆਰ ਆਪਣੇ ਲਈ ਕਰਨਾ, ਪਰ ਮੈਂ ਅਹਿਸਾਨ ਨਹੀਂ ਚੱਲਣਾ ਹੈਗਾ ਜਿੱਥੇ ਮੇਰੇ ਨਾਲ ਰਹਿਣਾ, ਜੇ ਮੇਰੇ ਨਾਲ ਪਿਆਰ ਕਰਨਾ। ਕਰਕੇ ਕਈ ਹੈ ਨਾ ਜਿੱਥੇ ਦੋ ਜਣੇ ਹੁੰਦੇ ਤੇ ਇੱਕ ਦਾ ਜ਼ੋਰ ਜ਼ਿਆਦਾ ਹੁੰਦਾ ਤੇ ਇੱਕ ਦਾ ਥੋੜਾ ਹੁੰਦਾ, ਉਹ ਇਸ ਤਰੀਕੇ ਨਾਲ ਨਹੀਂ ਰਹਿਣਾ ਚਾਹੁੰਦਾ। ਜੇ ਤੂੰ ਮੇਰੇ ਨਾਲ ਰਹਿਣਾ ਹੀ ਹੈ ਤੇ ਆਪਣੇ ਲਈ ਪਿਆਰ ਕਰੀ। ਉਹ ਸੌਰੀ, ਆਪਣੀ ਰਿਸਪੌਂਸਿਬਿਲਿਟੀ ਅਬਜ਼ਰਵ ਕਰ ਦਿੱਤੀ, ਉਹਦੇ ਸਿਰੇ ਕਰ ਦਿੱਤੀ। ਤੂੰ ਰਹਿਣਾ ਤਾਂ ਰਹਿ, ਪਰ ਰਹੀ ਆਪਣੇ ਲਈ। ਮੈਨੂੰ ਇਹ ਸਮਝ ਆਈ ਇਹਦੇ ਚ। ਹਾਂਜੀ, ਸਾਡੇ ਕੋਈ ਹੋਰ ਦੋਸਤ? ਮੈਂ ਥੋੜੀ ਜਿਹੀ ਗੱਲ ਕਰਾਂ ਜੀ, ਪਰ ਮੈਨੂੰ ਇਹ ਲੱਗਦਾ ਕਿ ਐਟਲੀਸਟ ਮੇਰੇ ਲੈਵਲ ਤੇ ਇਹ ਥੋੜੀ ਜਿਹੀ ਬੇਇਨਸਾਫੀ ਹੋ ਰਹੀ ਹੈ ਇਸ ਕਵਿਤਾ ਦੇ ਨਾਲ, ਕਿਉਂਕਿ ਸਾਨੂੰ ਇੱਕ ਤਾਂ ਪਹਿਲਾਂ ਨਹੀਂ ਮਿਲੀ, ਔਰ ਦੂਸਰਾ ਇੱਕ ਵਾਰ ਦੋ ਵਾਰ ਸੁਣਨ ਦੇ ਵਿੱਚ ਅਸਲੀ ਗਹਿਰਾਈ ਚੀਜ਼ ਦੀ ਨਹੀਂ ਪਤਾ ਲੱਗਦਾ। ਸੋ ਮੈਂ ਐਟਲੀਸਟ ਜਿਹੜੀ ਗੱਲ ਕਰਦੇ ਉੱਪਰੋਂ ਕਰਦੇ ਹਾਂ, ਪਰ ਜਿੰਨੀ ਦੇਰ ਅਸੀਂ ਇਸ ਨੂੰ ਮਤਲਬ ਬਾਰ-ਬਾਰ ਨਾ ਚੰਗੀ ਤਰ੍ਹਾਂ ਪੜ੍ਹਿਆ, ਨਾ ਟਾਈਮ ਨਾਲ ਸਪੈਂਡ ਕੀਤਾ ਜਾਏ, ਮੇਰੇ ਖਿਆਲ ਦੀ ਗਹਿਰਾਈ ਤੇ ਪਹੁੰਚਣਾ ਬੜਾ ਮੁਸ਼ਕਲ ਹੈ। ਮੈਨੂੰ ਇਹ ਲੱਗਾ ਕਿ ਜੇ ਕਵਿਤਾ
ਸਾਨੂੰ ਜੇ ਪਹਿਲਾਂ ਮਿਲ ਜਾਂਦੀ ਉਹਦੇ ਤੇ ਥੋੜਾ ਹੋਰ ਸੋਚ ਕੇ ਗਹਿਰਾਈ ਦੇ ਨਾਲ ਜਸਟਿਸ ਕਰ ਸਕਦੇ ਸੀ। ਪਰ ਮੇਰੇ ਖਿਆਲ ਔਰਤ ਤੇ ਮਰਦ ਦੀ ਗੱਲ ਜਿਹੜੀ ਹੈ ਉਹ ਇਹੀ ਆ ਕਿ ਤੂੰ ਆਪਣੇ ਆਪ ਦੇ ਵਿੱਚ ਜੋ ਹੈ ਸੋ ਖੁਦ ਆਪ ਹੀ ਬਣ ਕੇ ਰਹਿ। ਔਰ ਸੱਚੇ ਪਿਆਰ ਦੀ ਜਿੱਦਾਂ ਗੱਲ ਵੀ ਕੀਤੀ ਆ, ਤੂੰ ਤੇਰੇ ਨਾਲ ਬੇਇਨਸਾਫੀਆਂ ਵੀ ਜਿੱਦਾਂ ਹੋਈਆਂ ਨੇ ਸਾਰੀਆਂ, ਪਰ ਤੂੰ ਜੋ ਤੂੰ ਹੈ ਬਸ ਉਹੀ ਜੋ ਜ਼ਰਰਾ ਜਿਸ ਜਗ੍ਹਾ ਹੈ ਵਹੀਂ ਆਫਤਾਬ ਹੈ, ਉਹੀ ਬਣ ਕੇ ਤੂੰ ਰਹਿ। ਇਹ ਨਾ ਕਿਸੇ ਦੇ ਨਾਲ ਨਹੀਂ ਢਲ ਜਾਣਾ ਕਿਸੇ ਹੋਰ ਦੇ ਨਾਲ। ਮੈਨੂੰ ਇਹ ਜ਼ਿਆਦਾ ਗੱਲ ਸਮਝ ਲੱਗੀ ਆ। ਮਿਹਰਬਾਨੀ, ਪਰ ਬੜੀ ਲਿਮਿਟਡ ਮੈਂ ਇਸ ਮਾਮਲੇ ਦੇ ਵਿੱਚ ਮੇਰੀ ਸਮਝ ਆਇਆ। ਔਰ ਹੋਪਫੁਲੀ ਜੇ ਪੋਸਟ ਕਰਨਗੇ ਤੇ ਬਹੁਤ ਹੀ ਇੰਜੋਏਬਲ ਮੈਨੂੰ ਲੱਗਦਾ ਇਹਦਾ ਜਿਹੜਾ ਪਲਾਟ ਹੈਗਾ। ਮਿਹਰਬਾਨੀ। ਆਫਤਾਬ ਸਾਹਿਬ ਤੁਸੀਂ ਐਡ ਕਰੋਗੇ ਕੁਛ ਜੀ? ਮੈਨੂੰ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਇੱਕ ਮਾਦੀ ਪਸੰਦ ਸਾਡਾ ਮਾਸ਼ਰਾ ਹੈ, ਉਹਦੇ ਵਿੱਚ ਸਾਰੇ ਸਾਡੇ ਰਿਸ਼ਤੇ ਜਿਹੜੇ ਨੇ ਉਹ ਇੱਕ ਦਿਖਾਵੇ ਦੇ ਰਿਸ਼ਤੇ ਹੁੰਦੇ ਨੇ। ਉਹਦੇ ਵਿੱਚ ਇੱਕ ਸੇਕ, ਸਰ ਤੁਸੀਂ ਆਪਣੀ ਵੀਡੀਓ ਬੰਦ ਕਰ ਲਓ। ਉਹਦੇ ਵਿੱਚ ਕੋਈ ਨਿੱਘ ਨਜ਼ਰ ਨਹੀਂ ਆਉਂਦਾ। ਸਾਨੂੰ ਇਸ ਮਾਸ਼ਰੇ ਦੇ ਵਿੱਚ ਅਸੀਂ ਸ਼ਾਵਾਂ ਦੇ ਮਗਰ ਜ਼ਿਆਦਾ ਹੁੰਦੇ ਨੇ, ਤਲਕ ਵਾਸਤੇ ਸਾਡੇ ਘੱਟ ਜਾਂਦੇ ਨੇ। ਇਸੇ ਤਰ੍ਹਾਂ ਜਿਹੜੇ ਸਾਡਾ ਪਿਆਰ ਮੁਹੱਬਤ ਦਾ ਤਾਲਕ ਹੈ ਆਪਸ ਵਿੱਚ, ਉਹ ਵੀ ਇੱਕ ਸਤਹੀ ਤੌਰ ਤੇ ਰੱਖਦੇ ਹੋਏ ਅਸੀਂ ਉਹ ਇਸ ਤਰ੍ਹਾਂ ਪੋਜ਼ ਕਰਨੇ ਹੈ ਕਿ ਸਾਡੇ ਰਿਸ਼ਤੇ ਬੜੇ ਗੂੜੇ ਨੇ, ਲੇਕਿਨ ਉਹਦੇ ਵਿੱਚ ਕੁਝ ਨਾ ਕੁਝ ਵਿਥਾਂ ਜ਼ਰੂਰ ਹੁੰਦੀਆਂ ਜਿਹੜੀਆਂ ਕਿ ਉਹਨੂੰ ਉਸ ਤਰ੍ਹਾਂ ਹੀ ਜ਼ਾਹਰੀ ਤੌਰ ਤੇ ਅਸੀਂ ਮਹਿਸੂਸਾਤ ਇਹ ਕਰਾ ਰਹੇ ਹੁੰਦੇ ਹਾਂ ਕਿ ਇਹ ਬੜਾ ਸੇਕ ਹੈ ਇਸ ਰਿਸ਼ਤੇ 'ਚ, ਇਹ ਬੜਾ ਗੂੜਾ ਰਿਸ਼ਤਾ ਹੈ, ਲੇਕਿਨ ਹੁੰਦੇ ਸਤਹੀ ਤੌਰ ਤੇ ਨੇ ਜਿਹਨੂੰ ਅਸੀਂ ਦਿਖਾਵੇ ਦਾ ਕਹਿ ਸਕਨੇ ਹਾਂ। ਅਸੀਂ ਮਤਲਬ ਕਿ ਇਸ ਜਿਹੜਾ ਮਟੀਰੀਅਲਿਜ਼ਮ ਦਾ ਦੌਰ ਹੈ ਇਹਦੇ ਵਿੱਚ ਸੱਚਾਈ ਜਾਂ ਸੱਚਾਪਨ ਜਾਂ ਉਹ ਰਿਸ਼ਤੇ ਜਿਨ੍ਹਾਂ ਦੀ ਤਾਂਘ ਅਸੀਂ ਕਰਨੇ ਹੈ ਉਹ ਮੁਮਕਿਨ ਹੀ ਨਹੀਂ ਹੈ। ਮੈਨੂੰ ਤੇ ਇਸ ਤਰ੍ਹਾਂ ਸਮਝ ਆਉਂਦੀ ਕੋਈ ਗੱਲ। ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਤੁਸੀਂ ਗੱਲ ਖੋਲੀ ਹੈ। ਜੇ ਮੈਂ 2 ਮਿੰਟ ਦੇਣਾ ਚਾਹੁੰਦੀ ਹਾਂ। ਮੈਨੂੰ ਲੱਗਦਾ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਮੁਆਸ਼ਰਾ ਨਾ, ਇਹ ਉਹਦੀ ਇਮੋਸ਼ਨਲ ਬੈਂਕਰਪਟਸੀ ਜਿਹੜੀ ਹੈ ਨਾ, ਇਹ ਉਹਨੂੰ ਦਰਸਾਉਂਦਾ ਹੈ ਕਿ ਰਾਈਟ ਨਾਓ everything is very materialistic। ਜਿਹੜੀ ਇਮੋਸ਼ਨਲ ਬੈਂਕਰਪਟਸੀ ਸਾਨੂੰ ਆਲੇ ਦੁਆਲੇ ਨਜ਼ਰ ਆਉਂਦੀ ਹੈ, ਆਈ ਥਿੰਕ ਇਹ ਉਹਦੇ ਵੱਲ ਇਸ਼ਾਰਾ ਹੈ। ਤੇ ਹਰ ਇਨਸਾਨ has a fear of commitment and fear of exposing himself, ਕਿ ਵੀ ਉਹ ਆਪਣੇ ਆਪ ਨੂੰ ਕਿਸੇ ਵੀ ਸੱਟ ਤੋਂ ਆਪਣੇ ਆਪ ਤੋਂ ਬਚਾਉਣਾ ਚਾਹੁੰਦਾ। ਸੋ ਇੱਕ ਤੇ ਦੂਜੇ ਇਨਸਾਨਾਂ ਨੂੰ ਤੁਹਾਡਾ ਟਰਸਟ ਨਹੀਂ ਰਿਹਾ, ਸੋ ਤੁਸੀਂ ਆਪਣੇ ਆਪ ਨੂੰ ਇੱਕ ਬਚਾ ਕੇ ਰੱਖਣਾ ਚਾਹੁੰਦੇ ਹੋ। ਤੁਸੀਂ ਯੂ ਡੋਂਟ ਟਰਸਟ ਦੀ ਅਦਰ ਪਰਸਨ, ਤੇ ਤੁਸੀਂ ਫਿਰ ਉਹਨੂੰ ਕਹਿ ਦਿੰਦੇ ਅੱਛਾ ਆਈ ਐਮ ਆਲਸੋ ਨਾਟ ਕਮਿਟਡ, ਜੇ ਤੂੰ ਨਹੀਂ ਕਮਿਟਡ ਤੇ ਮੈਂ ਵੀ ਨਹੀਂ, ਚੱਲ ਏਦਾਂ ਹੀ ਸਹੀ। ਸੋ ਹਰ ਇੱਕ ਇਨਸਾਨ ਆਪਣੇ ਆਪ ਨੂੰ ਬੜਾ ਇੱਕ ਮੇਰੇ ਅੰਗਰੇਜ਼ੀ ਦੇ ਲਫ਼ਜ਼ਾਂ ਦੀ ਮੈਂ ਮਾਫੀ ਚਾਹੁੰਦੀ ਹਾਂ, ਪਰ ਫ੍ਰੈਜਲ ਹੋ ਗਿਆ, ਬਹੁਤ ਜ਼ਿਆਦਾ ਇਮੋਸ਼ਨਲੀ ਫ੍ਰੈਜਲ ਹੈਗਾ। ਸੋ ਮੈਨੂੰ ਲੱਗਦਾ ਇਹ ਉਹਦੇ ਬਾਰੇ ਹੈਗਾ ਹੈ ਜੀ, ਜਸਟ ਪ੍ਰੋਟੈਕਸ਼ਨ, ਆਪਣੀ ਪ੍ਰੋਟੈਕਸ਼ਨ ਲਈ ਇਹ ਇਨਸਾਨ ਕਰ ਰਿਹਾ। ਨਾਟ ਦੈਟ ਹੀ ਇਜ਼ ਉਹਨੂੰ ਇਮੋਸ਼ਨਸ ਹੈ ਨਹੀਂ ਹੈ, ਚਾਹੁੰਦਾ ਕੁਝ ਹੋ ਰਿਹਾ, ਪਰ ਉਹ ਸਿਰਫ ਆਪਣੇ ਬਚਾਵ ਲਈ ਇਹਨੂੰ ਇਹ ਦਰਜਾ ਦੇ ਕੇ ਇਹਨੂੰ ਕੰਪਾਰਟਮੈਂਟਲਾਈਜ਼ ਕਰਨਾ ਚਾਹੁੰਦਾ ਹੈ ਕਿ ਅਸੀਂ ਇਸ ਤਰ੍ਹਾਂ ਹੀ ਚੱਲੀਏ। ਮੈਨੂੰ ਤੇ ਇਹ ਲੱਗਦਾ ਹੈ ਕਿ ਅੱਜ ਕੱਲ ਦਾ ਜਿਹੜਾ ਸਾਰਾ ਮਾਹੌਲ ਹੈ ਇਹਨੂੰ ਦਰਸਾਉਂਦਾ ਹੈ ਕਿ ਦਿਸ ਇਜ਼ ਵਾਟ ਰਿਲੇਸ਼ਨਸ਼ਿਪਸ ਆਰ ਨਾਓ। ਸ਼ੁਕਰੀਆ ਜੀ। ਕੋਈ ਹੋਰ ਜੀ? ਹਾਂਜੀ ਰਾਣਾ ਸਾਹਿਬ, ਤੁਸੀਂ ਨਹੀਂ ਕੁਝ ਬੋਲੇ। ਹਾਂਜੀ ਸ਼ਰਨਜੀਤ ਜੀ, ਤੁਸੀਂ ਕੁਝ ਬੋਲੋਗੇ? ਹਾਂਜੀ ਹਾਂਜੀ, ਥੈਂਕ ਯੂ। ਮੈਨੂੰ ਐਕਚੁਅਲੀ ਜਿੰਨੀ ਸਮਝ ਆਈ ਹੈ ਕਿ ਇਹੀ ਹੈ ਕਿ ਜਿਹੜਾ ਕਿ ਮਾਡਰਨ ਰਿਲੇਸ਼ਨਸ਼ਿਪਸ ਦੀ ਇੱਥੇ ਗੱਲ ਕੀਤੀ ਗਈ ਹੈ, ਜਿਹੜੇ ਅੱਜ ਕੱਲ ਦੇ ਹੈਗੇ ਆ, ਕਿ ਤੁਸੀਂ ਜਿੱਦਾਂ ਗੱਲ ਕੀਤੀ ਨਾ ਕਿ ਕਮਿਟਮੈਂਟ ਦੀ, ਕਿ ਨੋਬਡੀ ਵਾਂਟਸ ਟੂ ਕਮਿਟ, ਜਿੱਦਾਂ ਚੱਲਦਾ ਹੈ ਤੇ ਉਦਾਂ ਹੀ ਚਲਾਈ ਜਾਓ। ਕਿ ਜਿਹੜਾ ਪਿਆਰ ਹੈ ਉਹ ਕਹਿੰਦਾ ਮੈਨੂੰ ਤੂੰ ਆਪਣੇ ਲਈ ਪਿਆਰ ਕਰੀ। ਇਫ ਯੂ ਵਾਂਟ ਟੂ ਲਵ ਮੀ, ਯੂ ਆਰ ਲਵਿੰਗ ਫॉर yourself, not for me actually। ਮੇਰੇ ਲਈ ਨਹੀਂ ਤੂੰ ਪਿਆਰ ਕਰ ਰਹੀ, ਮੈਨੂੰ ਤੂੰ ਆਪਣੇ ਲਈ ਕਰ ਰਿਹਾ। ਇਸ ਵਾਈਸ ਵਰਸਾ could be applied to both partners। ਮੇਰੀ ਇੰਨੀ ਸਮਝ ਹੈ। ਹੋਰ ਹਜੇ ਮੈਂ ਪ੍ਰੋਪਰ ਦੁਬਾਰਾ ਫਿਰ ਪੜੂੰਗੀ, ਸ਼ਾਇਦ ਮੈਂ ਉਹਦੀ ਪ੍ਰੋਪਰ ਸਮਝ ਆਏ। ਹਾਂਜੀ ਸਾਨੂੰ ਹੋਰ ਇਹਦੀ ਗਹਿਰਾਈ ਚ ਸਮਝ ਆਏਗੀ। ਬਟ ਇਹ ਵਾਕਈ ਅੱਜ ਕੱਲ ਦੀ ਜਿਹੜੀ ਹੈਗੀ ਹੈ ਨਾ, ਇਟਸ ਅ ਕਮੈਂਟਰੀ। ਅੱਜ ਕੱਲ ਦੀ ਜਿਹੜੀ ਇਮੋਸ਼ਨਲ ਰਿਲੇਸ਼ਨਸ਼ਿਪਸ ਨੇ ਜਾਂ ਜੋ ਵੀ ਰਿਲੇਸ਼ਨਸ਼ਿਪਸ ਨੇ, ਉਹਨਾਂ ਲਈ ਇਟਸ ਅ ਗੁੱਡ ਕਮੈਂਟਰੀ ਔਨ ਦੈਟ।
ਹਾਂਜੀ, ਜੇ ਹੋਰ ਕਿਸੇ ਨੇ ਨਹੀਂ ਗੱਲ ਕਰਨੀ, ਡਾਕਟਰ ਸਾਹਿਬ ਕਿੱਥੇ ਚਲੇ ਗਏ? ਡਾਕਟਰ ਸਾਹਿਬ ਚਲੇ ਗਏ। ਜਗਜੀਤ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ। ਪਰ ਤੁਸੀਂ, ਸਾਡੀ ਗੁਜ਼ਾਰਿਸ਼ ਹੈ ਕਿ ਤੁਸੀਂ ਇਹਨੂੰ ਪੋਸਟ ਕਰੋ ਤਾਂ ਕਿ ਅਸੀਂ ਇਹਨੂੰ ਚੰਗੀ ਤਰ੍ਹਾਂ ਇਹਦਾ ਲੁਤਫ ਲੈ ਸਕੀਏ, ਸੋ ਵੀ ਕੈਨ ਇੰਜੋਏ ਇਟ ਐਂਡ ਵੀ ਕੈਨ ਥਿੰਕ ਅਬਾਊਟ ਇਟ, ਕਿਉਂਕਿ ਕਾਫੀ ਮੈਨੂੰ ਲੱਗਦਾ ਹੈ ਅੱਜ ਕੱਲ੍ਹ ਦੇ ਜ਼ਮਾਨੇ ਦੇ ਨਾਲ ਇਹ ਬੜਾ ਰੈਲੇਵੈਂਟ ਜਿਹਾ ਸਬਜੈਕਟ ਹੈਗਾ ਆ। ਸੋ ਮੈਨੂੰ ਲੱਗਦਾ ਹੈ ਕਿ ਤੁਸੀਂ ਜ਼ਰੂਰ ਇਸ ਨੂੰ ਪੋਸਟ ਕਰੋ ਤਾਂ ਕਿ ਅਸੀਂ ਇਹਦੇ ਤੇ ਹੋਰ ਗੌਰ ਕਰ ਸਕੀਏ। ਮਿਹਰਬਾਨੀ ਜੀ, ਮਿਹਰਬਾਨੀ। ਮੈਂ ਅਸਲ ਚ ਮੈਂ ਆਪਣੇ ਵੱਲੋਂ ਪੋਸਟ ਕਰ ਚੁੱਕਿਆ ਹਾਂ। ਮੈਂ ਤੁਹਾਨੂੰ ਸ਼ਾਇਦ ਮਿਲੀ ਨਹੀਂ ਹੋ ਸਕਦਾ ਮੈਂ ਨਹੀਂ ਕੀਤੀ, ਪਰ ਮੈਂ ਆਪਣੇ ਵੱਲੋਂ ਲੱਗਦਾ ਹੈ ਕਿ ਮੈਂ ਕਰ ਚੁੱਕੀ ਹਾਂ। ਸੌਰੀ, ਚਲੋ ਫਿਰ ਅਸੀਂ ਲੱਭਾਂਗੇ ਇਹਨੂੰ, ਦੁਬਾਰਾ ਭੇਜ ਦਿੰਦਾ ਤੁਹਾਨੂੰ। ਕੋਈ ਨਹੀਂ, ਹੋ ਸਕਦਾ ਮੈਂ ਨਾ ਕੀਤੀ ਹੋਵੇ, ਕੋਈ ਜ਼ਰੂਰ, ਇਹ ਪੱਕੀ ਗੱਲ ਨਹੀਂ। ਹਾਂਜੀ, ਤੁਸੀਂ ਜੇ ਗੁਰਮੁਖੀ ਚ ਕੀਤੀ ਹੈ ਤੇ ਆਈ ਵਿਲ ਮੇਕ ਸ਼ੋਰ ਕਿ ਮੈਂ ਉਹਦਾ ਆਡੀਓ ਵਰਜ਼ਨ ਵੀ ਪਾ ਦਾਂ ਤਾਂ ਕਿ ਜਿਹੜੇ ਸ਼ਾਹਮੁਖੀ ਜਾਣਦੇ ਨੇ ਉਹ ਵੀ ਇਹਦਾ ਇੰਜੋਏ ਕਰ ਸਕਣ। ਸੋ ਬਹੁਤ ਸ਼ੁਕਰੀਆ ਜੀ। ਏਦਾਂ ਸੰਗਤ ਦਾ ਤੁਸੀਂ ਹਿੱਸਾ ਬਣੇ ਰਹੋ, ਔਰ ਜ਼ਰੂਰ ਆਓ ਔਰ ਸਾਨੂੰ ਆਪਣੀਆਂ ਨਵੀਆਂ ਚੀਜ਼ਾਂ ਸੁਣਾਉਂਦੇ ਰਹੋ। ਹਾਂਜੀ, ਤੇ ਫਿਰ ਹੁਣ ਅਸੀਂ ਆਪਣੀ ਕਹਾਣੀ ਵੱਲ ਵੱਧਦੇ ਹਾਂ। ਤੇ ਮੁਦੱਸਰ ਬਸ਼ੀਰ ਸਾਹਿਬ ਦੇ ਬਾਰੇ ਕਹਿਣਾ ਤੇ ਬਿਲਕੁਲ ਇਟਸ ਡਿਫਿਕਲਟ ਫॉर ਮੀ, ਕਿਉਂਕਿ ਇਹਨਾਂ ਨੇ ਇੰਨਾ ਕੁਛ ਕੀਤਾ ਹੋਇਆ ਕੰਮ ਕਿ ਮੈਥੋਂ ਇਹ ਡਰ ਲੱਗਦਾ ਕਿ ਮੈਥੋਂ ਕੋਈ ਚੀਜ਼ ਰਹਿ ਜਾਣੀ ਆ, ਤੇ ਜਿਸ ਲਈ ਮੈਂ ਉਹਨਾਂ ਨਾਲ ਪਹਿਲਾਂ ਹੀ ਮਾਫੀ ਮੰਗ ਚੁੱਕੀ ਹਾਂ। ਇਹ 30 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਖਿਦਮਤ ਕਰ ਰਹੇ ਨੇ, ਉਹਦੇ ਚ ਲਿਖ ਰਹੇ ਨੇ। ਸੋ ਇਹਨਾਂ ਦੇ ਬਹੁਤ ਸਾਰੇ ਆਰਟੀਕਲਸ, ਨਿਊਜ਼ਪੇਪਰਸ, ਮੈਗਜ਼ੀਨਸ, ਇਹ 12 ਕਿਤਾਬਾਂ ਛਾਪ ਚੁੱਕੇ ਨੇ ਇਹਨਾਂ ਦੀ ਪੋਇਟਰੀ, ਹਿਸਟਰੀ ਐਂਡ ਫਿਕਸ਼ਨ ਦੇ ਉੱਤੇ। ਤੇ ਇਹਨਾਂ ਨੂੰ ਬਹੁਤ ਸਾਰੇ ਰੈਕਗਨੀਸ਼ਨਸ ਔਰ ਅਵਾਰਡਸ ਨਾਲ ਨਵਾਜ਼ਿਆ ਗਿਆ ਹੈ। ਇਹ ਆਪਣੇ ਜਿਹੜੇ ਨੇ, ਇਹਦਾ ਨਾਂ ਕੀ ਹੈ, ਇਹਨਾਂ ਦੀ ਜਿਹੜੀ ਸਭ ਤੋਂ ਵੱਡੀ ਮੈਨੂੰ ਲੱਗਦਾ ਜਿਹੜੀ ਵਧੀਆ ਗੱਲ ਹੈਗੀ ਹੈ, ਜਿਹੜੀ ਇਹਨਾਂ ਦੀ ਕੋਈ ਨੋਵਲਟ ਹੈਗੀ ਹੈ ਕੌਣ ਦੇ ਨਾਂ ਦੇ ਨਾਲ, ਜਿਹੜੀ ਆਮ ਅਫਰੇਡ ਕਿ ਮੈਂ ਨਹੀਂ ਪੜ੍ਹੀ, ਪਰ ਉਹ ਇਹਨਾਂ ਦੀ ਜਿਹੜੀ ਹੈਗੀ ਆ MS ਪੰਜਾਬੀ ਸਿਲੇਬਸ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਿੱਚ ਲੱਗੀ ਹੋਈ ਹੈ, ਵਿਚ ਇਜ਼ ਅ ਗ੍ਰੇਟ ਥਿੰਗ। ਸੋ ਬਾਕੀ ਇਹਨਾਂ ਨੇ ਟਹਾਂ ਅਵਾਰਡ ਵੀ ਵਿਨ ਕੀਤਾ, ਇਹਨਾਂ ਨੇ ਬੜੇ ਅਵਾਰਡਸ ਵਿਨ ਕੀਤੇ ਨੇ। ਟਹਾਂ ਅਵਾਰਡ 2019 ਦੇ ਵਿੱਚ, ਤੇ ਫਿਰ ਇਹਨਾਂ ਨੇ ਬਾਕੀ ਜਿਹੜੇ ਨੇ ਮਸੂਦ ਖੱਦਰ-ਪੋਸ਼ ਟਰਸਟ ਨੇ ਵੀ ਇਹਨਾਂ ਨੂੰ ਬੜੀ ਚੀਜ਼ਾਂ ਨਾਲ ਨਵਾਜ਼ਿਆ ਹੈ। ਤੇ ਦੈਨ ਸ਼ਫਕਤ ਤਨਵੀਰ ਮਿਰਜ਼ਾ ਅਵਾਰਡਸ ਇਹਨਾਂ ਨੂੰ ਬੜੇ ਮਿਲੇ ਨੇ। ਪੰਜਾਬੀ ਫੋਰਮ ਦੇ ਵਿੱਚ ਇਹਨਾਂ ਨੂੰ, ਜਿਹੜਾ ਵਰਲਡ ਫੋਰਮ ਹੈਗਾ, ਉਹਦੇ ਵਿੱਚੋਂ ਇਹਨਾਂ ਨੂੰ ਬੜੇ ਅਵਾਰਡਸ ਮਿਲੇ ਨੇ, ਇਹਨਾਂ ਨੂੰ ਬੜਾ ਰਿਕਗਨਾਈਜ਼ ਕੀਤਾ ਗਿਆ। ਸੋ ਇਹ ਇਹਨਾਂ, ਔਰ ਵਧੀਆ ਗੱਲ ਹੈ ਕਿ ਬਹੁਤ ਸਾਰੇ ਜਿਹੜੇ ਨੇ ਸਟੂਡੈਂਟਸ ਇਹਨਾਂ ਦੀਆਂ ਕਿਤਾਬਾਂ ਦੇ ਉੱਤੇ ਆਪਣੀਆਂ PhD ਦੀਆਂ ਥੀਸਿਸ ਵਗੈਰਾ ਲਿਖ ਰਹੇ ਨੇ। ਬੜੀ ਵੱਡੀ ਗੱਲ ਹੈ, ਬੜੀ ਅੱਛੀ ਗੱਲ ਹੈ। ਸੋ ਬਾਕੀ ਜਿਹੜੀਆਂ ਮੈਂ ਹੁਣ ਅੱਛਾ ਫਿਰ which I was excited about was ਕਿ ਇਹਨਾਂ ਨੇ ਆਫਤਾਬ ਇਕਬਾਲ ਸਾਹਿਬ ਦੇ ਨਾਲ ਡਾਇਲੌਗ ਵਿਦ ਹਿਸਟਰੀ, ਇਹਨਾਂ ਨੇ ਟਾਕ ਸ਼ੋਜ਼ ਬੜੇ ਹੋਸਟ ਕੀਤੇ ਨੇ। ਸੋ ਐਂਡ ਅਗੇਨ ਫੈਸਲੇ ਸੇ ਪਹਿਲੇ ਇੱਕ ਦੁਨੀਆ ਨਿਊਜ਼ ਚੈਨਲ ਦਾ ਪ੍ਰੋਗਰਾਮ ਸੀ ਜਿਹਦੇ ਇਹਨਾਂ ਨੇ 22 ਐਪੀਸੋਡਸ ਇਹਨਾਂ ਨੇ ਲਿਖੇ ਨੇ। ਰੇਡੀਓ ਵਿੱਚ ਵੀ ਇਹਨਾਂ ਦਾ ਬੜਾ ਕੰਮ ਹੈਗਾ। ਸੋ ਜਿਹੜੀਆਂ ਇਹਨਾਂ ਦੀਆਂ ਪਬਲੀਕੇਸ਼ਨਸ ਨੇ, ਮੈਂ ਤੁਹਾਨੂੰ ਉਹਨਾਂ ਦੇ ਬਾਰੇ ਥੋੜਾ ਦੱਸ ਦਿਆਂ। ਰੇਖ ਕੌਣ, ਇਤਿਹਾਸਿਕ ਲਾਹੌਰ, ਇਹਨਾਂ ਨੇ ਲਾਹੌਰ ਬਾਰੇ ਬਹੁਤ ਕੰਮ ਕੀਤਾ, ਉੱਥੋਂ ਦੀਆਂ ਇਮਾਰਤਾਂ ਬਾਰੇ ਵੀ ਵਗੈਰਾ, ਉਹਦੀ ਹਿਸਟਰੀ ਆਫ ਲਾਹੌਰ ਦੇ ਬਾਰੇ ਇਹਨਾਂ ਨੇ ਬੜਾ ਕੰਮ ਕੀਤਾ ਹੈ। ਤੇ ਬਾਬਾ ਜੀ, ਚਾਚਾ ਜੀ ਤੇ ਮੈਂ, ਸੱਜਣ ਨਾਲ ਮੇਲਾ, ਚੱਕ ਨੰਬਰ 6, ਲਾਹੌਰ ਦੀ ਵਾਰ, ਨੈਣ ਪ੍ਰਾਣ, ਆਖਿਆ ਕਾਜ਼ੀ ਨੇ, ਨੌਸ਼ਾਹੀ ਫੁੱਲ, ਇਹ ਇਹਨਾਂ ਦੀਆਂ ਕੁਝ ਚੀਜ਼ਾਂ ਨੇ। ਇਹਨਾਂ ਨੇ ਬਹੁਤ ਆਰਟੀਕਲਸ ਵੀ ਲਿਖੇ ਨੇ ਮੈਗਜ਼ੀਨਸ 'ਚ ਔਰ ਅਖਬਾਰਾਂ ਦੇ ਵਿੱਚ ਵੀ ਵਗੈਰਾ। ਸੋ ਇਹ ਬੜੀ ਖਿਦਮਤ ਕਰ ਰਹੇ ਨੇ ਆਪਣੀ ਮਾਂ ਬੋਲੀ ਦੀ, ਮਾਂ ਬੋਲੀ ਪਿਆਰੇ ਨੇ। ਸੋ ਜੇ ਮੈਥੋਂ ਕੋਈ ਗੱਲ ਜਿਹੜੀ ਕੋਈ ਇੰਪੋਰਟੈਂਟ ਕੋਈ ਚੀਜ਼ ਸੀ ਜੇ ਬਚ ਗਈ ਹੈ ਤੇ ਮੈਂ ਇਹਨਾਂ ਨੂੰ ਆਪ ਕਹਾਂਗੀ, ਬਸ਼ੀਰ ਜੀ ਪਲੀਜ਼ ਤੁਸੀਂ ਆਪ ਐਡ ਕਰ ਦਿਓ। ਸੋ ਫਿਰ ਸਾਨੂੰ ਆਪਣੀ ਤੁਸੀਂ ਕਹਾਣੀ ਸੁਣਾਓ। ਵੀ ਆਰ ਵੇਟਿੰਗ ਫॉर ਇਟ। ਜੀ ਬਹੁਤ ਮਿਹਰਬਾਨੀ ਭਾਜੀ। ਪਹਿਲੇ ਤੇ ਵੈਰੀ ਸੌਰੀ ਕਿ ਮੇਰੇ ਨਾਲ ਉਹ ਮਾਮਲਾ ਕੁਝ ਕਹਿੰਦਾ ਹੈਗਾ। ਜਿਹੜੇ ਵੀ ਇਹੋ ਜਿਹੇ ਇਵੈਂਟਸ ਹੁੰਦੇ ਨੇ ਕਦੀ ਵੀ ਨਾਰਮਲ ਨਹੀਂ ਰਹਿੰਦੇ, ਉਹ ਟੈਕਨੋਲੋਜੀ ਹਮੇਸ਼ਾ ਧੋਖਾ ਦੇ ਜੀ। ਉਹ ਇੱਕ ਜੋ ਮੈਂ ਕੁਝ ਉੱਠਿਆ ਔਰ ਦੈਟ ਵਾਸ ਅ ਬੈਡ ਇਨਸੀਡੈਂਟ ਤੇ ਆਮ ਸੌਰੀ ਅਗੇਨ। ਉਹਨੂੰ ਤੁਸੀਂ ਸਾਰੇ ਇਗਨੋਰ ਕਰ। ਅਸੀਂ ਸੁਣਿਆ ਹੀ ਨਹੀਂ ਤੁਸੀਂ ਕੀ ਕੋਈ ਮਾੜੀ ਗੱਲ ਆਖੀ ਸੀ, ਸੁਣੀ ਨਹੀਂ। ਨਹੀਂ ਮੈਂ ਕੁਝ ਬੋਲਿਆ ਵੀ ਨਹੀਂ, ਉਹ ਕੁਝ ਹਾਂ ਬੋਲੇ ਨਹੀਂ, ਇਹ ਗਲਤ ਗੱਲ ਸੀ। ਨਹੀਂ ਬਿਕਾਜ਼ ਉਹ ਵੀਡੀਓ ਆਨ ਕਰਕੇ ਚਲੇ ਗਏ ਸਨ ਕਿਸੇ ਜਗ੍ਹਾ ਤੇ। ਓਹੋ ਹਾਂਜੀ ਹਾਂਜੀ, ਮੈਂ ਇਹਨਾਂ ਨੂੰ ਬੁਲਾਇਆ ਸੀ, ਇਹ ਚਲੇ ਗਏ ਸਨ। ਦੈਟਸ ਰਾਈਟ। ਹਾਂ ਯੂ ਆਰ ਫॉरगिवन। ਵੀਡੀਓ ਥੋੜੀ ਜੀ ਹੋ ਗਈ ਉਹ ਜੀ। ਨਹੀਂ ਮੈਂ ਇੱਥੇ ਹੀ ਬੈਠਾ था, ਮੈਂ ਸਿਰਫ ਪਾਣੀ ਪੀਣ ਵਾਸਤੇ ਉੱਠਿਆ तो बस कुछ एनी हाउ जी। ਅਸੀਂ ਕਹਾਣੀ ਲਿਆਣੇ ਜੀ। ਤੁਸੀਂ ਮੇਰੀ ਮਾਫੀ ਤੇ ਕਬੂਲ ਕਰ ਲਈ ਸੀ। ਕਹਾਣੀ ਦਾ ਸਰਨਾਮਾ ਹੈ ਨਿਸ਼ਾ।
ਤੇ ਨਿਸ਼ਾ ਅਸੀਂ ਜੀ ਤੁਹਾਡੇ ਸਭ ਦੀ ਆਗਿਆ ਤੋਂ ਸ਼ੁਰੂ ਕਰਨੇ ਆ। ਹਾਂਜੀ ਜ਼ਰੂਰ ਪਲੀਜ਼, ਔਰ ਹਾਂ, ਹੌਲੀ ਹੌਲੀ ਸੁਣਾਇਆ ਜੇ ਆਰਾਮ ਉਹ ਨਾਲ। ਜੀ ਸੌਰੀ ਬੀਵਾ ਜੀ। ਹਾਂਜੀ ਹੈਲੋ, ਹਾਂਜੀ ਹਾਂਜੀ ਤੁਹਾਨੂੰ ਲੋਕਾਂ ਨੂੰ ਮੇਰੀ ਆਵਾਜ਼ ਆ ਰਹੀ ਹੈ ਜੀ? ਜਿਓ ਜਿਓ ਆ ਰਹੀ ਹੈ ਜੀ, ਬਿਲकुल आ रही। ਫ੍ਰੀਜ਼ ਹੋ ਗਏ। ਹੈਲੋ, ਹੁਣ ਫ੍ਰੀਜ਼ ਹੋ ਗਏ ਹੋ। ਮੇਰੇ ਖਿਆਲ ਚ ਜੇ ਤੁਸੀਂ ਆਪਣਾ ਆਡੀਓ ਅੱਛਾ ਬੰਦ ਜੀ, ਕਰ ਦਿਓਗੇ ਨਾ ਤੇ ਆਈ ਮੀਨ ਵੀਡੀਓ ਬੰਦ ਕਰ ਦਿਓਗੇ ਤੇ ਆਡੀਓ ਤੁਹਾਡਾ ਜ਼ਿਆਦਾ ਸਹੀ ਆਏਗਾ ਆਈ ਥਿੰਕ। ਹਾਂ ਵੀਡੀਓ ਬੰਦ ਕਰ ਦਿਓ, ਵੀਡੀਓ ਆਡੀਓ ਬੰਦ ਕਰ ਰਹਿਣ ਦਿਓ ਤੇ ਆਡੀਓ ਰਹਿਣ ਦਿਓ, ਚਲੋ ਠੀਕ ਜੀ, ਠੀਕ ਉਹ ਜ਼ਿਆਦਾ ਠੀਕ ਜੀ। ਹੁਣ ਆਏਗਾ। ਤੁਹਾਨੂੰ ਆ ਰਹੀ ਹਾਂ ਆਵਾਜ਼ ਸਹੀ, ਸਭ ਨੂੰ ਜੀ? ਵਧੀਆ ਆ ਰਹੀ, ਵਧੀਆ ਆ ਰਹੀ। ਹਾਂਜੀ ਅੱਛਾ ਜੀ, ਕਹਾਣੀ ਦਾ ਸਰਨਾਮਾ ਹੈ ਨਿਸ਼ਾ, ਔਰ ਇਹ ਸ਼ਾਹਮੁਖੀ ਤੇ ਅਸੀਂ ਪੋਸਟ ਕਰ ਚੁੱਕੇ ਹਾਂ, ਔਰ ਮੈਂ ਹੁਣ ਤੁਹਾਨੂੰ ਸੁਣਾਣਾ ਜੀ। ਜਿਓ। ਉਹ ਮਨ ਸਜਰੀ ਸਵੇਰੀ ਫਰੇਜ਼ਰ ਦਰਿਆ ਦੇ ਕੰਢੇ ਲੱਕੜ ਦੇ ਇੱਕ ਪੁਰਾਣੇ ਬੈਂਚ ਉੱਤੇ ਆਣ ਬੈਠੀ ਸੀ। ਕਿੰਨਾ ਚਿਰ ਉਹ ਵਗਦੀ ਹਵਾ ਨਾਲ ਪਹਿਲਾਂ ਪਾਉਂਦੇ ਪਾਣੀ ਨੂੰ ਇੱਕ ਟੁਕ ਮਹਿੰਦੀ ਰਹੀ। ਉਂਝ ਤਾਂ ਵੈਨਕੂਵਰ ਵਿੱਚ ਨਵੰਬਰ ਮੀਂਹ ਰਸਿਆ ਹੀ ਹੁੰਦਾ ਸੀ, ਪਰ ਉਸ ਦਿਹਾੜੀ ਸੂਰਜ ਦੂਰੋਂ ਹੀ ਪਹਾੜਾਂ ਦੀ ਕੁੱਖ ਚੋਂ ਇੰਜ ਦਾ ਜਨਮਿਆ ਕਿ ਆਪਣੇ ਪੂਰੇ ਜ਼ੋਰ ਨਾਲ ਧਰਤੀ ਦੇ ਸੀਨੇ ਉੱਤੇ ਨਿੱਘ ਭਰੀਆਂ ਰਿਸ਼ਮਾਂ ਵਖੇਰਨ ਲੱਗ ਪਿਆ, ਜਿਹਦੇ ਤੋਂ ਰਾਤ ਨੂੰ ਪਈ ਮੋਤੀਆਂ ਵਾਂਗ ਦੀ ਬਰਫ਼ ਪਾਣੀ ਨਾਲ ਪਾਣੀ ਹੋਈ ਜਾ ਰਹੀ ਸੀ। ਬੈਂਚ ਦੇ ਖੱਬੇ ਹੱਥ ਵੱਡੇ ਵੱਡੇ ਗੋਲ ਚਕੋਰ ਪੱਥਰ ਪਏ ਹੋਏ ਸਨ। ਵਰਿਆਂ ਪੁਰਾਣੇ ਸਾਗ ਤੇ ਪਾਣੀ ਦਾ ਮੁੱਖ ਚੁੰਮਦਿਆਂ ਇਹਨਾਂ ਚੋਂ ਕਈਆਂ ਉੱਤੇ ਹਰੇ ਰੰਗ ਦੀਆਂ ਤਹਾਂ ਵਿੱਚ ਛਿਬਲ ਜੰਮੀ ਪਈ ਸੀ। ਉਹਨਾਂ ਤੋਂ ਕੁਝ ਪੰਦ ਉੱਤੇ ਰੁੱਖਾਂ ਤੋਂ ਟੁੱਟੇ 3-4 ਟਹਿਣੇ ਮਿੱਟੀ ਪਾਣੀ ਨਾਲ ਰਲੇ ਮਿਲੇ ਲੰਮੇ ਪਏ ਸੀ, ਜਿਨ੍ਹਾਂ ਦੇ ਨਾਲ ਇੱਕ ਸੰਗਲ ਭੋਏ ਉੱਤੇ ਗੜਿਆ ਪਿਆ ਸੀ, ਜਿਹੜਾ ਅਜੇ ਤਾਈਂ ਕਿਸ਼ਤੀਆਂ ਖਿੱਚਣ ਲਈ ਵਰਤਿਆ ਜਾਂਦਾ। ਉਹਦੇ ਮਗਰ ਸਿੱਧੀ ਭੌਂਦੀ ਆਂਦੀ ਗਲੀ ਦੇ ਮੋਹਰੇ ਕੁਝ ਵੱਡੇ ਭਾਰੇ ਸੰਗਲਾਂ ਨਾਲ ਇੱਕ ਮੋਟਰ ਸਟੈਂਡ ਸੀ, ਜਿਹੜਾ ਭਾਰੀਆਂ ਕਿਸ਼ਤੀਆਂ ਨੂੰ ਕੰਢੇ ਲਿਆਉਣ ਲਈ ਵਰਤਿਆ ਜਾਂਦਾ ਸੀ। ਪਰ ਹੁਣ ਉਹਦੀ ਵਰਤੋਂ ਬਹੁਤ ਘੱਟ ਸੀ, ਕਿਉਂ ਜੇ ਫਰੇਜ਼ਰ ਦਰਿਆ ਦੀ ਇੱਕ ਇਹੋ ਜਿਹੀ ਟਾਹਣੀ ਸੀ ਜਿਹਦੇ ਆਲੇ ਦੁਆਲੇ ਬਸਤੀਆਂ ਉਸਰ ਗਈਆਂ ਸੀ। ਨਿਸ਼ਾ ਜਿਸ ਬੈਂਚ ਉੱਤੇ ਬੈਠੀ ਸੀ, ਉਹਦੇ ਮਗਰ 3 ਤਖਤਿਆਂ ਨੂੰ ਭਰਿਆ ਖਾਲੀ ਛੱਡ ਕੇ ਇੱਕ ਕੰਧੀ ਜਿਹੀ ਉਸਾਰੀ ਗਈ ਸੀ, ਜਿਹੜੀ ਉਸ ਵਸਤੀ ਤੇ ਦਰਿਆ ਦੇ ਵਿਚਕਾਰ ਗਲੀਆਂ ਦੇ ਨਾਲ ਸੀ। ਉਹਦੇ ਨਾਲ ਕਈਆਂ ਰੰਗਾਂ ਦੀਆਂ ਵੇਲਾਂ ਆਪਣੇ ਆਪ ਪੁੱਟੀਆਂ ਪਈਆਂ ਸੀ, ਜਿਨ੍ਹਾਂ ਵਿੱਚੋਂ ਕੁਝ ਸੁੱਕੀਆਂ ਤੇ ਕੁਝ ਹਰੀਆਂ ਜਲ ਭਰੀਆਂ ਸੀ। ਉਹਨਾਂ ਦੇ ਨਾਲ ਹੀ ਗਲੀ ਦੇ ਮੁੜ ਤੋਂ ਅਖੀਰ ਤੀਕਰ ਜ਼ਰਦ, ਨੀਲੇ, ਪੀਲੇ ਤੇ ਸਾਵੇ ਪੱਤਿਆਂ ਦਾ ਢੇਰ ਲੱਗਿਆ ਪਿਆ ਸੀ। ਗਰਮੀਆਂ ਵਿੱਚ ਫਰੇਜ਼ਰ ਦਾ ਪਾਣੀ ਗਲੀਆਂ ਤੀਕਰ ਉਛੱਲਾ ਮਾਰਦਾ, ਪਰ ਪਤਝੜ ਕਾਰਨ ਪੱਤਿਆਂ ਨੇ ਹੁਣ ਆਪਣੀ ਹੀ ਵੱਖਰੀ ਬਸਤੀ ਵਸਾਈ ਹੋਈ ਸੀ। ਬੈਂਚ ਉੱਤੇ ਉਹ ਟਿਮ ਹਾਰਟਨ ਦੇ ਕਾਫੀ ਨਾਲ ਭਰੇ ਮੱਗ ਰਾਹੀਂ ਹੱਥਾਂ ਨੂੰ ਨਿੱਘ ਦਿੰਦੀ ਤੇ ਨਾਲ ਕੁਝ ਘੁੱਟ ਵੀ ਭਰ ਲੈਂਦੀ। ਬੈਂਚ ਨਾਲ ਬੈਂਚ ਹੋਈ ਉਹ ਕਦੇ-ਕਦੇ ਮੁੜ ਕੇ ਸਿੱਧੀ ਭੌਂਦੀ ਆਂਦੀ ਗਲੀ ਤੋਂ ਵੀਗਿਆਂ ਦੇ ਪਸਾਰ ਵਿੱਚ ਬਣੇ ਬੰਗਲਿਆਂ ਨੂੰ ਵੀ ਤੱਕ ਲਵੇ, ਜਿਨ੍ਹਾਂ ਵਿੱਚੋਂ ਬਹੁਤੇ ਬੰਗਲੇ ਅੰਗਰੇਜ਼ਾਂ ਦੇ ਸਨ। ਉਹ ਅੰਗਰੇਜ਼ ਜਿਨ੍ਹਾਂ ਦੇ ਵਟਕੇ ਕੋਈ 1.25 ਸਦੀ ਪਹਿਲਾਂ ਆਇਰਲੈਂਡ ਤੇ ਸਕਾਟਲੈਂਡ ਤੋਂ ਇੱਥੇ ਆਣ ਬਸੇ ਸਨ। ਕਾਨੂੰਨੀ ਗੀਰ ਅੰਗਰੇਜ਼ ਸਰਕਾਰਾਂ ਨੇ ਉਹਨਾਂ ਨੂੰ ਚੌਖੀਆਂ ਜ਼ਮੀਨਾਂ ਦਿੱਤੀਆਂ ਤੇ ਅਗਲੀਆਂ ਪੀੜ੍ਹੀਆਂ ਉੱਥੇ ਐਡੇ ਵੱਡੇ ਫਾਰਮ ਹਾਊਸ ਉਸਾਰੇ ਕਿ ਤਬੇਲਿਆਂ ਵਿੱਚ ਘੋੜੇ ਵੀ ਦਰਜਨਾਂ ਦੀ ਗਿਣਤੀ ਵਿੱਚ ਸਨ। ਉਹਨਾਂ ਵਿੱਚੋਂ ਹੀ 2-4 ਫਾਰਮ ਹਾਊਸਿਸ ਪੰਜਾਬੋਂ ਆਏ ਪਰਦੇਸੀਆਂ ਦੇ ਵਟਕਿਆਂ ਦੇ ਸਨ, ਜਿਨ੍ਹਾਂ ਵਿੱਚੋਂ ਇੱਕ ਨਿਸ਼ਾ ਦੇ ਦਾਦੇ ਤੇ ਤਾਏ ਦਾਦੇ ਨੇ ਆਪਣੀ ਚੌਖੀ ਮਿਹਨਤ ਕਾਰਨ ਉਸਾਰਿਆ ਸੀ, ਜਿਹਦੇ ਵਿੱਚ ਹੁਣ ਉਹ ਆਪ ਵੀ ਰਹਿੰਦੀ ਸੀ। ਤਾਏ ਦਾਦੇ ਦੀ ਕਹਾਣੀ ਕੁਝ ਇੰਜ ਦੀ ਹੋਈ, ਜਿਹੜਾ ਉਹ ਫਾਰਮ ਹਾਊਸ ਉਸਾਰਨ ਮਗਰੋਂ ਗਦਰੀਆਂ ਨਾਲ ਹਿੰਦੁਸਤਾਨ ਜਾ ਰਲਿਆ। ਵਿਆਹ ਕੀਤਾ ਨਹੀਂ ਸੀ ਤੇ ਉਹਦੀ ਕੀਤੀ ਕਰਾਈ ਵੀ ਉਹਦੇ ਦਾਦੇ ਦੇ ਹੱਥ ਲੱਗੀ। ਫਿਰ ਮਗਰੋਂ ਉਹਦੇ ਪਿਓ ਤੇ ਭਰਾਵਾਂ ਦੀ ਨਾਤੀ ਇੱਕੋ ਕੀਤਾ ਰੱਖਿਆ ਤੇ ਉਹ ਆਪ ਵੀ ਰੋਜ਼ ਦਿਹਾੜੀ ਕਈ ਘੰਟੇ ਸਟਾਕ ਮਾਰਕੀਟ ਵਿੱਚ ਵਪਾਰ ਪਾਰੋਂ ਰੁੱਝੀ ਰਹਿੰਦੀ। ਉਸ ਦਿਨ ਉਹ ਤੈਮੀ ਦੇ ਤਾਰੇ ਦੇ ਨਾਲ ਦਰਿਆ ਦੇ ਕੰਢੇ ਆਣ ਬੈਠੀ ਸੀ, ਜਦੋਂ ਕਦੇ ਜਲੰਧਰ ਆਪਣੀ ਮਾਂ ਨਾਲ ਬਾਲਪਨ ਵਿੱਚ ਸਰਗੀ ਨੂੰ ਉੱਠ ਖਲੋਂਦੀ ਤੇ ਉਸ ਵੇਲੇ ਕੁਕੜਾਂ ਦੇ ਨਾਲ ਮਸੀਤਾਂ ਤੋਂ ਆਂਦੀਆਂ ਬਾਂਗਾਂ ਵੀ ਪੈਂਦੀਆਂ। ਪਰ ਹੁਣ ਤਾਂ ਉਹ ਬਸ ਚੁੱਪ ਬੈਠੀ ਸਾਫ਼ ਨਿਤਰੇ ਪਾਣੀ ਦੀਆਂ ਆਵਾਜ਼ਾਂ ਸੁਣਦੀ ਪਈ ਸੀ। ਹਰ ਮਿੰਟ 2 ਮਿੰਟ ਮਗਰੋਂ ਕੋਈ ਬਗਲਾ ਉੱਥੇ ਆਣ ਲੱਥਦਾ ਤੇ ਪਾਣੀ ਦੀਆਂ ਲਹਿਰਾਂ ਵਿਖਰਦੀਆਂ ਜਾਂਦੀਆਂ।
ਇਹਦੇ ਨਾਲ ਉਹ ਚਿੜੀਆਂ ਤੇ ਜੰਗਲੀ ਕਬੂਤਰ ਵੀ ਦਿਸਦੇ ਜਿਹੜੇ ਉਹ ਚਰੋਕਨੇ ਪੰਜਾਬ ਛੱਡ ਆਈ ਸੀ। ਫਿਰ ਹਮੇਸ਼ ਸੋਚਦੀ ਕਿ ਹੋਰੇ ਉਹ ਉਹਨਾਂ ਚਿੜੀਆਂ ਕਬੂਤਰਾਂ ਦੇ ਪਿੱਛੇ ਪਿੱਛੇ ਇੱਥੇ ਟੁਰ ਆਈ ਸੀ, ਜਾਂ ਉਹ ਪੱਖੂ ਉਹਦੇ ਮਗਰ ਆਣ ਵਸੇ ਸੀ। 40 ਤੋਂ 45 ਵੱਲ ਵੱਧਦੀ ਜਾ ਰਹੀ ਸੀ। 10 ਵਰਿਆਂ ਦੀ ਸੀ ਜਦੋਂ ਪਿਓ ਨੇ ਮਾਂ ਦੇ ਨਾਲ ਵੀਜ਼ਾ ਘੱਲ ਕੇ ਉੱਥੇ ਸੱਦਿਆ। ਆਂਦੇ ਵੇਲੇ ਦਾਦੀ ਨੇ ਸਰੋਂ ਦਾ ਤੇਲ ਮਲ ਕੇ 2 ਲੰਮੀਆਂ ਗੁੱਤਾਂ ਕਰਕੇ ਪਰਾਂਦੇ ਪਾਏ ਸਨ, ਪਰ ਹੁਣ ਤਾਂ ਕਾਲੇ ਵਾਲਾਂ ਦੀ ਥਾਂ ਉੱਤੇ ਭੂਰੇ ਚਿੱਟੇ ਖਿਲਰੇ ਵਾਲ ਸਨ। ਫਿਰ ਕਦੇ ਵੀ ਉਹ ਉਂਝ ਦੇ ਨਾ ਹੋ ਸਕੇ ਜਿਹੜੇ ਜਲੰਧਰ ਸੀ। ਕੰਢੇ ਤੋਂ ਪਾਣੀ ਨੂੰ ਵੇਂਦਿਆਂ ਦੂਰੋਂ ਇੱਕ ਮੋਟਰ ਬੋਟ ਟੁਰਦੀ ਦਿਸੀ। ਇੱਕ ਸਾਹ ਵਿੱਚ ਮਨ ਘਾਬਰ ਗਿਆ, ਖਬਰੇ ਉਹ ਆਪ ਵੀ ਇੱਕ ਮੋਟਰ ਬੋਟ ਹੀ ਸੀ। ਨਸਦੀ ਭਜਦੀ ਦੌੜੀ ਜਾ ਰਹੀ ਸੀ, ਬਿਨਾਂ ਕਿਸੇ ਦਿਸ਼ਾ, ਬਿਨਾਂ ਕਿਸੇ ਉਦਮ। ਕਿੱਥੇ ਜਾ ਖਲੋਣਾ, ਕਿਵੇਂ, ਕਿਹਦੇ ਖਲੋਣਾ, ਕਿੱਥੇ ਜਾ ਕਸ਼ਤੀ ਪਾਣੀ ਸੀ। ਮਨ ਕਦੇ ਖੁੱਲ ਕੇ ਚਾਂਗੜਾ ਮਾਰੇ, ਜਿਨ੍ਹਾਂ ਦੀਆਂ ਆਵਾਜ਼ਾਂ ਨਾਲ ਚੁੱਪ ਦੇ ਲਗੇ ਜੰਦਰੇ ਖੁੱਲਦੇ ਜਾਣ। ਆਪਣੇ ਅੰਦਰ ਦਾ ਜਿਹੜਾ ਹੁਮ ਲੱਗਾ ਪਿਆ ਸੀ ਤੋੜ ਪੰਨ ਦੇਵੇ, ਰਗਾਂ ਨੂੰ ਲੀਰੋ ਲੀਰ ਕਰ ਛੱਡੇ, ਸਭੇ ਨੀਰ ਵਗਾ ਦੇਵੇ, ਜਿਹੜੇ ਫਰੇਜ਼ਰ ਦੇ ਪਾਣੀ ਵਿੱਚ ਜਾ ਰਲਣ। ਕੋਈ ਆਤਮਾ ਦਾ ਆਮਣਾ ਸਾਹਮਣਾ ਹੋਵੇ, ਸ਼ਾਂਤੀ ਸਾਹ ਨਾਲ ਰਲ ਜਾਵੇ, ਪਰ ਕਿਵੇਂ, ਕਾਦੇ ਲਈ? ਆਕਾਸ਼ ਤੋਂ ਵਰਿਆ ਮੀਂਹ ਜਿਹਦਾ ਇੱਕ ਇੱਕ ਤੁਰੁਪਕਾ ਵੀ ਫਰੇਜ਼ਰ ਵਿੱਚ ਜਾ ਰਲਦਾ ਸੀ। ਉਹਨੇ ਆਪਣਾ ਮੋਬਾਈਲ ਫੋਨ ਵੀ ਆਫ ਕਰਕੇ ਨਾਲ ਰੱਖਿਆ ਹੋਇਆ ਸੀ, ਜਿਹਨੂੰ ਆਦਤ ਪਾਰੋਂ ਹਰ 2-4 ਮਿੰਟਾਂ ਮਗਰੋਂ ਚਾ ਲੈਂਦੀ, ਹੜ ਕੇ ਪੁੱਠੀਆਂ ਸਿੱਧੀਆਂ ਕਰਕੇ ਟੋਂਦੀ, ਕਦੇ ਔਨ ਵੀ ਕਰਨ ਲੱਗਦੀ ਤੇ ਫਿਰ ਆਪਣੇ ਆਪ ਨਾਲ ਕੀਤਾ ਵਚਨ ਦੁਹਰਾਉਂਦੀ ਕਿ ਅੱਜ ਦੀ ਦਿਹਾੜੀ ਮੋਬਾਈਲ ਔਨ ਨਹੀਂ ਕਰਨਾ, ਜਿਹੜਾ ਵੱਖਰਾ ਆਪਣੀ ਜਾਨ ਦਾ ਦੁਸ਼ਮਣ ਬਣਿਆ ਪਿਆ ਸੀ। ਪਰ ਉਸੇ ਮੋਬਾਈਲ ਨੂੰ ਵਰਤਦਿਆਂ ਦੁਨੀਆ ਵੀ ਫਿਰ ਆਈ ਸੀ। ਬਾਲਪਨ ਵਿੱਚ ਦਾਦੀ ਨੇ ਇੱਕ ਵਾਰੀ ਦੱਸਿਆ ਕਿ ਉਹਦੇ ਨਾਨਕੇ ਦਾਦਕੇ ਲਾਹੌਰੋਂ ਕਸੂਰੋਂ ਸਨ। ਕੁਝ ਵਰੇ ਹੋਏ ਲਾਹੌਰ ਕਸੂਰ ਦਾ ਫੇਰਾ ਵੀ ਪਾਈ, ਸੁੱਕੀ ਗੰਧ ਨਾਲ ਭਰੀ ਰਾਵੀ ਤੱਕੀ, ਪਰ ਉਹਨੂੰ ਫੇਰ ਵੀ ਇੰਜ ਲੱਗੇ ਕਿ ਉਹਦੇ ਵਟਕੇ ਇੱਥੋਂ ਹੀ ਪਾਰ ਆਂਦੇ ਜਾਂਦੇ ਹੋਣ। ਜੇ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਇੱਥੇ ਰਹਿੰਦੀਆਂ ਤੇ ਇੰਜ ਦੇ ਹੀ ਕੁੜੀਆਂ ਮੁੰਡੇ ਹੁੰਦੇ ਜਿਹੜੇ ਉਸ ਵੇਲੇ ਦਿਸਦੇ ਪਏ ਸਨ। ਲਾਹੌਰ ਹੀ ਉਹਨੂੰ ਚੰਨ ਮਿਲਿਆ, ਦਾ ਅਸਲੀ ਨਾਂ ਤਾਂ ਕੁਝ ਹੋਰ ਸੀ, ਪਰ ਯਾਰ ਬੇਲੀ ਸਭੇ ਚੰਨ ਆ ਕੇ ਸੱਦਦੇ ਸਨ। ਉਹਨੂੰ ਮਿਲਿਆ ਕੁਝ ਵਰੇ ਹੋਏ ਸਨ, ਪਰ ਉਹਨੂੰ ਇੰਜ ਜਾਪਦਾ ਸੀ ਕਿ ਜਿਵੇਂ ਕਈਆਂ ਪੀੜ੍ਹੀਆਂ ਦਾ ਸਾਕ ਹੋਏ। ਉਹਦੇ ਨਾਲ ਉਹ ਗੱਲਾਂ ਵੀ ਸਾਂਝੀਆਂ ਕਰ ਲੈਂਦੀ ਜਿਹੜੀ ਕਦੇ ਕਿਸ਼ੋਰ ਨਾਲ ਵੀ ਨਹੀਂ ਕਰ ਸਕਦੀ ਸੀ। ਕੁਝ ਦਿਨ ਹੋਏ ਉਹ ਆਪਣੇ ਕਿਸੇ ਕੰਮ ਪਾਰੋਂ ਉੱਥੇ ਆਇਆ ਹੋਇਆ ਸੀ। ਆਪਣੇ ਕਿਸੇ ਬੇਲੀ ਦੇ ਘਰ ਜਾ ਟੁਕਿਆ, ਉਹਨੂੰ ਆਪ ਏਅਰਪੋਰਟ ਤੋਂ ਲੈਣ ਗਈ। ਉਹਦਾ ਮੁਖ ਆਪਣਾ ਹੀ ਜਾਪੇ, ਉਂਝ ਦਾ ਹੀ ਜਿਹੜਾ ਉਹ ਕਿਸੇ ਸ਼ੀਸ਼ੇ ਵਿੱਚ ਬਾਲਪਨੇ ਵੇਲੇ ਜਲੰਧਰ ਛੱਡ ਆਈ ਸੀ। ਹਵਾ ਵਿੱਚ ਕੁਝ ਜ਼ੋਰ ਵਧਿਆ ਤੇ ਉਹਦੇ ਨਾਲ ਪਾਣੀ ਦੀਆਂ ਉਛਲਾਂ ਵੀ ਤੇਜ਼ ਹੋ ਗਈਆਂ। ਇਸ ਵਿੱਚ ਘੋੜੇ ਦੇ ਸੁੰਮਾਂ ਦੀ ਆਵਾਜ਼ ਆਉਣ ਲੱਗ ਪਈ। ਮਗਰੋਂ ਦੇ ਬੰਗਲੇ ਤੋਂ ਇੱਕ ਉੱਚੀ ਲੰਮੀ ਜਵਾਨ ਅੰਗਰੇਜ਼ ਕੁੜੀ ਆਪਣਾ ਅਰਬੀ ਘੋੜਾ ਹੌਲੀ ਹੌਲੀ ਟੋਰਦਿਆਂ ਉਹਦੇ ਕੋਲੋਂ ਲੰਘੀ ਤੇ ਉਹਨੂੰ ਇੱਕ ਹਾਸਾ ਦਾਨ ਕਰਦਿਆਂ ਅਗਾਂਹ ਟੁਰ ਗਈ। ਘੋੜਾ ਕੁਝ ਪੰਨ ਤੇ ਹੋਇਆ ਤੇ ਇੱਕ ਰੁੱਖ ਤੋਂ ਮੋਟੀ ਤਾਜ਼ੀ ਗਾਲੜ ਛਾਲਾ ਮਾਰਦੀ ਦਰਿਆ ਦੇ ਕੰਢੇ ਉੱਤੇ ਫਿਰੀ ਜਾਵੇ ਤੇ ਭੋਏ ਉੱਤੇ ਡਿੱਗੇ ਛੋਲਿਆਂ ਵਿੱਚ ਮੂੰਹ ਵੀ ਮਾਰੀ ਜਾਵੇ। ਫਿਰ ਨਿਸ਼ਾ ਨੂੰ ਇੰਜ ਲੱਗੇ ਕਿ ਜਿਵੇਂ ਗਾਲੜ ਉਹਨੂੰ ਵੇਖ ਵੇਖ ਹੱਸ ਰਹੀ। ਕਦੇ ਨਸਦਿਆਂ ਨੇੜੇ ਦੀਆਂ ਝਾੜੀਆਂ ਵਿੱਚ ਲੁਕ ਜਾਵੇ ਤੇ ਕਦੇ ਪੁੱਛਲ ਉੱਤੇ ਖਲੋ ਜਾਵੇ। ਫਿਰ ਇੱਕ ਵਾਰੀ ਛਾਲ ਮਾਰ ਕੇ ਜ਼ਰਦ ਪੀਲੇ ਹਰੇ ਪੱਤਿਆਂ ਵਿੱਚ ਵੜੀ ਤੇ ਕੁਝ ਪੱਤੇ ਹਵਾ ਵਿੱਚ ਉੱਡੇ। ਪਵਨ ਵਿੱਚ ਰੰਗੀਨ ਪੱਤੇ ਨਜ਼ਰੀ ਪਏ ਤੇ ਕਈ ਰੰਗਾਂ ਦੀਆਂ ਤਿਤਲੀਆਂ ਸਾਹਮਣੇ ਆਣ ਖਲੋਤੀਆਂ, ਜਿਨ੍ਹਾਂ ਦੇ ਮਗਰੇ ਮਗਰੇ ਉਹ ਨੱਸੀ ਜਾ ਰਹੀ ਸੀ। ਇੱਕ ਵਾਰੀ ਐਵੇਂ ਹੀ ਤਿਤਲੀਆਂ ਫੜਦਿਆਂ ਉਹਦੀ ਸਹੇਲੀ ਪ੍ਰੀਤੋ ਵੀ ਅੰਗੂਠਾ ਤੇ ਉਂਗਲ ਜੋੜ ਕੇ ਨੱਸੀ ਜਾ ਰਹੀ ਸੀ। ਦੋਵੇਂ ਇੱਕ ਦੂਜੇ ਨੂੰ ਵੇਂਦੀਆਂ ਹੱਸ ਰਹੀਆਂ ਸਨ ਕਿ ਉਹ ਖਾਲੇ ਵਿੱਚ ਡਿੱਗ ਪਈ ਤੇ ਉਹਨੂੰ ਪਿੰਡ ਦੇ ਬੁੱਢੇ ਚੌਕੀਦਾਰ ਨੇ ਚਾਹਿਆ। ਜਦੋਂ ਝੁਰੀਆਂ ਭਰੇ ਭਾਰੇ ਲਾਲ ਮੁਖ ਦਾ ਕਰਮੂ ਅੱਖੀਆਂ ਸਾਹਮਣੇ ਆਇਆ ਤੇ ਉਹਨੂੰ ਵੈਨਕੂਵਰ ਤੇ ਸਰੀ ਦੇ ਰੈੱਡ ਚੇਤੇ ਆ ਗਏ, ਜਿਨ੍ਹਾਂ ਨੂੰ ਹੁਣ ਰੈੱਡ ਆਖਣਾ ਉਲਾਮਾ ਸੀ। ਪਹਿਲਾਂ ਨੇਟਿਵ ਆਖਿਆ ਗਿਆ ਤੇ ਹੁਣ ਫਸਟ ਨੇਸ਼ਨ ਆਖ ਕੇ ਵੀ ਸੱਦਿਆ ਜਾਂਦਾ ਸੀ। ਇੱਕ ਵਾਰੀ ਉਹਨਾਂ ਦੇ ਮੇਲੇ ਟੁਰ ਗਈ, ਜਿੱਥੇ ਲਾਲ ਪੂਰੇ ਲੋਕਾਂ ਨੂੰ ਆਪਣੀਆਂ ਬੋਲੀਆਂ ਵਿੱਚ ਗੱਲਾਂ ਕਰਦਿਆਂ ਸੁਣਿਆ ਸੀ।
ਜਿਸ ਵਿੱਚ ਉਹਨਾਂ ਨੂੰ ਆਪਣੀ ਧਰਤੀ, ਬੋਲੀ ਤੇ ਅਣਖ ਉਸ ਜਾਵਨ ਦਾ ਚੌਖਾ ਹਰਕ ਸੀ। ਉਹ ਕਦੇ ਆਪਣੇ ਚੌੜੇ ਉਘੜਵੇਂ ਮੁਖ ਨੂੰ ਗੰਦੇ ਲੀੜਿਆਂ ਨਾਲ ਸਾਫ਼ ਕਰਦੇ, ਕਦੇ ਸ਼ਰਾਬ ਦੇ ਘੁੱਟ ਭਰਦੇ, ਕਦੇ ਹੇਸ਼ ਦਾ ਕਸ਼ ਲਾਉਂਦੇ। ਇੰਜ ਦੇ ਕੁੜੀਆਂ ਮੁੰਡੇ ਡਾਊਨ ਟਾਊਨ ਵਿੱਚ ਥਾਂ ਥਾਂ ਤੱਕਦੀ ਰਹੀ ਸੀ। ਕਿਸ਼ੋਰ ਵੀ ਉਂਝ ਸਿਗਰਟ ਤੋਂ ਧੂੰਆਂ ਛੱਡਦਾ ਸੀ ਜਿਵੇਂ ਉਹ ਕਸ਼ ਭਰਦੇ ਸਨ। ਯੂਨੀਵਰਸਿਟੀ ਮਗਰੋਂ ਕਿਸ਼ੋਰ ਨਾਲ ਚੰਗੀ ਗੱਲਬਾਤ ਹੋਈ ਤੇ ਮਾਪਿਆਂ ਵਿਆਹ ਕਰ ਛੱਡਿਆ, ਜਿਹੜਾ ਹੁਣ ਕਦੇ ਨਿਊਯਾਰਕ ਹੁੰਦਾ ਸੀ, ਕਦੇ ਵਾਸ਼ਿੰਗਟਨ, ਵੈਨਕੂਵਰ। ਰੋਜ਼ ਫੋਨ ਉੱਤੇ ਵੀ ਗੱਲ ਹੁੰਦੀ, ਹਰ ਸੁੱਖ ਦੁੱਖ ਵਿੱਚ ਇੱਕ ਦੂਜੇ ਨਾਲ ਹੀ ਹੁੰਦੇ ਸੀ, ਪਰ ਅੰਦਰੋਂ ਅੰਦਰ ਕਿਧਰੇ ਤੁਰਨੀਆਂ ਤੋਂ ਕੱਲੀ ਸੀ। ਕੁਝ ਗੱਲਾਂ ਚੰਨ ਨਾਲ ਸਾਂਝੀਆਂ ਕਰ ਲੈਂਦੀ, ਜਿਹੜਾ ਕਦੇ ਕਦੇ ਉਹਨੂੰ ਆਪਣੀ ਕੁੱਖ ਤੋਂ ਹੀ ਜੰਮਿਆ ਜਾਪਦਾ ਸੀ। ਵੈਨਕੂਵਰ ਆਇਆ ਤੇ ਐਡਾ ਥੱਕਿਆ ਹੋਇਆ ਸੀ ਕਿ ਨਿਸ਼ਾ ਦੀ ਝੋਲੀ ਵਿੱਚ ਸਿਰ ਰੱਖਦੇ ਹੀ ਸੌਂ ਗਿਆ, ਕੁੱਪ ਸੌਂ ਗਿਆ। ਫਿਰ ਕਿੰਨਾ ਚਿਰ ਉਹਦੇ ਮੁਖ ਨੂੰ ਕਿਸੇ ਦੁੱਧ ਪੀਂਦੇ ਵਾਲ ਵਾਂਗੂ ਸ਼ਾਂਤ ਵੇਂਦੀ ਰਹੀ ਤੇ ਉਹ ਸੁੱਤਾ ਸੁੱਤਾ ਕਿਸੇ ਵੀ ਨਾ ਸਮਝ ਆਉਣ ਵਾਲੀ ਗੱਲ ਤੋਂ ਹੌਲੀ ਜੀ ਬੁਲੀਆਂ ਖੋਲ ਕੇ ਹੱਸ ਪੈਂਦਾ। ਸਵੇਰ ਤੋਂ ਇਹ ਸਾਰੀਆਂ ਗੱਲਾਂ ਫਰੇਜ਼ਰ ਦਰਿਆ ਦੇ ਪਾਣੀ ਨਾਲ ਕਰੀ ਜਾ ਰਹੀ ਸੀ, ਬਿਨਾਂ ਕੁਝ ਬੋਲੇ, ਅੱਖੀਆਂ ਰਾਹੀਂ ਦਰਸ ਦੇ ਸ਼ਬਦਾਂ ਨਾਲ। ਕਿਸ਼ੋਰ ਨਾਲ ਹਿਆਤੀ ਵਿੱਚ ਚੰਗੀ ਖੁੱਲ ਸੀ, ਪਰ ਕੋਈ ਬਾਂਧ ਵੀ ਤੇ ਹੋਣੀ ਚਾਹੀਦੀ ਸੀ, ਜਿਹੜੀ ਨਹੀਂ ਸੀ, ਜਿਸ ਤੋਂ ਆਪਣਾ ਆਪ ਕਿਧਰੇ ਗਵਾਚਿਆ ਪਿਆ ਸੀ। ਇਸ਼ਰਾ ਨੂੰ ਇੱਕ ਬਗਲੇ ਨੇ ਫਿਰ ਪਾਣੀ ਵਿੱਚ ਟੁੱਬੀ ਮਾਰੀ ਤੇ ਇਸ ਦੇ ਨਾਲ ਦਰਿਆ ਦੇ ਕੰਢੇ ਤਿਕਰ ਬੁਲਬੁਲੇ ਬਣਦੇ ਗਏ। ਬੇਰੰਗ, ਬਾਰੀਕ, ਕੋਮਲ ਬੁਲਬੁਲੇ, ਜਿਨ੍ਹਾਂ ਤੋਂ ਆਰ ਪਾਰ ਤੱਕਿਆ ਜਾ ਸਕਦਾ ਸੀ। ਨਿਸ਼ਾ ਦਾ ਆਪਣਾ ਆਪ ਵੀ ਇੱਕ ਬੁਲਬੁਲੇ ਵਿੱਚ ਆਣ ਸਮਾਇਆ। ਉਹ ਪਾਣੀ ਉੱਤੇ ਬਿਨਾਂ ਕਿਸੇ ਪਾਰ ਤੋਂ ਤਰੀ ਜਾਵੇ। ਉਹਨੇ ਆਪਣਾ ਸਾਰਾ ਸਰੀਰ, ਵਜੂਦ, ਆਤਮਾ ਤੇ ਸਾਰੀ ਬੇਵਜੂਦੀ ਵੀ ਉਸੇ ਬੁਲਬੁਲੇ ਦੇ ਹਵਾਲੇ ਕਰ ਦਿੱਤੀ ਸੀ ਕਿ ਉਹ ਜਿੱਥੇ ਵੀ ਲਈ ਜਾਵੇ। ਪਾਣੀ ਆਪਣੀ ਖਾਸ ਸਹਿਜ ਵਿੱਚ ਸੀ। ਕੁਝ ਤੇਜ਼ ਚੱਕਰ ਵੀ ਚੱਲੇ, ਪਰ ਪਾਣੀ ਆਪਣੀ ਹੀ ਸਹਿਜ ਨਾਲ ਸੀ। ਇੱਕ ਬੁਲਬੁਲੇ ਦੇ ਨਾਲ ਕੋਈ ਦੂਜਾ ਬੁਲਬੁਲਾ ਵੀ ਆਣ ਵੱਜਦਾ ਤੇ ਦੋਵੇਂ ਆਪਸੀ ਹੱਸਣ ਖੇਡਣ, ਮੀਤ ਪ੍ਰੀਤ ਸਾਂਝੇ ਕਰਨ। ਜੇ ਇੱਕ ਬੁਲਬੁਲਾ ਖਿੜੇ ਤੇ ਦੂਜੇ ਕਿਸੇ ਵੀ ਜਾ ਸਮਾਵੇ, ਕੋਈ ਇੱਕ ਨਵਾਂ ਤੇ ਵੱਡਾ ਬੁਲਬੁਲਾ ਜੇ ਵੱਖਰਾ ਹੋਵੇ ਤੇ ਇੱਕ ਹੋਰ ਨਿੱਕਾ ਕੋਮਲ ਬੁਲਬੁਲਾ ਬਣ ਜਾਵੇ, ਕਿਸੇ ਸਟਾਰ ਫਿਸ਼ ਵਾਂਗ। ਸੂਰਜ ਦੀਆਂ ਗਰਮ ਰਿਸ਼ਮਾਂ ਨਾਲ ਬੁਲਬੁਲੇ ਦੇ ਰੰਗ ਕਦੇ ਹਲਕੇ ਨੀਲੇ ਅਸਮਾਨੀ ਹੋਵਨ ਤੇ ਕਦੇ ਗੂੜੇ ਨੀਲੇ ਹਰੇ। ਉਹਦਾ ਆਪਣਾ ਆਪ ਨਚਿੰਤ ਤਰੀ ਜਾ ਰਿਹਾ ਸੀ। ਵਰਿਆਂ ਦੇ ਪੰਧ ਵਿੱਚ ਗਵਾਚੀ ਕੋਈ ਸਧਰ ਪਾਣੀ ਦੀ ਪੱਧਰ ਉੱਤੇ ਸੀ। ਹਵਾ ਦੇ ਆਸਰੇ ਨਾਲ ਟੁਰਦਿਆਂ, ਜਿਹਦੇ ਹੇਠਾਂ ਕਈਆਂ ਰੰਗਾਂ ਦੀਆਂ ਨਿੱਕੀਆਂ ਵੱਡੀਆਂ ਮੱਛੀਆਂ ਇੱਕ ਦੂਜੇ ਨਾਲ ਹੱਸਦੀਆਂ, ਖੇਡਦੀਆਂ, ਗਾਉਂਦੀਆਂ ਅਗਲੀਆਂ ਰਾਵਾਂ ਤੇ ਹੇਠਲੀਆਂ ਨੀਹਾਂ ਦੀਆਂ ਤਹਿਵਾਂ ਵੱਲ ਸਨ। ਉਹਨਾਂ ਦੇ ਕੋਮਲ ਪੰਖਾਂ ਨਾਲ ਬੁਲਬੁਲਿਆਂ ਦੇ ਰੰਗ ਚਾਂਦੀ ਰੰਗ ਦੀਆਂ ਸੁੰਦਰ ਸ਼ਕਲਾਂ ਵੀ ਹੋਰ ਤੋਂ ਹੋਰ ਹੋ ਰਹੀਆਂ ਸਨ। ਉਹਨਾਂ ਦੇ ਪੰਖਾਂ ਦੀ ਆਵਾਜ਼ ਨਾਲ ਉਹਦੇ ਆਪਣੇ ਕੰਨਾਂ ਵਿੱਚ ਉਹਦੀ ਆਵਾਜ਼ ਗੇੜੇ ਮਾਰਦੀ ਪਈ ਸੀ। ਕਦੇ ਦਾਦੀ ਨੂੰ ਸੱਦੇ ਤੇ ਕਦੇ ਕਿਸ਼ੋਰ ਨੂੰ, ਤੇ ਨਾਲ ਹੀ ਤਰਦੇ ਬੁਲਬੁਲੇ ਵਿੱਚ ਚੰਨ ਵੀ ਮੁਸਕਾਂਦਾ ਦਿਸੇ। ਦੋਵੇਂ ਬੁਲਬੁਲੇ ਆਪਣੀਆਂ ਗੱਲਾਂ ਕਰੀ ਜਾ। ਦਰਿਆ ਆਪਣੀ ਟੋਰ ਵਿੱਚ ਹੀ ਸੀ, ਜਿਵੇਂ ਵੇਲੇ ਦੀ ਨਾ ਖਲੋਣ ਵਾਲੀ ਬੇਅੰਤ ਟੋਰ ਹੋਵੇ। ਤੇ ਫਿਰ ਭਾਵੇਂ ਦਰਿਆ ਦੀਆਂ ਲਹਿਰਾਂ ਹੋਣ ਜਾਂ ਵੇਲੇ ਦੀਆਂ ਉਛਲਾਂ, ਉਹਨਾਂ ਦੇ ਪਸਾਰ ਵਿੱਚ ਆਈ ਹਰ ਸ਼ੈ ਨਾਲ ਨਾਲ ਤਰੀ ਜਾਵੇ। ਸਵੇਰ ਤੋਂ ਦੁਪਹਿਰ, ਫਿਰ ਲੋਡਾ ਵੇਲਾ ਤੇ ਮਗਰੋਂ ਸ਼ਾਮਾਂ ਪੈਂਦੀਆਂ। ਆਕਾਸ਼ ਉੱਤੇ ਸ਼ਾਮ ਦੀ ਚੱਦਰ ਵਿਛੀ ਤੇ ਕੈਨਵਸ ਉੱਤੇ ਕਈਆਂ ਰੰਗਾਂ ਦੇ ਬ੍ਰਸ਼ ਫਿਰਦੇ ਗਏ। ਕੁਦਰਤ ਦੇ ਆਪਣੇ ਰੰਗ ਆਣ ਖਲੋਤੇ ਸਨ। ਪਾਣੀ ਹਵਾ ਦੇ ਜ਼ੋਰ ਤੋਂ ਹੋਰ ਤੇਜ਼ ਹੋ ਗਿਆ ਤੇ ਨਾਲ ਹੀ ਹੌਲੀ ਹੌਲੀ ਕਣੀਆਂ ਵੀ ਪੈਣ ਲੱਗ ਪਈਆਂ। ਉਹਨੇ ਆਪਣਾ ਮੋਬਾਈਲ ਚੁੱਕਿਆ। ਟਿਮ ਹਾਰਟਨਸ ਦੇ ਮੱਗ ਤੋਂ ਕਾਫੀ ਚਿਰੋਕਣੀ ਮੁੱਕੀ ਪਈ ਸੀ। ਮੱਗ ਕੰਡੇ ਉੱਤੇ ਇੱਕ ਡਸਟਬਿਨ ਵਿੱਚ ਸੁੱਟਿਆ। ਸਿੱਧੀ ਗਲੀ ਭੋਈ ਤੇ ਜ਼ਰਦ, ਨੀਲੇ, ਪੀਲੇ, ਹਰੇ ਪੱਤਿਆਂ ਦਾ ਢੇਰ ਉਹਦੇ ਪੈਰਾਂ ਹੇਠ ਸੀ। ਉਹਦੀ ਕੰਧ ਉੱਤੇ ਫਰੇਜ਼ਰ ਦਰਿਆ ਦੇ ਪਾਣੀ ਦੀਆਂ ਨੀਹਾਂ ਵਿੱਚ ਸੂਰਜ ਜਾ ਸੁੱਤਾ ਸੀ। ਆਕਾਸ਼ ਉੱਤੇ ਬਰਫ਼ ਦੀ ਚਾਨਣੀ ਵਾਲਾ ਚੰਨ ਆਣ ਖਲੋਤਾ ਸੀ ਤੇ ਹੁਣ ਆਕਾਸ਼ ਉੱਤੇ ਬਰਫ਼ ਦੀ ਚਾਨਣੀ ਵਾਲਾ ਚੰਨ ਆਣ ਖਲੋਤਾ ਸੀ ਤੇ ਹੁਣ ਨਿਸ਼ਾ ਪਾਣੀ ਤੋਂ ਨਿਕਲ ਕੇ ਕਿਸੇ ਹਵਾ ਦੇ ਬੁਲਬੁਲੇ ਵਿੱਚ ਸੀ।
ਬਹੁਤ ਅੱਛੇ ਜੀ, ਬਹੁਤ ਬਹੁਤ ਵਧੀਆ ਕਹਾਣੀ, ਬਹੁਤ ਬਿਹਤਰੀਨ ਕਹਾਣੀ। ਆਈ ਵਿਸ਼ ਕਿ ਉਹੀ ਸਾਨੂੰ ਆਂਦੀ ਹੁੰਦੀ ਸ਼ਾਹਮੁਖੀ ਤੇ ਅਸੀਂ ਇਹਨੂੰ ਪਹਿਲਾਂ ਵੀ ਪੜ੍ਹ ਸਕਦੇ, ਬਟ ਬਹੁਤ ਬਿਹਤਰ, ਵੈਰੀ ਨਾਈਸ। ਹਾਂਜੀ, ਸਾਡੇ ਦੋਸਤ ਸਾਰੇ, ਕੌਣ ਗੱਲ ਕਰੇਗਾ ਜੀ ਇਹਦੇ ਬਾਰੇ? ਬੀਬਾ ਜੀ ਮੈਂ ਥੋੜੀ ਜਿਹੀ ਗੱਲ ਕਰਾਂਗਾ ਇਜਾਜ਼ਤ ਹੋਏ ਤੇ। ਜ਼ਰੂਰ ਜ਼ਰੂਰ, ਪਲੀਜ਼। ਹਾਂਜੀ, ਲਿਟਰੇਰੀ ਐਲੀਮੈਂਟ ਦੇ ਹਵਾਲੇ ਨਾਲ ਤੇ ਮੈਨੂੰ ਇਹ ਬਹੁਤ ਹੀ ਮੁਕੰਮਲ ਔਰ ਪੂਰੀ ਕਹਾਣੀ ਜਾਪੀ ਹੈ। ਲਫ਼ਜ਼ਾਂ ਦਾ ਚੁਣਾਵ, ਜੁਮਲਿਆਂ ਦੀ ਬਣਾਵਟ ਤੇ ਸਾਦਾ ਜ਼ੁਬਾਨ ਦਾ ਇਸਤੇਮਾਲ। ਨੇਚਰ ਦੇ ਹਵਾਲੇ ਨਾਲ ਲਿਖਾਰੀ ਦਾ ਮੁਸ਼ਾਹਦਾ ਬੜਾ ਤਗੜਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਫਿਰ ਜਿਹੜਾ ਉਹਨਾਂ ਨੇ ਮੁੱਦਾ ਬਿਆਨ ਕੀਤਾ ਹੈ ਜਾਂ ਉਹਨਾਂ ਦਾ ਮੇਨ ਥੀਮ ਹੈ, ਉਹ ਇਹ ਕਿ ਉੱਭਰ ਥਾਂ ਤੇ ਰਹਿੰਦਾ ਹੋਇਆ ਬੰਦਾ ਜਿੰਨੀ ਮਰਜ਼ੀ ਮਾਸ਼ੀ ਖੁਸ਼ਹਾਲੀ ਤੇ ਤਰੱਕੀ ਕਰ ਜਾਵੇ, ਉਹਦੇ ਨਾਲ ਉਸ ਉੱਭਰ ਥਾਂ ਦਾ ਡਾਇਰੈਕਟ ਤਾਲੁਕ ਨਹੀਂ ਬਣਦਾ। ਉਹ ਮਸ਼ੀਨੀ ਤਰਜ਼ ਅਮਲ ਉੱਥੇ ਦਾ ਜਿਹੜਾ ਕਿ ਰਿਸ਼ਤਿਆਂ ਨੂੰ ਦੇ ਵਿੱਚ ਸਾਂਝ ਨਹੀਂ ਪੈਦਾ ਹੋਣ ਦਿੰਦਾ ਔਰ ਉਹ ਰਿਸ਼ਤਿਆਂ ਤੋਂ ਦੂਰ ਕਰਦਾ ਉਹਨਾਂ ਦਾ ਤਰਜ਼ ਅਮਲ। ਉਹ ਆਪਸੀ ਜਿਹੜੇ ਰਿਸ਼ਤਿਆਂ ਤੋਂ ਵਾਂਝੇ ਬੰਦਾ ਰਹਿੰਦਾ ਹੈ, ਉਹ ਇਹਦਾ ਬੇਸਿਕ ਜਿਹੜਾ ਨਾ ਉਹ ਅਕਲਾਪੇ ਦਾ ਸ਼ਿਕਾਰ ਜਿਹੜਾ ਬੰਦਾ ਹੁੰਦਾ ਹੈ ਮੌਜੂ ਵੀ ਹੈ। ਦੂਸਰਾ ਹੈ ਕਿ ਆਪਣੇ ਵਤਨ ਤੋਂ ਦੂਰੀ, ਨਿੱਕੇ ਹੋਣ ਦੀਆਂ ਉਹ ਗੱਲਾਂ ਯਾਦ ਰੱਖਣਾ ਜਿਹੜੇ ਕਿ ਆਪਣੀ ਧਰਤੀ ਨਾਲ ਜੁੜੀਆਂ, ਆਪਣੇ ਕਲਚਰ ਨਾਲ ਜੁੜੀਆਂ, ਆਪਣੇ ਸੰਗਤੀਆਂ ਨਾਲ ਜੁੜੀਆਂ, ਉਹ ਬੜੀਆਂ ਇੰਪੋਰਟੈਂਟ ਹੁੰਦੀਆਂ ਕਿ ਜਿਹੜੀ ਸਾਰੀ ਜ਼ਿੰਦਗੀ ਭਾਵੇਂ ਜਿੰਨਾ ਬੰਦਾ ਤਰੱਕੀ ਕਰ ਜਾਏ, 50 ਸਾਲ ਤੋਂ 100 ਸਾਲ ਤੋਂ ਉੱਪਰ ਜਗ੍ਹਾ ਤੇ ਰਹੇ, ਉਹ ਆਪਣੇ ਦਿਲ ਤੋਂ ਉਹ ਕੱਢ ਨਹੀਂ ਸਕਦਾ, ਉਹ ਉਹਨੂੰ ਮਿਸ ਕਰਦਾ ਹੀ ਕਰਦਾ ਹੈ। ਇਹ ਹਿਊਮਨ ਜਿਹੜਾ ਹੈ ਉਹਦਾ ਨੇਚਰ ਹੈ। ਦੂਸਰਾ, ਕਹਾਣੀ ਦੇ ਵਿੱਚ ਮੈਨੂੰ ਥੋੜਾ ਜਿਹਾ ਲਿਖਾਰੀ ਨੇ ਉਹਦੇ ਇੱਕ ਆਇਡੈਂਟਿਟੀ ਦੇ ਮਸਲੇ ਨੂੰ ਵੀ ਟੱਚ ਕੀਤਾ ਹੈ। ਜਿਸ ਤਰ੍ਹਾਂ ਜਿਹੜੇ ਕੈਨੇਡੀਅਨ ਨੈਸ਼ਨਲ ਨੇ, ਨੇਟਿਵਸ ਨੇ, ਉਹਨਾਂ ਦੇ ਮਸਾਇਲ, ਲੈਂਗੁਏਜ ਦੇ ਮਸਾਇਲ, ਕਲਚਰ ਦੇ ਮਸਾਇਲ ਉਹ ਨਜ਼ਰੀਏ ਆਉਂਦੇ ਨੇ। ਔਰ ਤੀਸਰਾ, ਬੁਲਬੁਲਿਆਂ ਦਾ ਇਸਤਾਰਾ ਜਿਹੜਾ ਇਸਤੇਮਾਲ ਕਰਨਾ ਹੈ, ਗੋ ਕਿ ਇੱਕ ਸਪਿਰਿਚੁਅਲ ਇਸਤਾਰਾ ਹੈ, ਇਹਨੂੰ ਅਸੀਂ ਇਸ ਹਵਾਲੇ ਨਾਲ ਦੇਖਦੇ ਹਾਂ। ਲੇਕਿਨ ਮੈਨੂੰ ਉੱਥੇ ਥੋੜਾ ਜਿਹਾ ਲੱਗਾ, ਬਲਕਿ ਥੋੜਾ ਨਹੀਂ ਬਲਕਿ ਮੈਂ ਇਹਨੂੰ ਮੰਨਣਾ ਹੈ ਕਿ ਚੇਂਜ ਦੇ ਹਵਾਲੇ ਨਾਲ ਵਰਤਿਆ ਗਿਆ ਇੱਥੇ। ਕਹਾਣੀ ਬਹੁਤ ਸੋਹਣੀ, ਬਹੁਤ ਪਸੰਦ ਆਈ ਔਰ ਮੈਨੂੰ ਬਹੁਤ ਚੰਗੀ ਲੱਗੀ। ਬਹੁਤ ਬਹੁਤ ਸ਼ੁਕਰੀਆ ਆਫਤਾਬ ਸਾਹਿਬ, ਤੁਸੀਂ ਬਹੁਤ ਸੋਹਣੀ ਤਰ੍ਹਾਂ ਇਹਨੂੰ ਖੋਲਿਆ ਹੈ। ਥੈਂਕ ਯੂ ਵੈਰੀ ਮਚ। ਵਾਕਈ ਕਹਾਣੀ ਤਾਂ ਬਹੁਤ ਹੀ ਕਮਾਲ ਦੀ ਹੈ। ਹਾਂਜੀ, ਸਾਡੇ ਕੋਈ ਹੋਰ ਦੋਸਤ? ਵੈਸੇ ਜਿਹੜੀ ਹੈ ਉਪਰੀ ਤੇ ਆਪਣੀ ਜ਼ਮੀਨ ਨੂੰ ਛੱਡ ਕੇ ਚਲੇ ਜਾਣ ਦਾ ਮੈਨੂੰ ਇੱਕ ਤਜਰਬਾ ਹੈ ਔਰ ਮੈਂ ਉਹ ਮੈਨੂੰ ਬੜੇ ਸਾਲ ਤੰਗ ਕਰਦਾ ਰਿਹਾ। ਉਹ ਇਹ ਹੈ ਕਿ ਜਦੋਂ ਮੈਂ ਪੰਜਾਬ 'ਚ ਰਹਿੰਦਾ ਸਾਂ, ਪਿੰਡ 'ਚ ਵੀ ਰਹਿੰਦਾ ਸਾਂ, ਤੇ ਮੈਨੂੰ ਹਰ ਦਰਖਤ, ਹਰ ਫੁੱਲ, ਹਰ ਬੂਟੀ ਜੋ ਵੀ ਥੱਲਿਓਂ ਉਗਦੀ ਸੀ ਜਾਂ ਵੜਦੀ ਸੀ, ਉਹਨਾਂ ਦੇ ਨਾਮ ਮੈਨੂੰ ਆਉਂਦੇ ਸਨ ਔਰ ਮੈਂ ਫੌਰਨ ਉਹਨਾਂ ਨਾਲ ਰਿਲੇਸ਼ਨਸ਼ਿਪ ਮੇਰਾ ਬਣਦਾ ਸੀ। ਇੱਥੇ ਮੈਨੂੰ ਅਮਰੀਕਾ 'ਚ ਰਹਿੰਦਿਆਂ 47-48 ਸਾਲ ਹੋ ਗਏ ਨੇ। ਮੈਨੂੰ ਸੱਚੀ ਗੱਲ ਹੈ ਕਿ ਜਿਹੜੇ ਮੇਰੇ ਘਰ ਦੇ ਇਰਦ ਗਿਰਦ ਦਰਖਤ ਨੇ, ਬੂਟੇ ਨੇ, ਬੂਟੀਆਂ ਨੇ, ਜਿਸ ਤਰ੍ਹਾਂ ਦਾ ਘਾਹ ਹੈ ਵਗੈਰਾ ਵਗੈਰਾ, ਉਹਨਾਂ 'ਚੋਂ ਕਿਸੇ ਦਾ ਵੀ ਨਾਂ ਨਹੀਂ ਆਉਂਦਾ। ਬਸ ਇਹ ਮੇਰੀ ਆਬਜ਼ਰਵੇਸ਼ਨ ਹੈ ਪਰਦੇਸੀ ਹੋਣ ਦੀ। ਬਹੁਤ ਅੱਛੇ ਡਾਕਟਰ ਸਾਹਿਬ, ਬੜਾ ਸ਼ੁਕਰੀਆ। ਹਾਂਜੀ, ਹੋਰ ਸਾਡੇ ਦੋਸਤ? ਜਗਜੀਤ ਜੀ, ਤੁਸੀਂ ਗੱਲ ਕਰੋਗੇ?
ਮੈਂ ਇਸ ਗੱਲੋਂ ਥੋੜਾ ਹੈਂਡੀਕੈਪ। ਮੈਂ ਨਾ ਕਹਾਣੀ ਤੇ ਫਿਕਸ਼ਨ ਪੰਜਾਬੀ ਦਾ ਖਾਸ ਕਰਕੇ ਕਈ ਸਾਲ ਹੋ ਗਏ ਨਹੀਂ ਪੜ੍ਹਿਆ। ਹੁਣ ਪੰਜਾਬੀ ਕਹਾਣੀ ਦੀ ਕੀ ਸੂਰਤ ਆ, ਕਿਵੇਂ ਕਿਸ ਤਰ੍ਹਾਂ ਦੇ ਉਹ ਹੈ, ਮੈਨੂੰ ਇਸ ਗੱਲ ਦਾ ਪਤਾ ਨਹੀਂ। ਮੈਨੂੰ ਮਾਫ ਕਰਨਾ ਜੇ ਮੈਂ ਮੇਰੀ ਇਹ ਆਪਣੀ ਮਤਲਬ ਕਿ ਇਗਨੋਰੈਂਸ ਹੋ ਸਕਦੀ ਆ। ਮੈਂ ਕਹਾਣੀ ਨਾਲ ਜੁੜਿਆ ਨਹੀਂ। ਮੈਨੂੰ ਉਹ ਸਾਰਾ ਕੁਝ ਠੀਕ ਲੱਗਾ ਜਿਵੇਂ ਉਹਨਾਂ ਦੀ ਜਿਵੇਂ ਇਹਨਾਂ ਦੀ ਉਹ ਸੀਗੀ। ਇਹ ਮੇਰੀ ਕਮਜ਼ੋਰੀ ਹੋ ਸਕਦੀ ਹੈ। ਮਤਲਬ ਉਹਨਾਂ ਨੇ ਜਿਵੇਂ ਤੁਸੀਂ ਕੁਝ ਚੰਕਸ ਵਿੱਚ ਗੱਲ ਕੀਤੀ ਕਿ ਉਹ ਆਇਡੈਂਟੀਟੀ ਦੀ ਗੱਲ ਕਰ ਰਹੇ ਸੀ, ਉਹ ਨੇਚਰ ਦੀ ਗੱਲ ਕਰ ਰਹੇ ਸੀ, ਉਹ ਸਪਿਰਿਚੁਅਲਿਟੀ ਦੀ ਗੱਲ ਕਰ ਰਹੇ ਸੀ। ਮੈਨੂੰ ਸਾਰਾ ਕੁਝ ਉਹ ਬੜਾ ਮਤਲਬ ਮੈਨੂੰ ਯਕੀਨਨ ਉਸ ਗੱਲ ਦਾ ਮੈਂ ਪਰਸੀਵ ਕੀਤਾ ਉਹ ਸਾਰੀਆਂ ਚੀਜ਼ਾਂ ਇਨ ਚੰਕਸ। ਜੇ ਮੈਂ ਕਹਾਣੀ ਮਤਲਬ ਮੇਰੀ ਐਕਸਪੈਕਟੇਸ਼ਨ ਹੈ ਕਿ ਕਹਾਣੀ ਦੀ ਸਟੋਰੀ ਲਾਈਨ ਹੋਵੇ ਜਿਹਦੇ ਚ ਕਹਾਣੀ ਜ਼ਿਆਦਾ ਬੋਲੇ, ਬਜਾਏ ਕਿ ਪਿੱਥ ਨਾਲੋਂ, ਬਜਾਏ ਕਿ ਉਹਦੇ ਜਿਹੜੇ ਆਸੇ-ਪਾਸੇ ਜਿਵੇਂ ਇੱਕ ਮੈਨੂੰ ਯਾਦ ਹੈ ਇੱਕ ਮੇਰਾ ਇੱਕ ਗੋਰਾ ਦੋਸਤ ਹੈ, ਉਹ ਕਹਿੰਦਾ ਹੁੰਦਾ ਕਿ ਜੇ ਮੈਂ ਕਹਾਣੀ ਲਿਖਾਂ ਨਾ ਮੈਂ ਤਾਂ ਲਿਖਾਂ ਪਹਿਲਾਂ ਜੇ ਮੈਨੂੰ ਦਿਸ ਜੇ ਤਾਂ। ਮਤਲਬ ਉਹ ਲਿਖਦਾ ਨਹੀਂ ਆ, ਹੀ ਇਜ਼ ਨਾਟ ਅ ਰਾਈਟਰ। ਉਹ ਕਹਿੰਦਾ ਵੀ ਮੈਂ ਤਾਂ ਲਿਖੂਗਾ ਜੇ ਮੈਨੂੰ ਦਿਸ ਜਾਏ ਤਾਂ। ਮਤਲਬ ਮੈਂ ਉਹਨੂੰ ਕਹਿੰਦਾ ਸੀ ਵੀ ਕਹਾਣੀ ਤਾਂ ਬਹੁਤ ਵਾਰੀ ਪੜ੍ਹ ਕੇ ਵੀ ਨਹੀਂ ਦਿਸਦੀ ਹੁੰਦੀ, ਹਨਾ ਵੀ ਉਹ ਕਹਾਣੀ ਦੇ ਵਿਸਥਾਰ ਦਿਸਦੇ ਨੇ, ਉਹ ਲੈਂਡਸਕੇਪਸ ਦਿਸਦੀਆਂ ਨੇ, ਉਹ ਸਾਰਾ ਕੁਝ ਦਿਸਦਾ ਹੈ, ਮਨੋਵਸਥਾ ਦਿਸਦੀ ਹੈ, ਸਭ ਕੁਝ ਦਿਸਦਾ ਹੈ। ਇਹ ਕਹਾਣੀ ਦੀ ਫਿਸ਼ਬੋਨ ਹੈ, ਜਿਹੜੀ ਸਟੋਰੀ ਲਾਈਨ ਜਿਹੜੀ ਹੁੰਦੀ ਹੈ ਨਾ ਦਿਖਦੀ, ਜਿਹੜੀ ਉਹ ਮੈਨੂੰ ਹੋ ਸਕਦਾ ਮੈਨੂੰ ਨਾ ਦਿਸੀ ਹੋਵੇ ਸਾਰੀ। ਮੈਂ ਹੋ ਸਕਦਾ ਮੈਂ ਪਾਰਸ਼ਲੀ ਬਲਾਈਂਡ ਰਿਹਾ ਹੋਵਾਂ ਇਸ ਗੱਲ 'ਚ। ਤਾਂ ਮੈਨੂੰ ਉਹਦੀ ਗੱਲ ਜਿਹੜੀ ਹੈਗੀ ਥੋੜੀ ਜਿਹੀ ਜੇ ਸੀ ਤਾਂ ਮੱਧਮ ਸੀ, ਉਵੇਂ ਨਹੀਂ ਦਿਸੀ ਜਿਸ ਤਰ੍ਹਾਂ ਮੈਨੂੰ ਬਾਕੀ ਦੀਆਂ ਗੱਲਾਂ ਦਿਸੀਆਂ ਜਿਹੜੀਆਂ ਕੈਨੇਡਾ ਬਾਰੇ ਹੈ ਨੇ, ਆਈਡੈਂਟੀਟੀ ਬਾਰੇ ਹੈ ਨੇ, ਜਾਂ ਦੂਜੀਆਂ ਮਤਲਬ ਕਿਉਂਕਿ ਇਹ ਵੀ ਹੋ ਸਕਦਾ ਕਿ ਮੈਂ ਆਪ ਖੁਦ ਉਸ ਕਲਚਰਲ ਸ਼ੌਕ ਦਾ ਬਹੁਤਾ ਸ਼ਿਕਾਰ ਨਹੀਂ ਆ। ਮੇਰੇ ਖਿਆਲ ਮੈਂ 3 ਕਿਤਾਬਾਂ ਲਿਖ ਚੁੱਕੀਆਂ ਕਵਿਤਾ ਦੀਆਂ। ਮੇਰਾ ਨਹੀਂ ਖਿਆਲ ਮੈਂ ਸਿਗਨੀਫੀਕੈਂਟਲੀ ਕਦੇ ਵੀ ਉਹ ਜਿਹੜੀ ਹੋਮ ਸਿਕਨੈਸ ਹੁੰਦੀ ਆ ਜਾਂ ਜਿਹੜੀ ਹਿਰਵਾ ਹੁੰਦਾ ਉਹਦੇ ਬਾਰੇ ਕੋਈ ਗੱਲ ਕੀਤੀ ਹੋਈ, ਮੈਥੋਂ ਹੋਈ ਨਹੀਂ। ਤਾਂ ਮੈਨੂੰ ਇਹ ਲੱਗਦਾ ਕਿ ਮੇਰੀ ਇਹ ਧਰਤੀ ਆ ਜਿਹੜੀ ਇਹ ਸਾਰੀ ਮੇਰੀ ਧਰਤੀ ਆ। ਇਹ ਬਾਅਦ ਜਿਹੜੀਆਂ ਵੰਡੀਆਂ ਪਈਆਂ ਉਹ ਮਸਨੂਈ ਤੇ ਵਾਇਲੈਂਸ ਨਾਲ ਪਾਈਆਂ ਹੋਈਆਂ ਨਜਾਇਜ਼ ਬਾਉਂਡਰੀਜ਼ ਨੇ। ਉਹਨਾਂ ਨੂੰ ਮੈਨੂੰ ਤਸਲੀਮ ਕਰਨਾ ਪੈਂਦਾ, ਮੈਨੂੰ ਐਕਨੋਲੇਜ ਕਰਨਾ ਪੈਂਦਾ ਕਿ ਉਹ ਹਨ। ਉਹ ਨਾ ਹੁੰਦੀਆਂ ਤਾਂ ਚੰਗਾ ਬਿਹਤਰ ਹੁੰਦਾ, ਮੈਨੂੰ ਇਉਂ ਲੱਗਦਾ। ਸੋ ਇਸ ਕਰਕੇ ਮੈਨੂੰ ਕਿਸੇ ਵੀ ਥਾਂ ਨਾਲ ਜੁੜਨਾ, ਮੈਂ ਮੇਰੇ ਖਿਆਲ ਕੈਨੇਡਾ ਦੇ ਸਾਰੇ ਮੇਜਰ ਪ੍ਰੋਵਿੰਸਿਸ ਵਿੱਚ 2-2 ਸਾਲ 3-3 ਸਾਲ ਰਿਹਾ, ਮੈਨੂੰ ਕਿਸੇ ਵੀ ਥਾਂ ਨਾਲ ਜੁੜਨਾ ਕਦੇ ਉੱਪਰ ਨਹੀਂ ਲੱਗਿਆ। ਉਹ ਥਾਂ ਹੀ ਤੁਹਾਨੂੰ ਅਪਣਾ ਲੈਂਦੀ ਆ, ਤੁਸੀਂ ਚਾਹੇ ਲੱਖ ਕੋਸ਼ਿਸ਼ ਕਰੋ। ਤੁਸੀਂ ਥੋੜਾ ਜਿਹਾ ਮੈਂ ਇਹਨਾਂ ਥਾਵਾਂ ਦੇ ਫੀਚਰਸ ਨੂੰ, ਇਹਨਾਂ ਲੋਕਾਂ ਦੀਆਂ ਸਮੱਸਿਆ ਨੂੰ ਤਾਂ ਜਾਣੂਗਾ ਜੇ ਮੈਂ ਇਹਨਾਂ ਵਿੱਚ ਇੰਟਰਸਟ ਰੱਖੂੰਗਾ। ਮੈਂ ਆਪਣੇ ਪਿੰਡ ਦੇ ਲੋਕਾਂ ਨੂੰ ਤਾਂ ਜਾਣਦਾ ਸੀ ਜੇ ਮੇਰੇ ਪਿੰਡ ਦੇ ਲੋਕਾਂ 'ਚ ਦਿਲਚਸਪੀ ਸੀ। ਸੋ ਮੈਨੂੰ ਉਹ ਟੈਬੂ ਤੋਂ ਖੈਰ ਉਹ ਇਹ ਇੱਕ ਹੋਰ ਵਿਸ਼ਾ ਹੈ। ਮੇਰੀ ਜਿਹੜੀ ਕਹਾਣੀ ਬਾਰੇ ਇਹੋ ਹੀ ਗੱਲ ਸੀ ਕਿ ਅੰਡਰਲਾਈਨ ਜੇ ਮੈਂ ਕਰ ਸਕਦਾ ਤੇ ਮੈਨੂੰ ਉਹ ਮੈਂ ਨਾਲ ਨਹੀਂ ਤੁਰਿਆ ਕਹਾਣੀ ਦੇ। ਹੋ ਸਕਦਾ ਹੈ ਮੇਰੀ ਅਟੈਂਸ਼ਨ ਡੈਫਿਸਿਟ ਦਾ ਕੋਈ ਚੱਕਰ ਹੋਵੇ। ਸੋ ਮੇਬੀ। ਥੈਂਕ ਯੂ। ਸੌਰੀ। ਨਹੀਂ ਸੌਰੀ ਨਹੀਂ, ਦਿਸ ਇਜ਼ ਦਾ ਫੋਰਮ ਜਿੱਥੇ ਤੁਸੀਂ ਜਿਹੜਾ ਲਿਖਾਰੀ ਐਕਚੁਅਲੀ ਉਹ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਗੌਰ ਨਾਲ ਸੁਣਦਾ ਔਰ ਪਸੰਦ ਕਰਦਾ ਹੈ ਕਿ ਬਾਕੀ ਬਜਾਏ ਕਿ ਵੀ ਵਾਹ ਬਹੁਤ ਬਿਹਤਰ ਸੋ ਬੜੀ ਅੱਛੀ ਗੱਲ ਹੁੰਦੀ ਹੈ। ਵੈਸੇ ਜਗਜੀਤ ਜੀ ਵੈਸੇ ਵੀ ਕੈਨੇਡਾ ਦੇ ਨੇ ਤੇ ਕੈਨੇਡਾ ਦੀ ਕਹਾਣੀ ਹੈ। ਸੋ ਨਹੀਂ ਹਰ ਕਿਸਮ ਦੀ ਇਹਦੇ 'ਚ ਹੋਣੀ ਚਾਹੀਦੀ। ਆਈ ਥਿੰਕ ਬਸ਼ੀਰ ਸਾਹਿਬ ਵਿਲ ਐਗਰੀ ਵਿਦ ਮੀ ਕਿ ਵੀ ਹਰ ਜਿਹੜਾ ਵਿਊ ਪੁਆਇੰਟ ਹੁੰਦਾ ਹੈ that is very important to the writer। ਬਹੁਤ ਅੱਛੀ ਗੱਲ ਕੀਤੀ, ਥੈਂਕ ਯੂ ਸੋ ਮਚ। ਡੋਂਟ ਅਪੋਲੋਜਾਈਜ਼। ਹਾਂਜੀ ਕਾਉ ਜੀ। ਮੈਂ ਇਹ ਗੱਲ ਕਰਾਂਗਾ, ਮਾਰਕੋ ਪੋਲੋ ਜਿਹੜਾ ਸੀ ਨਾ ਉਹ ਚਲ ਉਹਦਾ ਪਿਓ ਨੂੰ ਨਾਲ ਲੈ ਗਿਆ ਕੁਬਲਾਈ ਖਾਨ ਦੇ ਦਰਬਾਰ ਵਿੱਚ, ਤੇ ਉੱਥੇ ਉਹਨੂੰ ਉਹ ਨਾ ਛੱਡ ਆਉਂਦਾ ਬਤੌਰ ਆਪਣੀ ਲਾਇਲਟੀ ਦੇ ਤੌਰ ਤੇ ਕਿ ਮੈਂ ਉਹਦੇ ਨਾਲ ਮੁਖਲਿਸ ਹਾਂ, ਉਹਨੂੰ ਉੱਥੇ ਛੱਡ ਆਉਂਦਾ। ਉਹਨੂੰ ਕਹਿੰਦਾ ਕਿ ਉਹ ਬਾਅਦ ਵਿੱਚ ਉਹਨੂੰ ਪੁੱਛਦਾ ਕਿਸੇ ਸਟੇਜ ਤੇ ਕਿ ਤੂੰ ਮੈਨੂੰ ਉੱਥੇ ਕਿਉਂ ਛੱਡ ਆਇਆ ਸੀ। ਕਹਿੰਦਾ ਕਿ ਅਗਰ ਤੂੰ ਮੇਰੇ ਨਾਲ ਉੱਥੇ ਬੇਨਸੀ ਰਹਿੰਦਾ ਤੇ ਤੂੰ ਲਰਨ ਨਹੀਂ ਸੀ ਕਰਨਾ।
ਤੇ ਉਹਨੂੰ ਜਾਣ ਲੱਗਿਆ ਕਹਿੰਦਾ ਕਿ ਵੈਨਐਵਰ ਜਦੋਂ ਤੈਨੂੰ ਘਰ ਦੀ ਯਾਦ ਆਏ ਨਾ, ਜਿਹੜੇ ਸਿਤਾਰੇ ਨੇ ਨਾ, ਇਹਨਾਂ ਚੋਂ 3 ਸਿਤਾਰੇ ਤੈਨੂੰ ਘਰ ਦੀ ਡਾਇਰੈਕਸ਼ਨ ਦੇਣਗੇ, ਤੂੰ ਘਰ ਵਾਪਸ ਆ ਸਕਦੀ। ਉਹ ਖੈਰ ਉਸ ਜਦੋਂ ਵੀ ਉਹਨੂੰ ਕੋਈ ਮਸਲਾ ਹੁੰਦਾ ਨਾ, ਤੇ ਉਹ ਰਾਤੀ ਲੇਟਦਾ ਔਰ ਉਹ 3 ਸਿਤਾਰੇ ਦੇਖਦਾ ਔਰ ਕਹਿੰਦਾ ਮੈਂ ਵਾਪਸ ਚਲਾ ਜਾਵਾਂਗਾ। ਇਹ ਇੱਕ ਰੋਮਾਂਸ ਆਫ ਲਾਈਫ ਹੈ, ਲਾਈਫ ਨੈਵਰ ਗੋ ਬੈਕ। ਇਹਨਾਂ ਦੀ ਕਹਾਣੀ ਜਿਹੜੀ ਸੀ ਉਹਦੇ ਚ ਮੈਨੂੰ ਜਿਹੜੀ ਸਭ ਤੋਂ ਅੱਛੀ ਚੀਜ਼ ਲੱਗੀ ਹੈ ਕਿ ਇਹਨਾਂ ਬੜੇ ਮੁਸਬਤ ਤਰੀਕੇ ਨਾਲ ਜ਼ਮਾਨੋ ਮਕਾਨ ਦੀਆਂ ਜਿਹੜੀਆਂ ਕੈਦਾਂ ਨੇ ਨਾ, ਉਹਨਾਂ ਤੋਂ ਨਿਕਲ ਕੇ ਤੇ ਉਹਨਾਂ ਨੇ ਜਦੋਂ ਉਹਨੂੰ ਕਿਹਾ ਕਿ ਉਹਨੇ ਆਪਣੇ ਆਪ ਨੂੰ ਪਾਣੀ ਦੇ ਬੁਲਬੁਲੇ ਚ ਅਡਾਪਟ ਕਰ ਲਿਆ, ਔਰ ਫਿਰ ਬਾਅਦ ਚ ਹਵਾ ਦਾ ਬੁਲਬੁਲਾ ਹੋ ਗਈ ਔਰ ਉਹਦੇ ਚ ਛੋਟੇ ਛੋਟੇ ਬੁਲਬੁਲੇ ਵੀ ਨਿਕਲੇ। ਇਹਨਾਂ ਨੇ ਜਿਹੜੀ ਨਫਸਿਆਤੀ ਗਰੋਥ, ਸੋਸ਼ਲ ਗਰੋਥ ਔਰ ਉਹਨੂੰ ਪੋਜ਼ਿਟਿਵ ਸੈਂਸ ਜਿਸ ਤਰ੍ਹਾਂ ਚਲਾਇਆ ਹੈ ਨਾ, ਮਤਲਬ ਕੈਨੇਡਾ ਜਾਂ ਇਹ ਸਾਰੀਆਂ ਚੀਜ਼ਾਂ ਉਹਦਾ ਹਿੱਸਾ ਨੇ। ਜਦੋਂ ਵੀ ਬੰਦਾ ਇੱਕ ਜਗ੍ਹਾ ਤੋਂ ਮਾਈਗ੍ਰੇਟ ਕਰਦਾ ਦੂਸਰੀ ਜਗ੍ਹਾ ਤੇ ਜਾਂਦਾ ਤੇ ਉਹ ਸਾਰੇ ਮਸਾਇਲ ਜਿਹੜੇ ਆਉਂਦੇ ਨੇ ਉਹ ਡੈਫੀਨਿਟਲੀ ਆਉਂਦੇ ਨੇ। ਲੇਕਿਨ ਮੈਨੂੰ ਇਹਨਾਂ ਦਾ ਉਹ ਲੋਚ ਬੜਾ ਅੱਛਾ ਲੱਗਾ ਜਿਹੜਾ ਇਹਨਾਂ ਨੂੰ ਬੜੇ ਮਾਤੀ ਦੀ ਮੁਹੱਬਤ ਇਹਨਾਂ ਰੱਖੀ ਹੈ ਨਾਲ, ਉਹਨਾਂ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੇ ਨਾਲ ਅਟੈਚ ਕੀਤਾ, ਲੇਕਿਨ ਉਹਨੂੰ ਇਸ ਤਰ੍ਹਾਂ ਨੈਗੇਟਿਵ ਸੈਂਸ ਵਿੱਚ ਇਸ ਤਰ੍ਹਾਂ ਨਹੀਂ ਕੀਤਾ ਕਿ ਉਹ ਪਾਣੀ ਦਾ ਬੁਲਬੁਲਾ ਅੱਗੇ ਨਾ ਚੱਲੇ। ਉਹ ਹਵਾ ਨਾਲ ਵੀ ਚੱਲਦਾ ਰਿਹਾ, ਉਹ ਪਾਣੀ ਦੇ ਵੀ ਚੱਲਦਾ ਰਿਹਾ ਔਰ ਉਹ ਮੂਵ ਕਰਦਾ ਰਿਹਾ। ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਹਾਂਜੀ, ਹੋਰ ਸਾਡੇ ਦੋਸਤ? ਹਾਂਜੀ, ਮੈਂ ਹਾਂਜੀ ਗੱਲ ਸਰਵਤ ਜੀ, ਕਰਾਂਗੀ ਜ਼ਰੂਰ ਸਰਬਤ ਜ਼ਰੂਰ ਜੀ। ਹਾਂਜੀ, ਮੈਂ ਸੁਣ ਰਹੀ ਹਾਂ ਮਾਸ਼ਾਅੱਲਾ ਸਭ ਦੇ ਤਬਸਰੇ ਵੀ ਤੇ ਕਹਾਣੀ ਵੀ ਸੁਣੀ ਹੈ, ਔਰ ਮੈਂ ਕਹਾਣੀ ਚ ਕਾਫੀ ਲੱਗਾ, ਮੈਂ ਐਬਜ਼ੌਰਬ ਹੋ ਗਈ ਤੇ ਉਹ ਕਹਾਣੀ ਇੱਕ ਤੇ ਨੋਸਟੈਲਜੀਆ ਤੇ ਬਹੁਤ ਸਾਰੀਆਂ ਅੰਦਰ ਦੀਆਂ ਫੀਲਿੰਗਸ ਨੂੰ ਦੱਸ ਰਹੀ ਹੈ। ਔਰ ਅੱਜ ਕੱਲ ਦੇ ਦੌਰ ਦਾ ਬਹੁਤ ਵੱਡਾ ਇੱਕ ਫਿਨੋਮੀਨਾ ਕਹਿ ਲਓ ਕਿ ਆਪਣੇ ਮੁਲਕ ਨੂੰ ਛੱਡ ਕੇ ਜਾਣਾ, ਦੂਜੀ ਜਗ੍ਹਾ ਰਹਿਣਾ, ਹੋਰ ਲੋਕਾਂ 'ਚ ਵੀ ਰਹਿਣਾ, ਫਿਰ ਆਪਣਿਆਂ ਨੂੰ ਵੀ ਯਾਦ ਕਰਨਾ, ਫਿਰ ਸਾਰਾ ਕੁਝ। ਲੇਕਿਨ ਮੈਨੂੰ ਇੰਝ ਲੱਗਾ ਜਿਸ ਤਰ੍ਹਾਂ ਕਿ ਇੱਕ ਸਿੰਫਨੀ ਹੈ, ਇਹਨਾਂ ਨੇ ਲਿਖੀ ਤੇ ਕਹਾਣੀ ਹੈ, ਲੇਕਿਨ ਮੈਨੂੰ ਲੱਗਾ ਕਿ ਗਜ਼ਲ ਸ਼ੁਰੂ ਹੋਈ ਸੀ ਤੇ ਗਜ਼ਲ ਖਤਮ ਹੋ ਗਈ। ਬੜੀ ਖੂਬਸੂਰਤੀ ਨਾਲ ਉਹ ਜਿਹੜੇ ਫੀਲਿੰਗਸ, ਉਹ ਪਾਣੀ ਨਾਲ ਤੇ ਮੱਛੀਆਂ ਤੇ ਚਾਨਣੀ ਤੇ ਸੂਰਜ ਦੀਆਂ ਕਿਰਨਾਂ ਤੇ ਗਰਮੀ ਤੇ ਸਰਦੀ ਤੇ ਬਹੁਤ ਸਾਰਾ ਕੁਝ ਇੱਕ ਹੀ ਸੌਂਗ ਵਿੱਚ ਉਹਨੂੰ ਬਹੁਤ ਖੂਬਸੂਰਤੀ ਨਾਲ ਸੌਰੀ ਦੱਸ ਦਿੱਤਾ ਗਿਆ। ਔਰ ਉਹ ਗੱਲ ਇੱਕ ਹੋਰ ਜਨਾਬ ਕਰ ਰਹੇ ਸਨ ਕਿ ਕਹਾਣੀ ਵਾਕਈ ਆਮ ਤੌਰ ਤੇ ਹੀ ਕਿਹਾ ਜਾਂਦਾ ਹੈ ਕਿ ਜੀ ਨਰੇਟਿਵ ਹੈ, ਕਹਾਣੀ ਹੋਣੀ ਚਾਹੀਦੀ ਹੈ, ਵਾਕਿਆ ਹੋਣਾ ਚਾਹੀਦਾ, ਲੇਕਿਨ ਇਹਨਾਂ ਨੇ ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਪੂਰਾ ਇੱਕ ਜਹਾਨ ਜਿਹੜਾ ਜਿਹਨਾਂ ਉਹ ਦੱਸ ਚੜਿਆ ਕਿ ਕਿੱਥੋਂ ਬੰਦਾ ਕਿੱਥੇ ਟੁਰ ਜਾਂਦਾ ਹੈ ਤੇ ਕੀ ਦਾ ਕੀ ਹੋ ਜਾਂਦਾ ਹੈ, ਲੇਕਿਨ ਬੰਦਾ ਫਿਰ ਵਿੱਚੋਂ ਉਹ ਹੀ ਰਹਿੰਦਾ। ਤੇ ਮੇਰਾ ਤੇ ਇਸ ਕਹਾਣੀ ਦੇ ਬਾਰੇ ਇੰਝ ਮੈਨੂੰ ਲੱਗਾ ਜਿਸ ਤਰ੍ਹਾਂ ਮੈਂ ਕੋਈ ਨਜ਼ਮ ਸੁਣੀ ਹੈ, ਕੋਈ ਗਜ਼ਲ ਸੁਣੀ ਹੈ, ਤੇ ਉਹ ਬੜਾ ਇਫੈਕਟਿਵ ਜਿਹੀ ਸੀ ਲੱਗੀ। ਇਹ ਮੇਰੀ ਫੀਲਿੰਗ ਹੈ ਇਸ ਕਹਾਣੀ ਦੇ ਬਾਰੇ। ਬਹੁਤ ਸ਼ੁਕਰੀਆ ਜੀ, ਬੜੀ ਵੈਰੀ ਰਾਈਟ, ਬਹੁਤ ਸ਼ੁਕਰੀਆ, ਬੜੀ ਅੱਛੀ ਗੱਲ। ਹਾਂਜੀ, ਸਾਡੇ ਕੋਈ ਹੋਰ ਦੋਸਤ? ਗੁਰਦਾਸ ਜੀ, ਕੋਈ ਕੁਝ ਕਹੋਗੇ? शायद चले गए। जुबैर साहब, जुबैर साहब दसो। हाँ जी हाँ जी, मैं वो थोड़ा जिहा मिस कर गया सी कहानी जरा, ते जिस तरह की सुनी है अच्छी है। अज आफ्ताब साहब ने कहा कि जिहड़ी जगजीत साहब ने गल कीती है, 2-3 गल्लां, वो एक स्टोरी लाइन दा मैनूं भी लगा कि शायद स्टोरी लाइन ਉਹਦੇ ਵਿੱਚ ਕਰੈਕਟਰ ਦੀ ਕਹਾਣੀ ਹੈ, ਔਰ ਸਾਰਾ ਉਹਦੇ ਚ ਡਿਸਕ੍ਰਿਪਸ਼ਨ ਹੈ ਸਾਰਾ, ਤੇ ਬਹੁਤ ਅੱਛੀ ਲਿਖੀ ਗਈ ਹੈ। ਵੈਨਕੂਵਰ ਮੈਂ ਵੀ ਗਿਆ ਹਾਂ ਤੇ ਬੜਾ ਸੋਹਣਾ ਸ਼ਹਿਰ ਹੈ, ਹਵਾਵਾਂ ਔਰ ਸੂਰਜ ਔਰ ਮੌਸਮ, ਉੱਥੋਂ ਦੀ ਰੁੱਤ ਜਿਹੜੀ ਹੈ ਸਾਰੀ, ਔਰ ਦਰਿਆ, ਸਮੁੰਦਰ ਵੀ ਹੈ ਸਾਰਾ ਜਿਹੜਾ ਉੱਥੇ। ਤੇ ਸ਼ਾਇਦ ਇੱਕ ਕਰੈਕਟਰ ਹੈ, ਮੈਂ ਵੀ ਜਾਣਨਾ ਉਹਨੂੰ, ਸ਼ਾਇਦ ਪਤਾ ਨਹੀਂ ਇਹਨਾਂ ਨੇ ਉਹਦੇ ਬਾਰੇ ਹੀ ਲਿਖਿਆ ਸ਼ਾਇਦ, ਤੇ ਉਹਦੇ ਚ ਮੈਂ ਨਹੀਂ ਜਾਣਾ ਚਾਹੁੰਦਾ ਕਿਉਂਕਿ ਅਸੀਂ ਕਹਾਣੀ ਰੱਖਾਂਗੇ ਕਿ ਜਿਸ ਤਰ੍ਹਾਂ ਉਹਨਾਂ ਨੇ ਉਹਨੂੰ ਕਹਾਣੀ ਨੂੰ ਨੈਟ ਕੀਤਾ ਹੈ, ਜਿਸ ਤਰ੍ਹਾਂ ਉਹਨੂੰ ਬਣਾਇਆ ਹੈ, ਉਹ ਸਾਰਾ ਹੈ। ਜਿਹੜੀ ਪਰਦੇਸ ਦੀ ਹੈ ਸਾਰੀ, ਪਰਦੇਸ ਦਾ ਜਿਹੜਾ ਉਹਨੂੰ ਵਿਜੋਗ ਕਹਿ ਲਓ, ਐਲੀਏਨੇਸ਼ਨ ਕਹਿ ਲਓ, ਉਹ ਜਿਹੜਾ ਹੈ ਉਹ ਵੀ ਲੈ ਕੇ ਆਏ ਨੇ ਉਹ। ਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਐਂਡ ਹੈਗਾ ਉਹਦਾ ਕਹਾਣੀ ਦਾ,
ਉਹ ਕਿਤੇ ਪਹੁੰਚਾਉਂਦਾ ਨਹੀਂ ਹੈ, ਉਹ ਬੁਲਬੁਲੇ ਦੇ ਵਿੱਚ ਹੀ ਰਹਿ ਜਾਂਦਾ। ਬਾਕੀ ਸਾਰੀ ਕਹਾਣੀ ਜਿਹੜੀ ਹੈ ਉਹ ਪਤਾ ਨਹੀਂ ਲੱਗਾ ਕਿ ਉਹ ਫਾਈਨਲ ਸਟੇਟਮੈਂਟ ਕੀ ਹੈ, ਪਰ ਦੇਸ਼ ਸਾਰਾ ਕੁਛ ਦੇ ਵਿੱਚ। ਬਾਕੀ ਕਹਾਣੀ ਬਹੁਤ ਖੂਬਸੂਰਤ ਹੈ, ਲਿਖੀ ਬਹੁਤ ਅੱਛੀ ਹੈ, ਲਫ਼ਜ਼ਾਂ ਦਾ ਚੁਣਾव ਈਚ ਐਂਡ ਐਵਰੀਥਿੰਗ ਹੈ, ਇੱਕ ਕਾਮਯਾਬ ਕਹਾਣੀ ਹੈ। ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਸ਼ਰਨਜੀਤ ਜੀ, ਤੁਸੀਂ ਕੁਝ ਗੱਲ ਕਰੋਗੇ? ਗੁਰਦਾਸ ਜੀ ਤੁਸੀਂ? ਹਾਂਜੀ, ਮੈਂ ਗੱਲ ਕਰ ਦਿੰਦਾ। ਮੈਨੂੰ ਕਹਾਣੀ ਢੁਕਵੀਂ ਲੱਗੀ ਕਰਕੇ ਮੈਂ ਕੈਨੇਡਾ ਜਾਇਆ ਤੇ ਜਦ ਫਰੇਜ਼ਰ ਦਰਿਆ ਦਾ ਉਹਦੀ ਜ਼ਿਕਰ ਕੀਤਾ ਹੈ ਤੇ ਮੈਨੂੰ ਲੱਗਾ ਮੈਂ ਉੱਥੇ ਹੀ ਹਾਂ। ਤੇ ਜਿਹੜੀ ਗੱਲਾਂ ਹੋਰ ਉਹਨੇ ਜਿੱਦਾਂ ਦੱਸੀਆਂ ਕਿ ਫੈਸਲਾਬਾਦ ਦਾ ਵੀ ਚੇਤਾ ਕੀਤਾ, ਜਲੰਧਰ ਦਾ ਵੀ ਚੇਤਾ ਕੀਤਾ, ਇਹ ਸਿਰਫ ਇੱਕ ਪ੍ਰਵਾਸੀ ਦੀ ਕਹਾਣੀ ਨਹੀਂ ਹੈਗੀ, ਇਹ ਉਸ ਪ੍ਰਵਾਸੀ ਦੀ ਕਹਾਣੀ ਹੈ ਜਿਹੜੀ ਪੰਜਾਬ ਰਹਿੰਦੇ ਵੀ ਇੱਕ ਥਾਂ ਤੋਂ ਦੂਜੇ ਥਾਂ ਤੇ ਵਿਚਰ ਕੇ ਗਏ ਹੋ। ਇਹ ਦੁਬਾਰਾ ਜੋੜਨ ਦੀ ਕਹਾਣੀ ਆ ਕਿ ਜਿੱਥੇ ਵੀ ਉਹ ਜਾਂਦੇ ਉਹ ਜੁੜ ਜਾਂਦੇ ਆ, ਆਪਣਾ ਪਿੱਛਾ ਨਹੀਂ ਭੁਲਾਉਂਦੇ, ਚੇਤਾ ਰੱਖਦੇ ਜਿੱਥੋਂ ਵੀ ਉਹ ਆਏ ਆ, ਪਰ ਜਿੱਥੇ ਉਹ ਰਹਿੰਦੇ ਆ ਉਹਦੇ ਨਾਲ ਵੀ ਸਹਿਮਤ ਘੁਲ ਮਿਲ ਜਾਂਦੇ ਆ। ਤੇ ਜਿਹੜੀ ਗੱਲ ਉਹਨਾਂ ਨੇ ਕੀਤੀ ਆ ਨੇਟਿਵ ਅਮਰੀਕਨ ਦੀ ਜਾਂ ਨੇਟਿਵ ਕੈਨੇਡੀਅਨ ਦੀ, ਇਹ ਮੈਨੂੰ ਚੰਗੀ ਲੱਗੀ ਕਰਕੇ ਆਪਾਂ ਪੰਜਾਬੀ ਵਾਲੀ ਗੱਲ ਕਰਦੇ ਨਹੀਂ ਹੈਗੇ ਉਹਨਾਂ ਦੀ, ਆਪਾਂ ਨੂੰ ਪਤਾ ਹੀ ਨਹੀਂ ਹੈਗਾ। ਜਦ ਆਪਾਂ ਛੋਟੇ ਮੇਰੇ ਘਰ ਦੇ ਵੀ ਸੀਗੇ ਜਿੱਦਾਂ ਹਨਾ, ਉਹਨਾਂ ਨੂੰ ਸਾਨੂੰ ਦੱਸਣਾ ਪੈਂਦਾ ਹੁੰਦਾ ਸੀ ਕਿ ਅਸਲੀ ਉੱਥੇ ਦੇ ਕੌਣ ਆ, ਕਰਕੇ ਸਾਰੇ ਸਮਝਦੇ ਵੀ ਗੋਰਿਆਂ ਦਾ ਦੇਸ਼ ਹੈ ਹਨਾ। ਤੇ ਇਹ ਜਿਹੜੀ ਗੱਲ ਕੀਤੀ ਮੈਨੂੰ ਬਹੁਤ ਚੰਗੀ ਲੱਗੀ। ਇਹ ਹੋਰ ਕਰਨੀ ਚਾਹੀਦੀ, ਕਹਾਣੀਆਂ ਹੋਰ ਲਿਖਣੀਆਂ ਚਾਹੀਦੀਆਂ ਕਿ ਕੈਨੇਡਾ ਤੇ ਅਮਰੀਕਾ ਦੇ ਇਤਿਹਾਸ ਹੈ ਕੀ ਆ, ਜਿਹੜਾ ਇੰਡੀਆ, ਪੰਜਾਬ, ਪਾਕਿਸਤਾਨ ਸਾਰਿਆਂ ਨੂੰ ਪਤਾ ਲੱਗਿਆ। ਮੇਲੇ ਕਹਾਣੀ ਤਾਂ ਢੁਕਵੀਂ ਲੱਗੀ। ਥੈਂਕ ਯੂ। ਹਾਂਜੀ, ਕੋਈ ਹੋਰ ਸੱਜਣ ਗੱਲ ਕਰਨਾ ਚਾਹੁੰਦੇ ਨੇ? ਅਮਰ, ਤੁਸੀਂ ਕੁਝ ਕਹੋਗੇ? ਹਾਂਜੀ, ਮੈਂ ਥੋੜੀ ਜਿਹੀ ਗੱਲ ਕਰਦਾ ਕਿ ਇੱਕ ਤੇ ਜਿਹੜੀ ਸਾਰੀ ਇਹਨਾਂ ਨੇ ਲੈਂਗੁਏਜ ਯੂਜ਼ ਕੀਤੀ ਹੈ ਬਹੁਤ ਵਧੀਆ, ਉਹ ਜਿਹੜੇ ਸੀਨ ਕ੍ਰੀਏਟ ਕੀਤੇ ਨੇ ਬਹੁਤ ਹੀ ਇੰਜੋਏਬਲ ਸੀਨ ਨੇ ਸਾਰੇ, ਦਰਿਆ ਦੇ ਕੰਢੇ ਤੇ ਬੁਲਬੁਲੇ ਤੇ ਸਾਰਾ ਕੁਝ ਬਹੁਤ ਵਧੀਆ ਉਹਦੇ 'ਚ ਹੈ। ਮੈਨੂੰ ਇਹ ਲੱਗਦਾ ਕਿ ਇਹਦੇ ਵਿੱਚ ਕਲਚਰ ਦੇ ਵਿੱਚ ਜਿਸ ਦੇ ਵਿੱਚ ਤੁਸੀਂ ਗਰੋ ਅਪ ਹੁੰਦੇ ਹੋ ਉਹਦਾ ਇਫੈਕਟ ਜਿਹੜਾ ਤੁਹਾਡੇ ਤੇ ਪਰਮਾਨੈਂਟ ਇੰਪ੍ਰੈਸ਼ਨ ਚੜ ਜਾਂਦਾ, ਔਰ ਗਰੋਇੰਗ ਦੇ ਨਾਲ ਹੀ ਤੁਹਾਡੇ ਦਿਮਾਗ ਦੇ ਉੱਤੇ ਪਰਮਾਨੈਂਟ ਇੰਪ੍ਰਿੰਟ ਰਹਿੰਦੇ ਨੇ ਜਿਹੜੇ ਸਾਰੀ ਉਮਰ ਤੁਹਾਨੂੰ ਤੰਗ ਕਰਦੇ ਨੇ। ਬਾਬਿਆਂ ਦਾ, ਗਦਰੀ ਬਾਬਿਆਂ ਦਾ ਜਲੰਧਰੋਂ ਆਉਣਾ ਇੰਨਾ ਇੰਪ੍ਰਿੰਟਡ ਹੈ ਕਿ ਉਹ ਮਾਰਨ ਲਈ ਤਿਆਰ ਹੈ ਆਪਣੇ ਕਲਚਰ ਦੇ ਲਈ। ਦੂਸਰੀ ਜਨਰੇਸ਼ਨ ਜਿਹੜੀਆਂ ਬਾਅਦ 'ਚ ਆਈਆਂ ਨੇ ਉਹਨਾਂ ਦੇ ਸਟੇਜ ਔਰ ਕਲਚਰ ਆਫ ਕਨਫਿਊਜ਼ਨ ਹੈ, ਉਹਨਾਂ ਨੂੰ ਹਾਲੇ ਕੋਈ ਸੋਲਿਡ ਇੱਕ ਪਾਸੇ ਦਾ ਇੰਪ੍ਰਿੰਟ ਨਹੀਂ ਬਣਿਆ। ਹੋਪਫੁਲੀ ਜਦੋਂ ਸਾਲ ਅੱਗੇ ਜਾਂਦੇ ਨੇ ਤੇ ਅੱਗੇ ਜਾ ਕੇ ਕਿਸੇ ਨਾਲ ਤੁਸੀਂ ਅਟੈਚ ਹੋ ਜਾਂਦੇ ਪਰਮਾਨੈਂਟ ਤੇ ਉਸੇ ਟਾਈਪ ਦਾ ਕਲਚਰ ਡਿਵੈਲਪ ਹੋ ਜਾਏਗਾ। ਵੀ ਆਰ ਗੋਇੰਗ ਥਰੂ ਅ ਕਲਚਰ ਆਫ ਕਨਫਿਊਜ਼ਨ। ਸਾਡੀਆਂ ਫੈਮਲੀਜ਼ ਦੀ ਇਹੀ ਪ੍ਰੋਬਲਮ ਹੈ, ਸਾਡੇ ਦਿਮਾਗਾਂ ਦੀ ਇਹੀ ਹਾਲਤ ਹੈ। ਅਸੀਂ ਵੀ ਹੌਲੀ ਹੌਲੀ ਕੀ ਸਾਡੇ ਇੰਟਰਸਟ ਹੁੰਦੇ ਸੀ ਇੰਡੀਆ ਦੇ ਵਿੱਚ ਤੇ ਕੀ ਹੁਣ ਨਾ ਪੂਰੇ ਅਮਰੀਕਨ ਹੋਏ ਆ ਤੇ ਨਾ ਹੀ ਪੂਰੇ ਇੰਡੀਅਨ ਰਹੇ ਆ। ਕਲਚਰ ਆਫ ਕਨਫਿਊਜ਼ਨ ਦੇ ਵਿੱਚੋਂ ਅਸੀਂ ਜਾ ਰਹੇ ਹਾਂ। ਇਸ ਕੁੜੀ ਦੀ ਵੀ ਇਹੀ ਜ਼ਿੰਦਗੀ ਨਿਕਲਦੀ ਜਾ ਰਹੀ ਆ ਔਰ ਮੇਰਾ ਖਿਆਲ ਹੈ ਇਹਦੇ ਤੇ ਜ਼ਿਆਦਾ ਮੇਰਾ ਖਿਆਲ ਆ ਕਲਚਰ ਦੀ ਤੁਹਾਡੀ ਜ਼ਿੰਦਗੀ ਵਿੱਚ ਕਿੰਨਾ ਅਸਰ ਹੈ, ਕਿਵੇਂ ਕਨਫਿਊਜ਼ਨ ਹੋਈ ਆ ਭਾਵੇਂ ਤੁਸੀਂ ਕਿਸੇ ਕੰਟਰੀ ਦੇ ਵਿੱਚ ਵੀ ਹੈਗੇ ਹੋ। ਔਰ ਇਵੈਂਚੁਅਲੀ ਹੋਪਫੁਲੀ ਜਦੋਂ ਇਨਗ੍ਰੇਨ ਹੋ ਜਾਏਗਾ ਆਫਟਰ ਜਨਰੇਸ਼ਨ ਇੱਕ ਹੋਰ ਕਲਚਰ ਬਣ ਜਾਏਗਾ, ਉਹਦੇ ਤੇ ਮੇਰਾ ਖਿਆਲ ਉਹ ਇੰਪਰੂਵਮੈਂਟ ਤੇ ਜਾਂ ਹੋਈ ਚਲੀ ਜਾਣੀ ਉਸ ਦੇ ਮਾਮਲੇ 'ਚ। ਮੇਰੇ ਖਿਆਲ ਕਲਚਰ ਦੇ ਬਾਰੇ ਜ਼ਿਆਦਾ ਮੈਨੂੰ ਢੁਕਦੀ ਹੈ। ਮਿਹਰਬਾਨੀ। ਹਾਂਜੀ, ਕੋਈ ਹੋਰ ਸੱਜਣ ਸਾਡੇ ਗੱਲ ਕਰਨਗੇ? ਜੇ ਮੈਂ ਤੁਹਾਡਾ ਸਾਰਿਆਂ ਦਾ 2 ਮਿੰਟ ਲੈ ਸਕਾਂ ਤੇ। ਅੱਛਾ ਜੀ, ਸਭ ਤੋਂ ਪਹਿਲਾਂ ਤਾਂ ਲਫ਼ਜ਼ਾਲੀ ਦੇ ਵਿੱਚ ਬਾ ਕਮਾਲ, ਮਤਲਬ ਕਿ ਤੁਸੀਂ ਸਾਨੂੰ ਨਾਲ ਲੈ ਕੇ ਤੁਰੇ ਹੋ। ਉੱਥੇ ਬੈਂਚ ਤੇ ਮੈਂ ਵੀ ਬੈਠੀ ਸੀ, ਉਹ ਮੈਨੂੰ ਗਲੈਰੀ ਵੀ ਨਜ਼ਰ ਆਈ, ਮੈਨੂੰ ਪਾਣੀ ਵੀ ਨਜ਼ਰ ਆਇਆ, ਮੈਨੂੰ ਕਿਸ਼ਤੀ ਵੀ ਨਜ਼ਰ ਆਈ ਔਰ ਹਰ ਇੱਕ ਦਾ ਮੈਨੂੰ ਦਿਮਾਗ ਦੇ ਵਿੱਚ ਮੈਨੂੰ ਮਹਿਨਾ ਵੀ ਸਮਝ ਆਇਆ। ਸਭ ਤੋਂ ਪਹਿਲਾਂ ਜਿਹੜੀ ਗੱਲ ਨੂੰ ਮੈਂ ਐਡਰੈਸ ਕਰਨਾ ਚਾਹੁੰਦੀ ਹਾਂ, ਹਮੇਸ਼ਾ ਸਾਨੂੰ ਕਹਾਣੀ ਕੀ ਕਹਾਣੀ ਸ਼ੁਰੂ ਹੋਣਾ ਚਾਹੀਦਾ, ਮਿਡਲ ਹੋਣਾ ਚਾਹੀਦਾ, ਉਹਦਾ ਅੰਤ ਹੋਣਾ ਚਾਹੀਦਾ। ਮੈਨੂੰ ਆਪਣੇ ਜ਼ਾਤੀ ਤੌਰ ਤੇ ਮੈਨੂੰ ਨਹੀਂ ਇਸ ਚੀਜ਼ ਦੀ ਜ਼ਰੂਰਤ ਕਦੇ ਵੀ ਮਹਿਸੂਸ ਹੋਈ ਕਿ ਵੀ ਕੰਪਾਰਟਮੈਂਟਲਾਈਜ਼ ਤੁਸੀਂ ਕਿਸੇ ਲਿਖਤ ਨੂੰ ਕਹਾਣੀ ਹੈ, ਦਿਸ ਇਜ਼ ਡੈਫੀਨਿਟਲੀ ਇਹ ਕਹਾਣੀ, ਇਹ ਵੀ ਆਲ ਅਗਰੀਡ ਔਨ ਇਟ।
ਪਰ ਮੈਨੂੰ ਕਦੇ ਵੀ ਇਹ ਜ਼ਰੂਰੀ ਨਹੀਂ ਲੱਗਾ ਕਿ ਵੀ ਇਹਦੀ ਸ਼ੁਰੂ ਮਿਡਲ ਔਰ ਅੰਤ ਹੋਵੇ। ਵੀ ਕੈਨੋਟ ਡੂ ਦੈਟ। ਕਹਾਣੀ ਇੱਕ ਲੇਖਕ ਦੇ ਸੋਚ ਦੀ ਉਡਾਨ ਹੈਗੀ ਆ। ਜੇ ਉਹ ਤੁਹਾਨੂੰ ਨਾਲ ਲੈ ਕੇ ਉੱਡ ਸਕਦਾ ਆ ਤੇ ਉਹ ਲਿਖਤ ਕਾਮਯਾਬ ਕਹਾਣੀ। ਸੋ ਮੈਨੂੰ ਤਾਂ ਹਮੇਸ਼ਾ ਹੀ ਲੱਗਦਾ ਕਹਾਣੀ ਅਹਿਸਾਸਾਤ ਨੇ ਜਿਹੜੇ ਤੁਸੀਂ ਮਹਿਸੂਸ ਕਰਦੇ ਹੋ, that is more important to me than that fact it has to have a storyline। ਸਭ ਤੋਂ ਪਹਿਲਾਂ ਗੱਲ ਇਹ। ਸੋ ਇੱਕ ਦੂਜੀ ਗੱਲ ਮੈਨੂੰ ਹਮੇਸ਼ਾ ਲੱਗਦਾ ਕਿ ਜਿਹੜੇ ਆਪਾਂ ਲੋਕ ਹੈ ਨਾ, ਜਿਹੜੇ ਦੂਜੇ ਮੁਲਕਾਂ ਚ ਆ ਕੇ ਸੈਟਲ ਹੋਏ ਆ, ਅਸੀਂ ਆਪਣੇ ਪਿਛੋਕੜ ਨੂੰ ਜ਼ਿਆਦਾ ਰੋਮੈਂਟਸਾਈਜ਼ ਕੀਤਾ ਹੋਇਆ, ਜਿੰਨਾ ਕਿ ਅਸਲੀਅਤ ਸੀਗੀ ਨਹੀਂ। ਜਿੱਦਾਂ ਜਿੱਦਾਂ ਸਾਡੀਆਂ ਉਮਰਾਂ ਵੱਧਦੀਆਂ ਨੇ ਉਦਾਂ ਸਾਨੂੰ ਅਸੀਂ ਪਿਛੋਕੜ ਦੇ ਵਿੱਚ ਉਹ ਰੰਗ ਭਰਦੇ ਆ ਜਿਹੜੇ ਕਿ ਨਹੀਂ ਸੀਗੇ। ਸੋ ਵੀ ਰੋਮੈਂਟਸਾਈਜ਼ ਇਟ। ਸੋ ਮੈਨੂੰ ਇੱਕ ਇਹ ਗੱਲ ਲੱਗਦੀ ਹਮੇਸ਼ਾ ਕਿ ਵੀ ਇਹ ਮੈਨੂੰ this is what another thing that I want to say। and secondly ਮੈਨੂੰ ਨਹੀਂ ਲੱਗਦਾ ਕਿ ਵੀ ਇਹ ਏਲੀਨੇਸ਼ਨ ਕਿ ਕਿਸੇ ਹੋਰ ਮੁਲਕ ਤੋਂ ਤੁਸੀਂ ਆਏ ਹੋ। ਇਹਨਾਂ ਨੇ ਜਿਹੜੀ ਉਹ ਗੱਲ ਕੀਤੀ ਹੈ ਅਬਾਊਟ ਦ ਨੇਟਿਵ ਕੈਨੇਡੀਅਨਸ, ਜਿਹੜੀ ਇਹਨਾਂ ਨੇ ਉਹ ਗੱਲ ਕੀਤੀ ਹੈ, ਇਹ ਤੁਹਾਨੂੰ ਇੱਥੇ ਇਸ਼ਾਰਾ ਦਿੰਦਾ ਆ ਕਿ ਤੁਸੀਂ ਆਪਣੇ ਮੁਲਕ 'ਚ ਰਹਿ ਕੇ ਵੀ ਏਲੀਨੇਟਡ ਫੀਲ ਕਰ ਸਕਦੇ ਹੋ। ਜ਼ਰੂਰੀ ਨਹੀਂ ਕਿ ਤੁਸੀਂ ਬਾਹਰ ਦੇ ਮੁਲਕਾਂ 'ਚੋਂ ਆਓ। ਇਹ ਤੁਹਾਡੀ ਆਪਣੀ ਮਨੋਵ੍ਰਿਤੀ ਆ ਕਿ ਜਿੱਥੇ ਤੁਸੀਂ ਏਲੀਨੇਟਡ ਫੀਲ ਕਰਦੇ ਹੋ ਕਿ ਨਹੀਂ। ਇਹ ਕਿਸੇ ਦੂਜੇ ਮੁਲਕ ਤੋਂ ਆਉਣ ਦੀ ਇਹ ਬੜਾ ਈਜ਼ੀ ਵੇ ਹੁੰਦਾ ਸਾਡੇ ਜਿਹੜੇ ਅਸੀਂ ਬਾਹਰ ਦੂਜੇ ਮੁਲਕਾਂ 'ਚ ਬਸੇ ਆ। ਹਾਂਜੀ ਇਹ ਫਲਾਣੀ ਗੱਲ ਜਿਹੜੀ ਹੈ ਕਿਉਂਕਿ ਅਸੀਂ ਉੱਥੋਂ ਆਏ ਆ ਸੋ ਅਸੀਂ ਉਹਦੇ ਬਾਰੇ ਸੋਚਦੇ। ਨੋ, ਯੂ ਕੈਨ ਫੀਲ ਕਿ ਤੁਹਾਨੂੰ ਕੀ ਨਹੀਂ ਲੱਗਦਾ ਕਿ ਸਾਡੇ ਲਹਿੰਦੇ ਪੰਜਾਬ ਔਰ ਚੜ੍ਹਦੇ ਪੰਜਾਬ ਵਿੱਚ ਲੋਕੀ ਉੱਥੇ ਰਹਿੰਦੇ ਹੋਏ ਆਪਣੇ ਆਪ ਨੂੰ ਉਸ ਮੁਆਸ਼ਰੇ ਤੋਂ ਏਲੀਨੇਟਡ ਫੀਲ ਨਹੀਂ ਕਰਦੇ। ਸੋ ਦਿਸ ਇਜ਼ ਅਬਾਊਟ ਏਲੀਨੇਸ਼ਨ। ਡਜ਼ਨਟ ਮੈਟਰ ਕਿ ਤੁਸੀਂ ਕਿਹੜੇ ਮੁਲਕ 'ਚ। ਇਹ ਤੇ ਇਹਨਾਂ ਦੇ ਜਿਹੜੇ ਕੈਰੈਕਟਰਸ ਨੇ ਇੱਕ ਮੁਲਕ ਤੋਂ ਦੂਜੇ ਮੁਲਕ ਤੇ ਆਏ ਨੇ ਤਾਂ ਵੱਖਰੀ ਗੱਲ ਹੈ। ਪਰ ਇਹ ਮੈਨੂੰ ਹਮੇਸ਼ਾ ਇਹ ਲੱਗਦੀ ਹੈ। ਤੇ ਦੈਨ ਅਗੇਨ ਮੈਨੂੰ ਇਹਦੇ 'ਚੋਂ ਪੋਜ਼ਿਟਿਵਿਟੀ ਜਿਹੜਾ ਬੁਲਬੁਲਾ ਬਣ ਕੇ ਉਹ ਜਿਹੜੀ ਆਜ਼ਾਦੀ ਦਾ ਇਹਨਾਂ ਨੇ ਇੱਕ ਅੰਦੇਸ਼ਾ ਦਿੱਤਾ ਆ ਕਿ ਤੁਸੀਂ ਆਪਣੇ ਮਨ ਦੇ ਵਿੱਚ ਆਪੇ ਚੀਜ਼ਾਂ ਨੂੰ ਫਿਗਰ ਆਊਟ ਕਰਕੇ ਤੇ ਤੁਸੀਂ ਆਪੇ ਹੀ ਆਜ਼ਾਦੀ ਪਾਣੀ। ਤੁਸੀਂ ਆਪੇ ਉਹ ਬੁਲਬੁਲਾ ਬਣਨਾ। ਯੂ ਕੈਨੋਟ ਬੀ ਤੁਸੀਂ ਆਪਣੇ ਉਸ ਜਿਹੜੇ ਸੈਂਸ ਆਫ ਏਲੀਨੇਸ਼ਨ ਦੇ ਵਿੱਚ ਆਪਣੇ ਆਪ ਨੂੰ ਕੈਦ ਨਹੀਂ ਕਰ ਸਕਦੇ। ਤੁਹਾਨੂੰ ਉਸ ਵਿੱਚੋਂ ਆਪੇ ਨਿਕਲ ਕੇ ਐਂਡ ਡਜ਼ਨਟ ਮੈਟਰ ਵੇਅਰ ਯੂ ਆਰ, ਡਜ਼ਨਟ ਤੁਹਾਡਾ ਜਿਓਗ੍ਰਾਫੀਕਲ ਮੈਟਰ ਨਹੀਂ ਹੁੰਦਾ। ਇਹ ਸਾਰਾ ਤੁਹਾਡੇ ਮਨੋਵ੍ਰਿਤੀ ਦਾ, ਤੁਹਾਡੇ ਦਿਮਾਗ ਦੀ ਗੱਲ ਹੈ ਸਾਰੀ। ਸੋ ਮੈਨੂੰ ਤੇ ਦੋ ਚਾਰ ਗੱਲਾਂ ਇਹ ਥੋੜੀਆਂ ਜਿਹੀਆਂ ਮਹਿਸੂਸ ਹੋਈਆਂ ਨੇ, ਥੋੜੀਆਂ ਡਿਫਰੈਂਟ ਲੱਗਦੀਆਂ ਨੇ, ਪਰ ਦਿਸ ਇਜ਼ ਵਾਟ ਆਈ ਫੀਲ। ਸੋ ਆਈ ਵਿਸ਼ ਕਿ ਮੈਂ ਪਹਿਲਾਂ ਪ੍ਰੋਪਰ ਨੋਟਸ ਬਣਾਏ ਹੁੰਦੇ, ਕਿਉਂਕਿ ਮੈਂ ਹੁਣ ਸੁਣਦੇ ਕਿਉਂਕਿ ਮੈਨੂੰ ਆਂਦੀ ਨਹੀਂ ਸ਼ਾਹਮੁਖੀ। ਸੋ ਮੈਂ ਇਹਨਾਂ ਨਾਲ ਸੁਣਦਿਆਂ ਦੋ ਚਾਰ ਚੀਜ਼ਾਂ ਲਿਖੀਆਂ ਨੇ। ਮੈਨੂੰ ਤੇ ਬਹੁਤ ਕਾਮਯਾਬ ਸਟੋਰੀ ਲੱਗੀ, ਮੈਨੂੰ ਬਹੁਤ ਅੱਛੀ ਲੱਗੀ ਹੈ ਕਿਉਂਕਿ ਤੁਹਾਨੂੰ ਸੋਚਣ ਤੇ ਮਜਬੂਰ ਕਰਦੀ, ਔਰ ਜਿਹੜੀ ਚੀਜ਼ ਸੋਚਣ ਤੇ ਮਜਬੂਰ ਕਰੇ ਉਹ ਕਾਮਯਾਬ ਲਿਖਤ। ਸੋ ਲਾਈਕ ਆਈ ਸੈਡ ਮੈਂ ਬਹੁਤ ਪਸੰਦ ਆਈ, ਮੈਨੂੰ ਲਫ਼ਜ਼ਾਲੀ ਬਹੁਤ ਅੱਛੀ ਲੱਗੀ। ਔਰ ਜਿਹੜਾ ਇਹਨਾਂ ਨੇ ਜਿੱਦਾਂ ਸਾਰੇ ਸਾਡੇ ਪੰਜਾਬੀ ਦੇ ਵੱਡੇ ਅੱਛੇ ਲੇਖਕ ਨੇ, ਉਹਨਾਂ ਨੇ ਸਾਰਿਆਂ ਨੇ ਪਾਣੀ ਦਾ ਬੜਾ ਇਸਤੇਮਾਲ ਕੀਤਾ। ਜ਼ਿੰਦਗੀ ਦਾ ਜਿਹੜਾ ਹੈਗਾ ਆ ਚਲਨ ਪਾਣੀ ਦੇ ਨਾਲ ਉਹਨਾਂ ਨੇ ਡਿਸਕ੍ਰਾਈਬ ਕੀਤਾ। ਸੋ ਮੈਨੂੰ ਇਹਨਾਂ ਦੀ ਇਹ ਕਨੈਕਸ਼ਨ ਵੀ ਬਹੁਤ ਅੱਛਾ ਲੱਗਾ। ਉਹ ਪਾਰਕ 'ਚ ਵੀ ਬੈਠ ਸਕਦੀ ਸੀ, ਉਹ ਕਿਤੇ ਵੀ ਬੈਠ ਸਕਦੀ ਸੀ। ਔਰ ਜਿਹੜੀ ਉਹ ਗੱਲ ਹੈਗੀ ਹੈ, ਜਿਹੜੀ ਇਹਨਾਂ ਨੇ ਕਿਸ਼ਤੀ ਦੀ ਗੱਲ ਕੀਤੀ ਹੈ, ਉਹ ਕਿਸ਼ਤੀ ਦੀ ਗੱਲ ਹੈਗੀ ਹੈ ਕਿ ਉਹ ਤੁਰੀ ਜਾ ਰਹੀ ਹੈ, ਉਹ ਪਤਾ ਨਹੀਂ ਕਿੱਥੇ ਤੁਰੀ ਜਾ ਰਹੀ ਹੈ। ਉਹ ਹੀ ਜ਼ਿੰਦਗੀ ਹੈ। ਉਹ ਨਦੀ ਦੇ ਬਹਾਵ ਨਾਲ ਉਹ ਆਪਣੇ ਆਪ ਨੂੰ ਨਦੀ ਨੂੰ ਗਿਵਨ ਕਰਕੇ ਉਹਨੇ ਐਕਸੈਪਟ ਕਰਕੇ ਉਹਦੇ ਨਾਲ ਟੁਰੀ ਜਾ ਰਹੀ, ਤੇ ਅਸੀਂ ਵੀ ਉਦਾਂ ਹੀ ਟੁਰੇ ਜਾਣਾ। ਡਜ਼ਨਟ ਮੈਟਰ, ਵੀ ਡੋਨਟ ਨੋ ਵੇਅਰ ਵੀ ਆਰ ਗੋਇੰਗ। ਸੋ ਮੈਨੂੰ ਤੇ ਬਹੁਤ ਕਾਮਯਾਬ ਸਟੋਰੀ ਬਹੁਤ ਅੱਛੀ ਲੱਗੀ ਮੈਨੂੰ। ਅੱਛਾ ਜੀ, ਬਹੁਤ ਸ਼ੁਕਰੀਆ ਤੁਹਾਡਾ। ਆਈ ਜਸਟ ਇੰਜੋਇਡ ਇਟ ਥਰਲੀ। ਹਾਂਜੀ, ਕੋਈ ਹੋਰ ਦੋਸਤ ਨੇ? ਡਾਕਟਰ ਸਾਹਿਬ ਤੁਸੀਂ ਕੋਈ ਐਡ ਕਰੋਗੇ? ਬੀਬਾ ਜੀ ਮੈਂ ਤੁਹਾਡਾ ਹਾਂਜੀ, ਐਡ ਕਰੋਗੇ ਕੁਝ ਤੁਸੀਂ? ਨਹੀਂ ਮੇਰਾ ਮੈਂ ਕੁਝ ਵੀ ਐਡ ਨਹੀਂ ਕਰ ਸਕਦਾ ਇਸ ਕਹਾਣੀ ਤੇ, ਕਿਉਂਕਿ ਮੈਂ ਸਮਝਦਾ ਕਿ ਕੋਈ 70,000 ਸਾਲ ਤੋਂ ਜਦੋਂ ਇਨਸਾਨ ਅਫਰੀਕਾ ਚੋਂ ਨਿਕਲਿਆ ਸੀ ਤੇ ਅਜੇ ਉਹ ਨਵਾਂ ਉਹਨੇ ਦੋ ਲੱਤਾਂ ਤੇ ਖੜਾ ਹੋਣਾ ਸਿੱਖਿਆ ਸੀ ਤੇ ਬੋਲਣਾ ਸਿੱਖਿਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀ ਇਕਨੋਮਿਕ ਮਾਈਗ੍ਰੇਸ਼ਨ ਹੈ, ਜਿਹੜੀ ਇਕਨੋਮਿਕ ਮਾਈਗ੍ਰੇਸ਼ਨ ਹੈ ਉਹ ਕੰਟੀਨਿਊਸ ਹੈ, ਉਹਨੂੰ ਕੋਈ ਨਹੀਂ ਰੋਕ ਸਕਦਾ। ਔਰ ਜਿਹੜਾ ਬੰਦਾ ਆਪਣੇ ਪਿੰਡ ਚੋਂ ਨਿਕਲ ਕੇ ਨਾਲ ਵਾਲੇ ਸ਼ਹਿਰ 'ਚ ਵੀ ਚਲੇ ਜਾਂਦਾ ਹੈ ਨਾ, ਕੋਠਾ ਬਣਾ ਲੈਂਦਾ ਹੈ, ਉਹ ਕਦੀ ਆਪਣੇ ਪਿੰਡ ਵੀ ਨਹੀਂ ਵਾਪਸ ਜਾਂਦਾ। ਤੇ
ਦੂਜੇ ਮੁਲਕ ਤੋਂ ਵਾਪਸ ਆਉਣਾ ਤੇ ਇੱਕ ਵੱਖਰੀ ਗੱਲ ਹੈ। ਸੋ ਮੇਰਾ ਆਪਣਾ ਖਿਆਲ ਹੈ ਕਿ ਜਿਹੜੀ ਇਹ ਇਕਨੋਮਿਕ ਮਾਈਗ੍ਰੇਸ਼ਨ ਹੈ ਇਹ ਯੂਨੀਵਰਸਲ ਫਿਨੋਮੇਨਾ ਹੈ ਔਰ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਸਭ ਉਹਦੇ ਨਾਲ ਹੀ ਕੰਟਰੋਲ ਹੁੰਦੀਆਂ ਨੇ। ਮਿਸਾਲ ਦੇ ਤੌਰ ਦੇ ਉੱਤੇ ਤੁਹਾਨੂੰ ਮੈਨੂੰ ਤਾਂ ਕਿਸੇ ਨੇ ਰੋਕਿਆ ਨਹੀਂ ਨਾ ਕਿਸੇ ਵਾਪਸ ਨਾ ਜਾਈਏ, ਜਿਸ ਵੇਲੇ ਮਰਜ਼ੀ ਚੱਲ ਜਾਈਏ। ਤੇ ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜਾ ਏਲੀਅਨੇਟਡ ਹੈ, ਏਲੀਅਨੇਟਡ ਤੇ ਹਰ ਇਨਸਾਨ ਹੈ, ਜਿੱਥੇ ਵੀ ਰਹਿ ਰਿਹਾ, ਦੇਸ਼ 'ਚ ਰਹਿ ਰਿਹਾ ਜਾਂ ਪ੍ਰਦੇਸ਼ 'ਚ ਰਹਿ ਰਿਹਾ, ਉਹ ਏਲੀਅਨੇਟਡ ਹੈ। ਔਰ ਉਹਦੀ ਏਲੀਅਨੇਸ਼ਨ ਦੀ ਜਿਹੜੀ ਵਜ੍ਹਾ ਹੈ ਉਹ ਬੁਨਿਆਦੀ ਵਜ੍ਹਾ ਉਹਦੀ ਜਗ੍ਹਾ ਨਹੀਂ ਹੈਗੀ, ਬਲਕਿ ਬੁਨਿਆਦੀ ਵਜ੍ਹਾ ਉਹਦੀਆਂ ਹੋਰ ਨੇ, ਹੋਰ ਕਾਰਨ ਨੇ ਉਹਦੇ। ਤੇ ਬਾਕੀ ਠੀਕ ਹੈ, ਜਿਵੇਂ ਜਿਵੇਂ ਸਮਝ ਆਉਂਦੀ ਹੈ। ਬਹੁਤ ਸ਼ੁਕਰੀਆ ਡਾਕਟਰ ਸਾਹਿਬ ਜੀ, ਬਹੁਤ ਸ਼ੁਕਰੀਆ। ਹਾਂਜੀ ਗੌਰ ਸਾਹਿਬ, ਤੁਸੀਂ ਕੁਝ ਕਹਿ ਰਹੇ ਸੀ? ਨਹੀਂ, ਮੈਂ ਇਹੀ ਕਹਿ ਰਿਹਾ ਸੀ ਬੀਬਾ ਜੀ, ਤੁਸੀਂ ਜਿਹੜੀ ਗੱਲ ਕੀਤੀ ਹੈ ਡਾਕਟਰ ਸਾਹਿਬ ਨੇ ਤਾਂ ਬਿਲਕੁਲ ਹੀ ਸਹੀ ਕੀਤੀ ਹੈ। ਉਹ ਜਿਹੜਾ ਅਸੀਂ ਪਿਛੋਕੜ ਨੂੰ ਰੋਮੈਂਟਿਸਾਈਜ਼ ਕਰਨੇ ਆ ਨਾ, ਉਹ ਉਸੇ ਏਜ ਵਿੱਚ ਵਾਪਸ ਅਗਰ ਬੰਦਾ ਉਸ ਜਗ੍ਹਾ ਤੇ ਚਲਾ ਜਾਏ ਨਾ, ਤੇ ਉਹ ਜਗ੍ਹਾ ਉਹ ਨਹੀਂ ਹੁੰਦੀ। ਮਤਲਬ ਮੇਰਾ ਇੱਕ ਦੋਸਤ ਇੱਥੋਂ ਅਮਰੀਕਾ ਤੋਂ ਛੱਡ ਕੇ ਚਲਾ ਗਿਆ ਵਾਪਸ, ਉਹਨੇ ਕਿਹਾ ਮੈਂ ਨਹੀਂ ਇੱਥੇ ਰਹਿਣਾ। ਉਹ 6 ਮਹੀਨੇ ਸਿਰਫ ਰਹਿ ਸਕਿਆ ਵਾਪਸ ਤੋਂ ਫਿਰ ਵਾਪਸ ਆ ਗਿਆ। ਉਹ ਅਸਲ 'ਚ ਉਹ ਏਜ ਹੁੰਦੀ ਹੈ ਜਿਸ ਏਜ 'ਚ ਅਸੀਂ ਗਰੋ ਹੁੰਦੇ ਹਾਂ, ਜਿੱਥੇ ਸਾਡੇ ਦੋਸਤ ਹੁੰਦੇ ਨੇ, ਜਿੱਥੇ ਉਹ ਸਾਡੇ ਉਹ ਚੀਜ਼ਾਂ ਹੁੰਦੀਆਂ ਨੇ, ਉਹ ਜਿਹੜੀ ਉਹ ਕਹਿੰਦੇ ਨਾ ਕੀ ਹੁੰਦੀਆਂ, ਜਿਹੜੀਆਂ ਮਟੀਰੀਅਲਿਸਟਿਕ ਚੀਜ਼ਾਂ ਨਹੀਂ ਹੁੰਦੀਆਂ ਬਲਕਿ ਇਨਵਿਜ਼ੀਬਲ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਸੀਂ ਉੱਥੇ ਇੰਜੋਏ ਕੀਤੀਆਂ ਹੁੰਦੀਆਂ। ਤੇ ਉਹ ਮੇਰਾ ਇੱਕ ਦੋਸਤ ਕਹਿੰਦਾ ਹੁੰਦਾ, man never go back to his home, he always go forward। ਨੂਰ ਫਾਤਮਾ ਬੰਦ ਕਰੋ ਜੀ ਜ਼ਰਾ। ਹਾਂਜੀ, ਤੇ ਹਾਂ ਉਹੀ ਗੱਲ ਹੈਗੀ ਹੈ ਨਾ ਕਿ ਵੀ ਜਸਟ ਅਸੀਂ ਉਹਦੀ ਤਸਵੀਰ, ਮੈਂ ਜਿੱਦਾਂ ਕਿਹਾ ਸੀ ਪਹਿਲਾਂ, ਅਸੀਂ ਆਪਣੇ ਰੰਗ ਨਵੇਂ ਰੰਗ ਭਰਦੇ ਆ ਉਹਨਾਂ ਚੀਜ਼ਾਂ 'ਚ ਜਿਹੜੇ ਉਸ ਨਹੀਂ ਸੀਗੇ, ਬਿਲਕੁਲ ਨਹੀਂ ਸੀਗੇ ਉਦੋਂ ਉਹ ਰੰਗ। ਸੋ ਮੈਨੂੰ ਤੇ ਜੇ ਕਿਸੇ ਹੋਰ ਨੇ ਕੋਈ ਗੱਲ ਹੋਰ ਐਡ ਕਰਨੀ ਹੈ ਜੀ, ਕੋਈ ਰਹਿ ਗਏ ਨੇ ਸਾਡੇ ਦੋਸਤ? ਹਾਂਜੀ, ਬਹੁਤ ਬਹੁਤ ਸ਼ੁਕਰੀਆ ਬਸ਼ੀਰ ਸਾਹਿਬ ਜੀ, ਮੈਨੂੰ ਤਾਂ ਬਹੁਤ ਪਸੰਦ ਆਈ। ਐਂਡ ਜਗਜੀਤ ਜੀ, ਤੁਹਾਡੀ ਬਹੁਤ ਬਹੁਤ ਅੱਛੀ ਪੋਇਮ ਸੀ। ਉਹਨੂੰ ਦੁਬਾਰਾ ਅਸੀਂ ਹੁਣ ਫਿਰ ਉਹਨੂੰ ਪੜਾਂਗੇ ਔਰ ਦੇਖਾਂਗੇ। ਸੋ ਜੇ ਕਿਸੇ ਹੋਰ ਨੇ ਨਹੀਂ ਕੁਛ ਕਰਨਾ ਤੇ ਆਪਾਂ ਇਸ ਮੈਂ ਇਹ ਕਹਾਂਗੀ ਕਿ ਅੱਜ ਬੜੀਆਂ ਸੋਹਣੀਆਂ ਭਰਵੀਆਂ ਗੱਲਾਂ ਹੋਈਆਂ ਨੇ, ਬੜੇ ਸੋਹਣੇ ਵਿਚਾਰ ਵਟਾਂਦਰੇ ਹੋਏ ਨੇ। ਸੋ ਬੜੀ ਅੱਛੀ ਅੱਜ ਦੀ ਸੰਗਤ ਗਈ ਹੈ, ਮੈਨੂੰ ਬੜੀ ਖੁਸ਼ੀ ਹੋਈ ਹੈ। ਐਂਡ ਤੁਸੀਂ ਏਦਾਂ ਹੀ ਸਾਡੇ ਨਾਲ ਜੁੜੇ ਰਹੋ ਬਸ਼ੀਰ ਸਾਹਿਬ ਜੀ ਐਂਡ ਸੰਧੂ ਸਾਹਿਬ ਜੀ, ਪਲੀਜ਼ ਏਦਾਂ ਹੀ ਸਾਡੇ ਨਾਲ ਆਉਂਦੇ ਰਹੋ, ਸਾਡੇ ਨਾਲ ਜੁੜੇ ਰਹੋ, ਸਾਨੂੰ ਦੱਸਦੇ ਰਹੋ, ਸਿਖਾਉਂਦੇ ਰਹੋ। ਤੁਹਾਡੀ ਕਹਿੰਦੇ ਨੇ ਨਾ, ਯੂ ਹੈਵ ਦ ਫਿੰਗਰ ਔਨ ਦ, ਜਿਹੜਾ ਸਪੈਸ਼ਲੀ ਜਿਹੜੇ ਬਸ਼ੀਰ ਸਾਹਿਬ ਤੇ ਉੱਥੇ ਬੜੇ ਇਨਵੋਲਵਡ ਨੇ ਕਿ ਔਨ ਦ ਨਬਜ਼ ਆਫ ਦ ਸੁਸਾਇਟੀ, ਤੇ ਸਾਨੂੰ ਤੁਸੀਂ ਏਦਾਂ ਹੀ ਸੋਹਣੀਆਂ ਚੀਜ਼ਾਂ ਸੁਣਾਉਂਦੇ ਰਹੋ, ਦੱਸਦੇ ਰਹੋ। ਬੜੀ ਖੁਸ਼ੀ ਹੋਈ ਤੁਹਾਨੂੰ ਸਾਰਿਆਂ ਨੂੰ ਅੱਜ ਸੁਣ ਕੇ। ਐਂਡ ਰੱਬ ਤੁਹਾਨੂੰ ਏਦਾਂ ਹੀ ਤੁਹਾਡੀਆਂ ਕਲਮਾਂ ਨੂੰ ਹੋਰ ਇਨਕਲਾਬ ਕਰੇ, ਤੇ ਬਹੁਤ ਬਹੁਤ ਅੱਛਾ ਜੀ, ਸ਼ੁਕਰੀਆ ਬਹੁਤ। ਅਗਲੀ ਵਾਰ ਫੇਰ ਅਸੀਂ ਮਿਲਾਂਗੇ ਸਾਰੇ ਦੋਸਤਾਂ ਨਾਲ। ਅਸੀਂ ਇਸ ਸੰਗਤ ਦੇ ਨਾਲ ਬਿਲਕੁਲ ਜੁੜੇ ਆ, ਔਰ ਇਸ ਸੰਗਤ ਦਾ ਜਿਹੜਾ ਸਭ ਤੋਂ ਪਹਿਲਾ ਇਜਲਾਸ ਸੀ ਨਾ, ਹਾਂਜੀ, ਉਹਦੇ ਤੁਸੀਂ ਵਿੱਚ ਆਏ ਸੀ। ਅਫਜ਼ਲ ਸਾਹਿਬ ਦੀ ਪੋਇਟਰੀ ਸੀ, ਔਰ ਮੈਂ ਲਾਹੌਰ ਦੀ ਇੱਕ ਮਸਜਿਦ ਦੇ ਉੱਤੇ ਮਜ਼ਮੂਨ ਪੜਿਆ ਸੀ। ਬਹੁਤ ਖੂਬਸੂਰਤ ਡਿਸਕ੍ਰਿਪਸ਼ਨ ਸੀ ਉਸ ਮਸਜਿਦ ਦੀ। ਤਸਵੀਰ ਖਿੱਚ ਦਿੱਤੀ ਸੀ ਅਸੀਂ, ਸਾਨੂੰ ਗਲੀਆਂ 'ਚ ਤੁਸੀਂ ਲੈ ਕੇ ਗਏ, ਔਰ ਉਹਨਾਂ ਚੁਬਾਰਿਆਂ 'ਚ ਔਰ ਉਹਨਾਂ ਦਰਵਾਜ਼ਿਆਂ ਨੂੰ ਸਾਨੂੰ ਬਿਲਕੁਲ ਯਾਦ ਹੈ, ਇੱਕ ਚੀਜ਼ ਯਾਦ ਹੈ ਤੁਹਾਡੀ। ਸੋ ਤੁਸੀਂ ਲਾਹੌਰ ਸ਼ਹਿਰ ਦੇ ਉੱਤੇ ਤਾਂ ਬਹੁਤ ਕੰਮ ਕੀਤਾ, ਮੈਨੂੰ ਪਤਾ ਹੈ। ਐਂਡ ਸੋ ਬੜੀ ਖੁਸ਼ੀ ਹੁੰਦੀ ਹੈ। ਸਾਰੇ ਦੇਖੋ ਤੁਸੀਂ ਕਿੱਥੇ ਬੈਠੇ ਹੋ, ਜਗਜੀਤ ਜੀ ਕਿੱਥੇ ਬੈਠੇ, ਅਸੀਂ ਕਿੱਥੇ ਬੈਠੇ ਹਾਂ, ਸਾਰੀਆਂ ਸਰਹੱਦਾਂ ਪਾਰ ਕਰਕੇ ਇੰਨੀਆਂ ਸੋਹਣੀਆਂ ਲਿਖਤਾਂ ਸੁਣਦੀਆਂ। ਤੇ ਮੈਂ ਸਾਰਿਆਂ ਦੇ ਹੁੰਦਿਆਂ ਇੱਕ ਹੋਰ ਸਾਰਿਆਂ ਨੂੰ ਮੈਂ ਗੁਜ਼ਾਰਿਸ਼ ਕਰਾਂਗੀ, ਸੰਗਤੀ ਸਾਡੇ ਇਹ ਜਿਹੜੀ ਸੰਗਤ ਦੇ ਬਾਰੇ YouTube ਤੇ ਲੋਕੀ ਬੜਾ ਪੜ੍ਹਦੇ ਨੇ, ਮੈਂ ਉਹਨਾਂ ਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰਾਂਗੀ ਕਿ ਤੁਸੀਂ ਆਇਆ ਕਰੋ, ਸਾਨੂੰ ਮਿਲਿਆ ਕਰੋ। ਕਿੰਨਾ ਅੱਛਾ ਮੌਕਾ ਹੈ ਕਿ ਵੀ ਤੁਸੀਂ ਆ ਕੇ ਸੋਹਣੀਆਂ ਗੱਲਾਂ ਸੁਣ ਸਕਦੇ ਹੋ, ਤੁਸੀਂ ਆਪਣੀਆਂ ਵਿਊ ਪੁਆਇੰਟਸ ਦੱਸ ਸਕਦੇ ਹੋ। ਤੇ ਕਮ ਐਂਡ ਬੀ, ਤੁਸੀਂ ਸਾਡੇ ਨਾਲ ਜੁੜਿਆ ਕਰੋ, ਆਇਆ ਕਰੋ। ਕੋਈ ਏਦਾਂ ਨਾ ਸਮਝ ਕੇ ਰੱਖੇ ਕਿ ਵੀ ਮੇਰੇ ਵਰਗੇ ਤੇ ਸ਼ੁਰੂ ਇਸ ਮਾਂ ਬੋਲੀ ਦਾ ਪਿਆਰ ਤੇ ਡਾਕਟਰ ਸਾਹਿਬ ਨਾਲ ਜਦ ਦੇ ਜੁੜੇ ਆ ਤਦ ਦਾ ਇਸ਼ਕ ਹੋਇਆ, 2-2.5-3 ਸਾਲ ਹੀ ਹੋਏ ਨੇ ਤੇ ਕਿਤੇ ਤੇ ਪਹੁੰਚ ਗਏ ਆ। ਸੋ ਇਹ ਨਾ ਸਮਝੋ ਕਿ ਤੁਸੀਂ ਅਣਜਾਣ ਹੋ, ਕਿ ਤੁਹਾਨੂੰ ਪਤਾ ਨਹੀਂ ਕਿ ਕੁਛ। ਪਰ ਅਸੀਂ ਜਿਹੜੇ ਨਹੀਂ, ਕੁਛ ਲੋਕ ਲਿਖਦੇ ਆ ਅਸੀਂ, ਤੇ ਕੁਛ ਲੋਕ ਨਹੀਂ ਲਿਖਦੇ, ਤੇ ਜਿਹੜੇ ਨਹੀਂ ਲਿਖਦੇ ਉਹ ਵੀ ਬੜੇ ਜ਼ਰੂਰੀ ਨੇ। ਇੱਕ ਪਾਠਕ
ਹਰ ਲਿਖਤ ਲਈ ਇੱਕ ਬੜਾ ਜ਼ਰੂਰੀ ਉਹਦਾ ਇੱਕ ਉਹਦੀ ਕੜੀ ਹੈਗੀ ਹੈ। ਸੋ ਵੀ ਆਰ ਐਜ਼ ਇੰਪੋਰਟੈਂਟ ਔਰ ਜਿਹੜੇ ਲਿਖ ਵਾਲੇ ਨੇ ਦੇ ਆਰ ਐਜ਼ ਇੰਪੋਰਟੈਂਟ। ਸੋ ਪਲੀਜ਼ ਆਇਆ ਕਰੋ, ਆਪਣਾ ਵਿਊ ਪੁਆਇੰਟ ਦੱਸਿਆ ਕਰੋ, ਹੌਸਲਾ ਅਫਜ਼ਾਈ ਹੁੰਦੀ ਸਾਰਿਆਂ ਨੂੰ। ਤੇ ਨਾਲ ਇਸ ਪਿਆਰੀ ਮਾਂ ਬੋਲੀ ਲਈ ਤੇ ਅਸੀਂ ਜਿੰਨੀ ਵੀ ਖਿਦਮਤ ਕਰ ਸਕੀਏ ਉਨੀ ਹੀ ਘੱਟ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਰੱਬ ਰਾਖਾ ਸਾਰਿਆਂ ਦਾ। ਇਸੇ ਤਰ੍ਹਾਂ ਅਗਲੀ ਸੰਗਤ ਚ ਫੇਰ ਜੁੜੋ ਸਾਡੇ ਨਾਲ, ਤੁਸੀਂ ਆਪਣੇ ਜਿਹੜੇ ਤੁਹਾਡੇ ਨਾਲ ਦੇ ਰਿਕਾਰਡਿੰਗ ਬੰਦ ਕਰ ਦਿਓ। ਹਾਂਜੀ ਰਿਕਾਰਡਿੰਗ ਬੰਦ ਕਰ